ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਕਲਾਰਕ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ ਯੂਬਾ ਸਿਟੀ, ਅਮਰਜੀਤ ਸਿੰਘ ਦਸਾਂਝ, ਜਰਨੈਲ ਸਿੰਘ ਸਹੋਤਾ ਯੂਬਾ ਸਿਟੀ, ਅਵਤਾਰ ਸਿੰਘ ਮੰਜਲ ਕਲੋਵਿਸ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬੀਸਲਾ ਪਰਿਵਾਰ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਬਿੰਦਰ ਧਾਲੀਵਾਲ ਬੇਕਰਸਫੀਲਡ, ਮਨਜੀਤ ਸਿੰਘ ਫਰੀਮਾਉਂਟ, ਹਰਜੀਤ ਸਿੰਘ ਲੈਥਰੋਪ, ਬਲਦੇਵ ਸਿੰਘ ਨਾਗਰਾ ਮੰਟੀਕਾ। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਜਿਹੜੀ ਪਹਿਲੀ ਖਬਰ ਆ ਰਹੀ ਹੈਗੀ ਆ, ਗਿਲੀਅਡ ਸਾਇੰਸਿਸ ਜਿਹੜੀ ਆ, ਜਿਨ੍ਹਾਂ ਨੇ ਇੱਕ ਦਵਾਈ ਬਣਾਈ ਹੈਗੀ ਆ ਰੈਮਡਿਸਿਵਰ, ਕਹਿੰਦੇ ਵੀ ਉਹਦੇ ਜਿਹੜੇ ਰਿਜ਼ਲਟ ਆ ਕਾਫੀ ਚੰਗੇ ਆ ਰਹੇ ਹੈਗੇ ਆ। ਸੋ ਉਹਨੂੰ ਦੇਖਦੇ ਹੋਏ ਅੱਜ ਜਿਹੜੀ ਸਟਾਕ ਮਾਰਕੀਟ ਆ ਉਹ ਕਾਫੀ ਉੱਪਰ ਗਈ ਹੈਗੀ ਆ। ਈਵਨ ਦੋ ਜਿਹੜੀ GDP ਆ ਉਹ ਡਾਊਨ ਗਈ ਆ। ਡਾਓ ਜੋਨ ਇੰਡਸਟਰੀਅਲ ਜਿਹੜੀ ਆ ਹੁਣ ਤੱਕ 500 ਦੇ ਕਰੀਬ ਪੁਆਇੰਟਸ ਜਿਹੜੀ ਆ ਅਪ ਗਈ ਹੈਗੀ ਆ ਇਸ ਦਵਾਈ ਨੂੰ ਲੈ ਕੇ। ਕਹਿੰਦੇ ਵੀ ਇਸ ਦਵਾਈ ਦੇ ਨਾਲ ਕੁਛ ਰਾਹਤ ਜਿਹੜੀ ਆ ਆਉਣ ਵਾਲੇ ਸਮੇਂ ਦੇ ਵਿੱਚ ਮਿਲ ਸਕਦੀ ਹੈਗੀ ਆ। ਡਰੱਗ ਮੇਕਰ ਜਿਹੜੀ ਗਿਲੀਅਡ ਸਾਇੰਸਿਸ ਆ, ਪੋਜ਼ੀਟਿਵ ਡਾਟਾ ਇਹਨੀ ਸ਼ੋਅ ਕੀਤਾ ਹੈਗਾ ਆ ਨੈਸ਼ਨਲ ਇੰਸਟੀਚਿਊਟ ਆਫ ਐਲਰਜੀ ਅਤੇ ਇਨਫੈਕਟੀਸ਼ੀਅਸ ਡਿਸੀਜ਼ਸ ਦੀ ਸਟੱਡੀ ਦੇ ਮੁਤਾਬਕ। ਸੋ ਦੇਖਦੇ ਹਾਂ ਆਉਣ ਵਾਲੇ ਦਿਨਾਂ 'ਚ ਕਿੰਨੀ ਕੁ ਜਲਦੀ ਜਿਹੜੀ ਆ ਇਹ ਡਰੱਗ ਮਾਸ ਸਕੇਲ ਦੇ ਉੱਤੇ ਤਿਆਰ ਕਰਦੇ ਹੈਗੇ ਆ। ਜੀ ਬਿਲਕੁਲ, ਹੋਪਫੁਲੀ ਇਹ ਜਿਹੜਾ ਆ ਵਾਕਿਆ ਹੀ ਇਹ ਜਿਹੜਾ ਇਸ ਦਾ ਵੈਕਸੀਨ ਦੇ ਵਜੋਂ ਜਿਹੜਾ ਉਹ ਕੰਮ ਹੋਵੇ। ਹਾਲ ਦੀ ਘੜੀ ਤੋਂ ਪਹਿਲਾਂ ਜਿਹੜੇ ਬਿਮਾਰ ਲੋਕ ਆ ਉਹਨਾਂ ਨੂੰ ਠੀਕ ਕਰਨ ਦੇ ਉੱਤੇ ਜਿਹੜਾ ਜ਼ੋਰ ਲੱਗਾ, ਅਤੇ ਫਿਰ ਨਾਲ ਦੇ ਨਾਲ ਜਿਹੜਾ ਵੈਕਸੀਨ ਦੇ ਉੱਤੇ ਵੀ ਕੰਮ ਜਿਹੜਾ ਉਹ ਚੱਲ ਰਿਹਾ ਹੋਊਗਾ। ਅਤੇ ਹਰਜੋਤ ਸਿੰਘ ਜੀ, ਤੁਸੀਂ US ਇਕੋਨਮੀ ਦੀ ਗੱਲ ਕੀਤੀ ਸੀ। 4.8% ਜਿਹੜੀ GDP ਆ US ਦੀ ਜਿਹੜੀ ਉਹ ਡਿੱਗੀ ਹੈਗੀ ਆ। ਅਤੇ ਜਿਹੜੇ ਮਾਹਰ ਨੇ ਉਹਨਾਂ ਦਾ ਇਹ ਮੰਨਣਾ ਆ ਵੀ ਅਜੇ ਜਿਹੜੇ ਹੋਰ ਮੰਦਹਾਲੀ ਦੇ ਦਿਨ ਆਉਣੇ ਨੇ। ਦੂਜੇ ਕੁਆਟਰ ਦੇ ਵਿੱਚ ਕਹਿੰਦੇ ਵੀ 30% ਜਾਂ ਉਸ ਤੋਂ ਵੀ ਵੱਧ ਜਿਹੜਾ ਆ ਉਹ ਕਟੌਤੀ ਜਾਂ ਜਿਹੜਾ ਘਾਟਾ ਆ ਉਹ ਦਿਖ ਸਕਦਾ ਆ। ਆਪਾਂ ਦੇਖ ਰਹੇ ਹਾਂ ਵੀ ਬਹੁਤ ਸਾਰੇ ਵੱਡੇ ਛੋਟੇ ਜਿਹੜੇ ਸਟੋਰ ਨੇ ਉਹ ਇਸ ਟਾਈਮ ਬੰਦ ਪਏ ਹੋਏ ਨੇ, ਅਤੇ ਹਾਲਾਤ ਜਿਹੜੇ ਉਹ ਕਾਫੀ ਬਦਤਰ ਰਹੇ ਨੇ। ਪਹਿਲਾ ਕੁਆਟਰ 2020 ਦਾ ਅਤੇ ਸਾਰਿਆਂ ਦੇ ਲਈ ਇੱਕ ਹਿਸਾਬ ਦੇ ਨਾਲ ਲਾਲ ਸਿਆਹੀ ਦੇ ਵਿੱਚ ਹੀ ਜਿਹੜਾ ਉਹ ਲਿਖਿਆ ਗਿਆ ਆ। ਹਾਂ, ਕੁਛ ਕੁ ਜਿਹੜੇ ਹੋਣਗੇ ਜਿਹੜੇ ਬਿਜ਼ਨਸ ਜਿਨ੍ਹਾਂ ਨੇ ਇਹਨਾਂ ਜਿਹੜੇ ਕਿ ਪੈਂਡੈਮਿਕ ਮਹਾਂਮਾਰੀ ਦੇ ਦੌਰਾਨ ਥੋੜ੍ਹਾ ਚੰਗਾ ਜਿਹੜਾ ਉਹ ਕੀਤਾ ਹੋਊਗਾ, ਪਰ ਓਵਰਆਲ ਜਿਹੜੇ ਆ ਇਕੋਨਮੀ ਦੇ ਪੱਧਰ ਦੇ ਉੱਤੇ ਕਾਫੀ ਜ਼ਿਆਦਾ ਮਾੜਾ ਰਿਹਾ ਹੈ। ਕਹਿੰਦੇ ਦਹਾਕਿਆਂ ਤੋਂ ਬਾਅਦ ਦੇ ਵਿੱਚ ਅਜਿਹਾ ਜਿਹੜੇ ਹਾਲਾਤ ਬਣੇ ਨੇ ਜਿਸ ਦੇ ਵਿੱਚ 4.8% ਜਿਹੜੀ GDP ਆ ਉਹ ਡਿੱਗੀ ਹੈਗੀ ਆ। ਜਿੱਦਾਂ ਤੁਸੀਂ ਦੱਸਿਆ ਉੱਦਾਂ ਸਟਾਕ ਮਾਰਕੀਟ ਦੇ ਉੱਤੇ ਇਸ ਦਾ ਭੈੜਾ ਅਸਰ ਹੋ ਸਕਦਾ ਸੀ, ਪਰ ਕਿਉਂਕਿ ਉਹ ਦਵਾਈ ਦੀ ਜਿਹੜੀ ਨਾਲ ਦੇ ਨਾਲ ਜਿਹੜੀ ਉਹ ਖਬਰ ਆਈ ਹੈ, ਜਿਸ ਕਰਕੇ 550 ਪੁਆਇੰਟ ਜਿਹੜੀ ਮਾਰਕੀਟ ਆ ਉਹ ਹਾਲ ਦੀ ਘੜੀ ਜਿਹੜੀ ਉੱਤੇ ਚੱਲ ਰਹੀ ਆ। ਸੋ ਸ਼ਾਮ ਦੇ ਜਦੋਂ ਤੱਕ ਕਲੋਜ਼ਿੰਗ ਹੋਣੀ ਆ ਉਦੋਂ ਤੱਕ ਦੇਖਣਾ ਹੋਊਗਾ ਵੀ ਕਿੱਥੇ ਤੱਕ ਹੋਰ ਇਸ ਦਾ ਅਸਰ ਉਹ ਰਹਿੰਦਾ ਹੈਗਾ ਆ। ਜੀ ਇਸੇ ਤਰ੍ਹਾਂ ਜੇ ਦਵਾਈ ਦੀ ਗੱਲ ਕਰਦੇ ਜਾਈਏ, ਆਕਸਫੋਰਡ ਯੂਨੀਵਰਸਿਟੀ ਨੇ ਅਨਾਊਂਸ ਕੀਤਾ ਹੈਗਾ ਆ ਵੀ ਜਿਹੜਾ ਟੀਕਾ ਹੈਗਾ ਆ ਕਰੋਨਾ ਵਾਇਰਸ ਨੂੰ ਠੀਕ ਕਰਨ ਦੇ ਲਈ ਉਹ ਇਸ ਸਾਲ ਦੇ ਐਂਡ ਤੱਕ ਲੋਕਾਂ ਨੂੰ ਮਿਲ ਸਕਦਾ ਹੈਗਾ ਜਿਹੜਾ। ਸੋ ਵੈਕਸੀਨੇਸ਼ਨ ਕਹਿੰਦੇ ਤਿਆਰ ਹੋ ਗਿਆ ਆ। ਆਲਰੇਡੀ ਜਿਹੜੇ 6 ਬਾਂਦਰਾਂ ਦੇ ਉੱਤੇ ਉਹਨੇ ਜਿਹੜਾ ਆ ਟੈਸਟ ਕੀਤਾ ਹੈਗਾ। ਹੁਣ ਹਿਊਮਨ 'ਤੇ ਉਹ ਟੈਸਟ ਕਰਨ ਜਾ ਰਹੇ ਆ। ਕਹਿੰਦੇ ਇੰਡੀਆ ਦੀ ਇੱਕ ਡਰੱਗ ਮੇਕਰ ਕੰਪਨੀ ਹੈਗੀ ਆ ਜਿਹੜੀ ਇਸ ਦੀ ਮਾਸ ਪ੍ਰੋਡਕਸ਼ਨ ਕਰੇਗੀ, ਮੋਸਟ ਪ੍ਰੋਬਬਲੀ ਕਹਿੰਦੇ ਪਈ ਨੈਕਸਟ ਮੰਥ। ਸੋ ਉਹਨੂੰ ਜਿਹੜੀ ਆ ਉਹਨਾਂ ਨੇ ਗ੍ਰੀਨ ਲਾਈਟ ਦੇ ਦਿੱਤੀ ਹੈਗੀ ਆ। ਫਿਜ਼ਰ ਜਿਹੜੀ ਹੈਗੀ ਆ ਇੱਕ ਜਿਹੜੀ ਮੈਡੀਕਲ ਦੀ ਕੰਪਨੀ ਹੈਗੀ ਦਵਾਈਆਂ ਦੀ, ਉਹਨਾਂ ਨੇ ਵੀ ਕਿਹਾ ਵੀ ਅਸੀਂ ਇਹ ਜਿਹੜਾ ਵੈਕਸੀਨੇਸ਼ਨ ਆ ਇਹ ਨੈਕਸਟ ਮੰਥ ਟੈਸਟ ਕਰਨਾ ਸ਼ੁਰੂ ਕਰ ਦੇਵਾਂਗੇ। ਮਾਡਰਨਾ ਇਨਕਾਰਪੋਰੇਸ਼ਨ ਇਹ ਵੀ ਇੱਕ ਦਵਾਈਆਂ ਬਣਾਉਣ ਦੀ ਕੰਪਨੀ ਆ, ਉਹ ਵੀ ਕਹਿੰਦੇ ਅਸੀਂ ਇਹ ਜਿਹੜਾ ਟੀਕਾ ਆ ਸੈਕੰਡ ਫੇਜ਼ ਦੇ ਵਿੱਚ ਸਾਡਾ ਤਿਆਰ ਹੋ ਗਿਆ ਆ ਹਿਊਮਨ ਟੈਸਟਿੰਗ ਦੇ ਲਈ। ਸੋ ਜੌਨਸਨ ਐਂਡ ਜੌਨਸਨ ਜਿਹੜੀ ਇੱਕ ਹੋਰ ਜਿਹੜੀ ਵੱਡੀ ਕੰਪਨੀ ਹੈਗੀ ਆ, ਉਹਨਾਂ ਨੇ ਵੀ ਇਹ ਕਿਹਾ ਹੈਗਾ ਆ ਵੀ ਸਤੰਬਰ ਤੱਕ ਲੋਕਾਂ ਦੇ ਉੱਤੇ ਹਿਊਮਨਸ ਦੇ ਉੱਤੇ ਜਿਹੜਾ ਆ ਅਸੀਂ ਟੈਸਟਿੰਗ ਕਰਨ ਜਾ ਰਹੇ ਹਾਂ, ਅਤੇ ਇਹ 2021 ਦੇ ਸ਼ੁਰੂ ਦੇ ਵਿੱਚ ਜਿਹੜਾ ਆ ਟੀਕਾ ਆ ਸਕਦਾ। ਸੋ 3 ਕੰਪਨੀਆਂ ਜਿਹੜੀਆਂ ਆਲਰੇਡੀ ਹੁਣ ਇਹ 'ਤੇ ਕੰਮ ਕਰ ਰਹੀਆਂ ਹੈਗੀਆਂ। ਜੀ ਬਿਲਕੁਲ। ਸੋ ਹੋਪਫੁਲੀ ਜਿਹੜਾ ਜਲਦੀ ਇਸ ਦੇ ਉੱਤੇ ਕੋਈ ਪੋਜ਼ੀਟਿਵ ਨਿਊਜ਼ ਜਾਵੇ, ਇੱਦਾਂ ਹੀ ਜਿਹੜੀ ਉਹ ਆਵੇ। ਸੋ ਜਿਹੜੀ ਗਿਲੀਡ ਸਾਇੰਸਿਸ ਆ ਉਹਨਾਂ ਨੇ ਹਰਜੋਤ ਸਿੰਘ ਜੀ
ਇੱਕ ਛੋਟੀ ਜਿਹੀ ਸਟੇਟਮੈਂਟ ਜਿਹੜੀ ਅੱਜ ਜਾਰੀ ਕੀਤੀ ਸੀਗੀ। ਸੋ ਉਸ ਤੋਂ ਬਾਅਦ ਦੇ ਵਿੱਚ ਹੁਣ ਵਾਧੂ ਜਾਣਕਾਰੀ ਦੇ ਲਈ ਜਿਹੜੀ ਸਾਇੰਸਦਾਨ ਆ ਉਹ ਇੰਤਜ਼ਾਰ ਦੇ ਵਿੱਚ ਆ, ਕਿੱਦਾਂ ਉਹਨਾਂ ਨੇ ਟੈਸਟਿੰਗ ਕੀਤੀ, ਕਿੱਦਾਂ ਜਿਹੜੇ ਉਹ ਟਰਾਇਲ ਉਹਨਾਂ ਨੇ ਉਹ ਕੀਤੇ ਨੇ ਅਤੇ ਕੀ ਜਿਹੜਾ ਉਸ ਦੇ ਵਿੱਚ ਕੀਤਾ ਗਿਆ, ਤਾਂ ਜੋ ਜਿਹੜੇ ਬਾਕੀ ਉਹਨਾਂ ਦੇ ਪੀਅਰਸ ਹੈਗੇ ਆ, ਉਹਨਾਂ ਦੇ ਬਰਾਬਰ ਦੇ ਲੋਕ ਨੇ, ਉਹ ਵੀ ਇਸ ਨੂੰ ਜਿਹੜਾ ਚੈੱਕ ਕਰਕੇ ਜਿਹੜਾ ਉਹ ਦੱਸ ਸਕਣ ਵੀ ਹਾਂ ਵਾਕਿਆ ਹੀ ਇਸ ਦੇ ਵਿੱਚ ਇਹ ਜਿਸ ਚੀਜ਼ ਦਾ ਦਾਅਵਾ ਕਰ ਰਹੇ ਆ ਉਸ ਦੀ ਉਹ ਪੁਸ਼ਟੀ ਕਰ ਸਕਣ। ਕਿਉਂਕਿ ਜਿਹੜਾ ਕਿਸੇ ਵੀ ਟਰਾਇਲ ਦਾ ਜਾਂ ਵੈਕਸੀਨ ਦਾ ਜਾਂ ਦਵਾਈ ਦਾ ਉਦੋਂ ਹੀ ਹਾਮੀ ਜਿਹੜੀ ਭਰੀ ਜਾਂਦੀ ਹੈ ਜਦੋਂ ਬਾਕੀ ਲੋਕ ਵੀ, ਹਾਂ ਬਾਕੀ ਸਾਇੰਸਦਾਨ ਵੀ ਇਹ ਆਖਦੇ ਨੇ, ਡਾਕਟਰਸ ਆਖਦੇ ਨੇ ਵੀ ਹਾਂ ਵਾਕਿਆ ਹੀ ਇਸ ਦੇ ਵਿੱਚ ਹੈਗਾ ਆ ਕੋਈ ਨਾ ਕੋਈ ਅਜਿਹਾ ਤੱਤ ਜਿਹੜਾ ਇਸ ਨੂੰ ਠੀਕ ਕਰ ਰਿਹਾ ਹੈਗਾ। ਅਤੇ ਹਰਜੋਤ ਸਿੰਘ ਜੀ, US ਇਕੋਨਮੀ ਦੀ ਆਪਾਂ ਜਿਹੜੀ ਨਾਲ ਹੀ ਜੇ ਗੱਲ ਕਰਦੇ ਜਾਈਏ ਅਤੇ ਜਿੱਦਾਂ ਦੱਸਿਆ 4.8% ਡਿੱਗੀ ਸੀ 2008 ਦੇ ਰਿਸੈਸ਼ਨ ਦੇ ਵਿੱਚ, ਇਹ 8.4% ਡਿੱਗੀ ਸੀ ਉਦੋਂ। ਇਸ ਤੋਂ ਤਕਰੀਬਨ ਵੱਧ ਡਬਲ ਜਿਹੜੀ ਉਦੋਂ ਡਿੱਗੀ ਸੀਗੀ ਅਤੇ 30% ਹੋਰ ਡਿੱਗਣ ਦੇ ਅਨੁਮਾਨ ਜਿਹੜੇ ਉਹ ਲਾ ਰਹੇ ਨੇ। ਅਤੇ ਇਸ ਦੇ ਕਰਕੇ ਜ਼ਰੂਰ ਜਿਹੜੀ ਲੋਕਾਂ ਦੇ ਮਨਾਂ ਦੇ ਵਿੱਚ ਬੇਚੈਨੀ ਵੀ ਅਤੇ ਜਿਹੜੀ ਟੈਨਸ਼ਨ ਆ ਉਹ ਵੀ ਜਿਹੜੀ ਉਹ ਬਣੀ ਹੋਊਗੀ। ਸੋ ਕਹਿੰਦੇ ਵੀ ਈਵਨ ਵਾਈਟ ਹਾਊਸ ਵੀ ਜਿਹੜਾ ਇਹ ਮੰਨਦਾ ਆ ਵੀ ਇਹ US ਇਕੋਨਮੀ ਦਹਾਕਿਆਂ ਬੱਧੀ ਜਿਹੜੀ ਤਾਂ ਨੂੰ ਜਿਹੜੀ ਉਹ ਜਾ ਰਹੀ ਸੀ ਜਾਂ GDP ਬਰਾਬਰ ਉੱਤੇ ਥੱਲੇ ਜਿਹੜੀ ਰਹਿੰਦੀ ਸੀ ਪਰ ਪੋਜ਼ੀਟਿਵ 'ਚ ਰਹਿੰਦੀ ਸੀ, ਇਹ ਜਿਹੜੀ ਅਚਾਨਕ ਇੰਨੀ ਡਿੱਗੀ ਆ ਵੀ ਇਹ ਮਾੜੀ ਚੀਜ਼ ਆ। ਕਈ ਜਿਹੜੇ ਇਕਨੋਮਿਸਟ ਹੈਗੇ ਨੇ ਉਹ ਕਹਿੰਦੇ ਵੀ ਇਹਦੇ ਵਿੱਚ ਤਾਂ ਕੋਈ ਸਵਾਲ ਹੀ ਨਹੀਂ ਹੈਗਾ ਵੀ ਆਪਾਂ ਰਿਸੈਸ਼ਨ ਦੇ ਵਿੱਚ ਹੈਗੇ ਆ। ਅਲੀਸੀਆ ਮੋਡੈਸਟੀਨੋ ਇਹ ਅਸਿਸਟੈਂਟ ਡਾਇਰੈਕਟਰ ਨੇ ਡੁਕਾਕਿਸ ਸੈਂਟਰ ਫਾਰ ਅਰਬਨ ਐਂਡ ਰੀਜਨਲ ਪਾਲਿਸੀ ਦੇ, ਉਹਨਾਂ ਨੇ ਕਿਹਾ ਵੀ ਇਹਦੇ ਵਿੱਚ ਕੋਈ ਸਵਾਲ ਨਹੀਂ ਵੀ ਆਪਾਂ ਰਿਸੈਸ਼ਨ 'ਚ ਆ ਅਤੇ ਕਹਿੰਦੇ ਵੀ ਇਹ ਬਹੁਤ ਤਿੱਖਾ ਇੱਕ ਰਿਸੈਸ਼ਨ ਆ ਉਹ ਹੋਣ ਵਾਲਾ ਹੈਗਾ ਆ। ਸੋ ਇਕੋਨਮੀ ਨੂੰ ਲੈ ਕੇ ਲੋਕਾਂ ਨੂੰ ਕਾਫੀ ਜ਼ਿਆਦਾ ਜਿਹੜੀ ਆ ਇਸ ਟਾਈਮ ਟੈਨਸ਼ਨ ਬਣੀ ਪਈ ਆ, ਬੇਚੈਨੀ ਬਣੀ ਪਈ ਆ। ਕਹਿੰਦੇ ਵੀ 3 ਸਾਲ ਲੱਗੇ ਸੀਗੇ ਗ੍ਰੇਟ ਰਿਸੈਸ਼ਨ ਜਦੋਂ ਆਇਆ ਸੀ 1930 ਦੇ ਦਹਾਕੇ ਦੇ ਵਿੱਚ, ਉਸ ਦੇ ਵਿੱਚੋਂ ਮਾੜਾ ਜਿਹਾ ਬਾਹਰ ਨਿਕਲਣ ਲਈ, ਅਤੇ ਦਹਾਕੇ ਹੀ ਲੱਗੇ ਸੀਗੇ ਜਿਹੜੇ ਆ ਗ੍ਰੇਟ ਡਿਪਰੈਸ਼ਨ, ਮਾਫੀ ਚਾਹੁੰਦਾ, ਗ੍ਰੇਟ ਰਿਸੈਸ਼ਨ ਜਿਹੜਾ 2008 ਦੇ ਵਿੱਚ ਸੀਗਾ, ਇਸ ਦੇ ਵਿੱਚ 3 ਸਾਲ ਲੱਗੇ ਸੀ ਬਾਹਰ ਨਿਕਲਣ 'ਚ, ਅਤੇ ਉਹ ਦੂਜੇ 1930 ਵਾਲੇ ਗ੍ਰੇਟ ਡਿਪਰੈਸ਼ਨ ਦੇ ਵਿੱਚ ਜਿਹੜੇ ਦਹਾਕੇ ਲੱਗੇ ਸੀ ਉਸ ਦੇ ਵਿੱਚੋਂ ਨਿਕਲਣ ਦੇ ਲਈ। ਸੋ ਆਲਰੇਡੀ ਕਹਿੰਦੇ ਵੀ ਕਈਆਂ ਦਾ ਇਹ ਮੰਨਣਾ ਹੈਗਾ ਵੀ ਡਿਪਰੈਸ਼ਨ ਲਾਈਕ ਸ਼ੌਕ ਜਿਹੜਾ ਆ ਉਹ ਲੋਕਾਂ ਨੂੰ ਇਸ ਦੇ ਵਿੱਚ ਮਿਲਿਆ ਆ। ਸਾਡਾ ਕੋਈ ਇਹਦੇ ਵਿੱਚ ਇਹ ਨਹੀਂ ਆ ਵੀ ਅਸੀਂ ਤੁਹਾਨੂੰ ਜਾਣਬੁੱਝ ਕੇ ਜਾਂ ਕੋਈ ਡਰਾ ਰਹੇ ਹਾਂ, ਪਰ ਇਹ ਆ ਵੀ ਆਪਾਂ ਨੂੰ ਇਕਨੋਮਿਕ ਆਰਥਿਕ ਜਿਹੜੇ ਆ ਤੌਰ ਦੇ ਉੱਤੇ ਤਿਆਰ ਰਹਿਣਾ ਚਾਹੀਦਾ ਵੀ ਜੇ ਮੰਦਹਾਲੀ ਆਉਂਦੀ ਆ ਤਾਂ ਆਪਾਂ ਇਹ ਨਾ ਹੋਵੇ ਵੀ ਬਾਅਦ ਦੇ ਵਿੱਚ ਆਪਾਂ ਕਿਹੜੇ ਪਾਸੇ ਨੂੰ ਜਾਣਾ, ਕੀ ਕਰਨਾ, ਕਿਵੇਂ ਹੋਣਾ ਆ। ਆਪਾਂ ਨੂੰ ਪਹਿਲੋਂ ਤਿਆਰ ਜਿਹੜਾ ਉਹ ਰਹਿਣਾ ਚਾਹੀਦਾ ਆ। ਜਿੱਦਾਂ ਪਹਿਲੋਂ ਵੀ ਸਾਰੇ ਲੋਕ ਹੀ ਕਹਿ ਰਹੇ ਆ ਵੀ ਜੇ ਕਿਸੇ ਨੇ ਬਿਗ ਸਪੈਂਡਿੰਗਸ ਜਿਹੜੀਆਂ ਕਰਨੀਆਂ ਆ, ਜ਼ਰੂਰ ਜਿਹੜੇ ਤੁਹਾਡੇ ਨਾਲ ਆਰਥਿਕ ਮਾਹਰ ਹੈਗੇ ਨੇ ਉਹਨਾਂ ਦੇ ਨਾਲ ਸੰਪਰਕ 'ਚ ਬਣ ਕੇ ਉਹਨਾਂ ਦੀ ਸਲਾਹ ਮਸ਼ਵਰਾ ਕਰਕੇ ਜਿਹੜਾ ਅਜਿਹਾ ਕਰੋ। ਵੈਸੇ ਤਾਂ ਬਹੁਤੇ ਸਿਆਣੇ ਬੰਦੇ ਤਾਂ ਇਸ ਟਾਈਮ ਇਹ ਕਹਿ ਰਹੇ ਆ ਵੀ ਹੋਲਡ ਯੂਰ ਹਾਰਸਿਸ, ਵੀ ਅਜੇ ਲਗਾਮ ਜਿਹੜੀ ਲਾ ਕੇ ਰੱਖੋ ਜੇ ਤੁਸੀਂ ਬਹੁਤੇ ਜਿਹੜੇ ਵਾਧੂ ਪੈਸੇ ਜਿਹੜੇ ਖਰਚਣ ਬਾਰੇ ਸੋਚ ਰਹੇ ਸੀਗੇ। ਸੋ ਬਿਲਕੁਲ, ਜਿਸ ਤਰ੍ਹਾਂ ਤੁਸੀਂ ਇਕੋਨਮੀ ਦੀ ਗੱਲ ਕਰਦੇ ਆ, ਜਿਹੜੀ ਬੋਇੰਗ ਹੈਗੀ ਆ ਅਮਰੀਕਾ ਦੀ, ਜਿਹੜੀ ਆ ਜਹਾਜ਼ ਬਣਾਉਣ ਦੀ ਸਭ ਤੋਂ ਵੱਡੀ ਕੰਪਨੀ ਹੈਗੀ ਆ, ਉਹ ਕਹਿੰਦੇ ਵੀ ਅਸੀਂ 16,000 ਨੌਕਰੀਆਂ ਜਿਹੜੀਆਂ ਆ ਕੱਟ ਕਰਨ ਜਾ ਰਹੇ ਹੈਗੇ। 16,000 ਬੰਦਾ ਉਹਨਾਂ ਨੇ ਲੇ ਆਫ ਕਰ ਦੇਣਾ ਹੈ ਕਰੋਨਾ ਵਾਇਰਸ ਦੇ ਘਾਟੇ ਕਰਕੇ। ਜਿਹੜੀ ਬੋਇੰਗ ਕੰਪਨੀ ਆ ਉਹ ਪਹਿਲਾਂ ਹੀ ਜਿਹੜੀ ਕਾਫੀ ਪ੍ਰੋਬਲਮ ਦੇ ਵਿੱਚ ਸੀ, ਜਦੋਂ ਪਿਛਲੇ ਸਾਲ ਉਹਨਾਂ ਦੇ 2 ਜਹਾਜ਼ ਜਿਹੜੇ ਆ ਕਰੈਸ਼ ਹੋ ਗਏ ਸੀ, ਡਿੱਗ ਪਏ ਸੀ। ਸੋ ਅੱਜ ਕਹਿੰਦੇ ਆ ਵੀ ਬੋਇੰਗ ਨੇ ਅਨਾਊਂਸ ਕੀਤਾ ਵੀ 2020 ਸਨ ਦੇ ਪਹਿਲੇ ਕੁਆਰਟਰ ਦੇ ਵਿੱਚ $1.7 ਬਿਲੀਅਨ ਦਾ ਜਿਹੜਾ ਲਾਸ ਆ ਉਹ ਜਿਹੜਾ ਬੋਇੰਗ ਨੂੰ ਹੋਇਆ ਹੈਗਾ। ਸੋ ਉਹਨੂੰ ਦੇਖਦੇ ਹੋਏ ਬੋਇੰਗ ਕੰਪਨੀ 16,000 ਜੌਬਸ ਕੱਟ ਕਰਨ ਜਾ ਰਹੀ ਆ। ਇਹ ਕਹਿੰਦੇ ਵੀ 10 ਦੇ ਵਿੱਚ ਇੱਕ ਬੰਦਾ ਹੋਊਗਾ। ਸੋ ਇਹ ਕਾਫੀ ਵੱਡਾ ਜਿਹੜਾ ਕੱਟ ਹੈਗਾ ਆ। ਸੋ ਕਹਿੰਦੇ ਵੀ ਸਾਨੂੰ ਜਿਹੜੇ ਆਰਡਰਸ ਨਵੇਂ ਜਹਾਜ਼ਾਂ ਦੇ ਆਣੇ ਸੀ ਉਹ ਵੀ ਜਿਹੜੇ ਘਟ ਗਏ ਹੈਗੇ ਆ। ਇਸੇ ਤਰ੍ਹਾਂ ਬ੍ਰਿਟਿਸ਼ ਏਅਰਵੇਜ਼ ਜਿਹੜੀ ਆ ਉਹਨਾਂ ਨੇ ਵੀ ਇਹ ਕਿਹਾ ਆ ਵੀ ਅਸੀਂ 12,000 ਦੇ ਕਰੀਬ ਜਿਹੜੇ EMPLOYE ਆ ਉਹਨਾਂ ਨੂੰ ਜਿਹੜਾ ਆ ਰਿਮੂਵ ਕਰਨ ਜਾ ਰਹੇ ਆ, ਕੱਢਣ ਜਾ ਰਹੇ ਆ, ਕਿਉਂਕਿ ਏਅਰਲਾਈਨ ਇੰਡਸਟਰੀ ਆਪਾਂ ਸਾਰਿਆਂ ਨੂੰ ਪਤਾ ਹੀ ਆ ਜਿਹੜੀ ਕਰੋਨਾ ਵਾਇਰਸ ਕਰਕੇ ਸਭ ਤੋਂ ਜ਼ਿਆਦਾ ਜਿਹੜਾ ਅਸਰ ਆ ਏਅਰਲਾਈਨ ਇੰਡਸਟਰੀ, ਹੋਟਲ ਮੋਟਲ ਇੰਡਸਟਰੀ ਅਤੇ ਰੈਸਟੋਰੈਂਟ ਇੰਡਸਟਰੀ ਨੂੰ ਹੋਇਆ ਹੈ। ਜੀ ਜੀ। ਉੱਧਰ UN ਦੀ ਇੱਕ ਏਜੰਸੀ ਨੇ ਹਰਜੋਤ ਸਿੰਘ ਜੀ ਚੇਤਾਵਨੀ ਦਿੱਤੀ ਹੈ, ਕਹਿੰਦੇ ਵੀ ਦੁਨੀਆ ਦੀ ਅੱਧੀ ਵਰਕਫੋਰਸ, ਅੱਧੇ ਜਿਹੜੇ ਕੰਮ ਆ ਉਹ ਆਪਣੀ ਜਿਹੜੀ ਇਨਕਮ ਆ ਉਹ ਲੂਜ਼ ਕਰ ਸਕਦੇ ਆ, ਆਪਣੀਆਂ ਤਨਖਾਹਾਂ ਜਾਂ ਨੌਕਰੀਆਂ ਜਿਹੜੀਆਂ ਉਹ ਲੂਜ਼ ਕਰ ਸਕਦੇ ਆ ਜੇ ਪੈਂਡੈਮਿਕ ਇਹ ਮਹਾਂਮਾਰੀ ਹੋਰ ਲੰਮਾ ਸਮਾਂ ਜਿਹੜੀ ਉਹ ਚੱਲ ਜਾਂਦੀ ਆ। ਸੋ ਇਸ ਨੇ ਵੀ ਜਿਹੜੇ ਪੂਰੀ ਹੀ ਦੁਨੀਆ ਦੇ ਵਿੱਚ ਤੜਥੱਲੀ ਅਜਿਹੀਆਂ ਖਬਰਾਂ ਨੇ ਮਚਾ ਕੇ ਰੱਖੀ ਆ।
ਉਧਰ ਜਾਪਾਨ ਦੇ ਜਿਹੜੇ ਪ੍ਰਧਾਨ ਮੰਤਰੀ ਸ਼ਿੰਜ਼ੋ ਐਬੇ ਆ, ਉਹਨਾਂ ਨੇ ਇਸ ਦੇ ਬਾਰੇ ਚੇਤਾਵਨੀ ਦਿੱਤੀ ਹੈ ਵੀ ਜੇ ਇਹ ਮਹਾਮਾਰੀ ਹੋਰ ਲੰਮਾ ਸਮਾਂ ਜਿਹੜੀ ਉਹ ਚੱਲਦੀ ਆ, ਨਾ ਇਸ ਨੂੰ ਕਾਬੂ ਦੇ ਵਿੱਚ ਪਾਇਆ ਗਿਆ, ਤਾਂ ਜਿਹੜੀਆਂ ਓਲੰਪਿਕਸ ਆਲਰੇਡੀ ਪੋਸਟਪੋਨ ਕੀਤੀਆਂ ਗਈਆਂ ਸੀ 2021 ਦੇ ਵਿੱਚ, ਉਹ ਵੀ ਕਹਿੰਦੇ ਕਰਾਉਣੀਆਂ ਨਾਮੁਮਕਿਨ ਜਿਹੜੀਆਂ ਉਹ ਹੋ ਜਾਣਗੀਆਂ। ਉਧਰ ਜਿਹੜੇ ਡਾਕਟਰ ਫਾਊਚੀ ਹੈਗੇ ਨੇ, ਅਮਰੀਕਾ ਦੇ ਜਿਹੜੇ ਇਨਫੈਕਸ਼ੀਅਸ ਡਿਜ਼ੀਜ਼ਸ ਦੇ ਮਾਹਰ ਨੇ, ਉਹਨਾਂ ਨੇ ਕਿਹਾ ਵੀ ਜਿਹੜੀ ਦੂਜੀ ਲਹਿਰ ਆ ਉਸ ਨੂੰ ਇੱਕ ਹਿਸਾਬ ਦੇ ਨਾਲ ਹੁਣ ਨਹੀਂ ਰੁਕੂਗੀ, ਉਹ ਇਨਐਵਿਟੇਬਲ ਆ ਵੀ ਉਹ ਆਉਣੀਓ ਹੀ ਆਉਣੀ ਹੈਗੀ ਆ। ਸੋ ਜਿੱਦਾਂ ਆਪਾਂ ਪਹਿਲਾਂ ਵੀ ਕਹਿ ਰਹੇ ਹਾਂ ਭਾਈ, ਜੇ ਹੁਣ ਸਾਰਾ ਕੁਝ ਓਪਨ ਹੋਣਾ ਸ਼ੁਰੂ ਵੀ ਹੋਊਗਾ ਤੇ ਆਪਾਂ ਨੂੰ ਆਪਣੀ ਸਿਹਤ ਦਾ, ਆਪਣੇ ਪਰਿਵਾਰ ਦੀ ਸਿਹਤ ਦਾ, ਜਿੱਦਾਂ ਇਹ ਜਦੋਂ ਮਹਾਂਮਾਰੀ ਫੈਲਣੀ ਸ਼ੁਰੂ ਹੋਈ ਸੀ ਉਦੋਂ ਹਾਈਜੀਨ ਦਾ ਤੇ ਆਪਾਂ ਜਿਹੜੇ ਦੂਰੀ ਬਣਾ ਕੇ ਰੱਖਣ ਦਾ, ਇਹਨਾਂ ਸਾਰੀਆਂ ਚੀਜ਼ਾਂ ਦਾ ਆਪਾਂ ਨੂੰ ਫਿਰ ਵੀ ਧਿਆਨ ਰੱਖਣਾ ਪੈਣਾ ਆ। ਅਜੇ ਬਿਲਕੁਲ ਨੋਰਮਲ ਹੋਣਾ ਉਸ ਦੇ ਵਿੱਚ ਅਜੇ ਕਈ ਮਹੀਨੇ ਜਿਹੜੀ ਉਹ ਦੂਰੀ ਹੈਗੀ ਆ। ਉੱਦਾਂ ਕੈਲੀਫੋਰਨੀਆ ਦੇ ਜਿਹੜੇ ਗਵਰਨਰ ਗੈਵਿਨ ਨਿਊਸਮ, ਉਹਨਾਂ ਨੇ ਕਿਹਾ ਵੀ ਆਪਾਂ ਜਿਹੜੇ 4 ਫੇਜ਼ ਉਹਨਾਂ ਨੇ ਕੱਲ੍ਹ ਦੱਸੇ ਸੀਗੇ ਮੁੜ ਕੇ ਕੈਲੀਫੋਰਨੀਆ ਨੂੰ ਖੋਲ੍ਹਣ ਦੇ ਲਈ, ਉਹਨਾਂ ਨੇ ਕਿਹਾ ਵੀ ਆਪਾਂ ਪਹਿਲੇ ਫੇਜ਼ ਦੇ ਵਿੱਚ ਇਸ ਦੇ ਵਿੱਚ ਚੱਲ ਰਹੇ ਹਾਂ। ਉੱਦਾਂ ਉਹਨਾਂ ਨੇ ਕੱਲ੍ਹ ਥੋੜ੍ਹਾ ਜਿਹਾ ਭਰੋਸਾ ਦਵਾਇਆ ਸੀ ਮਹੀਨਿਆਂ ਤੱਕ ਖੋਲ੍ਹਣ ਦੇ ਤਾਂ ਨਹੀਂ, ਕੁਛ ਹਫ਼ਤਿਆਂ ਦੇ ਵਿੱਚ ਵਿਦਿਨ ਵੀਕਸ ਕਹਿੰਦੇ ਆ ਵੀ ਆਪਾਂ ਜਿਹੜਾ ਆ ਕੈਲੀਫੋਰਨੀਆ ਨੂੰ ਮੁੜ ਦੁਬਾਰਾ ਜਿਹੜਾ ਖੋਲ੍ਹਣ ਦੀ ਰਾਹ ਦੇ ਉੱਤੇ ਹੋ ਸਕਦੇ ਹਾਂ, ਵੀ ਅਨਲੈਸ ਕੋਈ ਮਾੜੀ ਜਾਂ ਕੋਈ ਅਜਿਹੀ ਸਥਿਤੀ ਜਿਹੜੀ ਉਹ ਪੈਦਾ ਨਾ ਹੋਵੇ। ਸੋ ਸਾਰਿਆਂ ਨੂੰ ਤਿਆਰ ਵੀ ਰਹਿਣਾ ਚਾਹੀਦਾ ਹੈ। ਅਤੇ ਬਾਕੀ ਜਿਹੜਾ ਹੁਣ ਕਿਤੇ ਨਾ ਕਿਤੇ ਇਹ ਜਿਹੜੀ ਦੂਰੀ ਬਣਾ ਕੇ ਰੱਖਣ ਦਾ ਮਸਲਾ ਆ, ਹਾਈਜੀਨ ਦਾ, ਗਲਵਜ਼ ਪਾ ਕੇ, ਮਾਸਕ ਪਾ ਕੇ, ਉਹ ਸਾਰੀਆਂ ਚੀਜ਼ਾਂ ਦਾ ਨਾਲ ਦੇ ਨਾਲ ਜਿਹੜਾ ਹਰ ਇੱਕ ਨੂੰ ਧਿਆਨ ਰੱਖਣ ਦੀ ਜ਼ਰੂਰਤ ਹੈਗੀ ਆ। ਅਗਲੀ ਖਬਰ ਵੱਲ ਚੱਲੀਏ। ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ, ਉਹਨਾਂ ਨੇ ਜਿੰਨੀਆਂ ਵੀ ਇੰਟੈਲੀਜੈਂਸ ਏਜੰਸੀਜ਼ ਹੈਗੀਆਂ ਆ, ਉਹਨਾਂ ਨੂੰ ਹੁਣ ਆਰਡਰ ਕਰ ਦਿੱਤਾ ਆ ਵੀ ਚਾਈਨਾ ਜਾਂ ਜਿਹੜੀ WHO ਹੈਗੀ, ਵਰਲਡ ਹੈਲਥ ਆਰਗੇਨਾਈਜੇਸ਼ਨ, ਇਹਦੀ ਦੋਨਾਂ ਦੀ ਇਨਵੈਸਟੀਗੇਸ਼ਨ ਕਰੋ, ਖਾਸ ਕਰਕੇ ਕਰੋਨਾ ਵਾਇਰਸ ਨੂੰ ਲੈ ਕੇ। ਕਹਿੰਦੇ ਵੀ ਦੋਨਾਂ ਨੇ ਹੀ, ਚਾਈਨਾ ਮੁਲਕ ਨੇ ਅਤੇ WHO ਨੇ, ਕਹਿੰਦੇ ਵੀ ਕਈ ਚੀਜ਼ਾਂ ਜਿਹੜੀਆਂ ਆ ਪੂਰੀ ਦੁਨੀਆ ਤੋਂ ਜਿਹੜੀਆਂ ਲੁਕਾਈਆਂ ਹੈਗੀਆਂ ਆ। ਸੋ CIA ਵੀ ਜਿਹੜੀ ਇਹਦੇ ਵਿੱਚ ਇਨਵੋਲਵ ਕੀਤੀ ਗਈ ਆ, FBI ਵੀ ਵਿੱਚ ਇਨਵੋਲਵ ਕੀਤੀ ਗਈ ਆ। ਕਹਿੰਦੇ ਵੀ ਸਾਰਾ ਹੀ ਉਹਨਾਂ ਨੂੰ ਡਾਟਾ ਇਕੱਠਾ ਕਰਨ ਦੇ ਲਈ ਕਿਹਾ ਗਿਆ ਹੈਗਾ। ਜਦੋਂ ਤੋਂ ਹੀ ਚਾਈਨਾ ਦੇ ਵਿੱਚ ਕਰੋਨਾ ਵਾਇਰਸ ਸ਼ੁਰੂ ਹੋਈ ਸੀ, ਚਾਹੇ ਕਹਿੰਦੇ ਵੀ ਹਿਊਮਨ ਇੰਟੈਲੀਜੈਂਸ ਦੇ ਥਰੂ, ਚਾਹੇ ਸੈਟੇਲਾਈਟਸ ਦੇ ਥਰੂ, ਹਰ ਇੱਕ ਜਿਹੜਾ ਮੈਥਡ ਆ ਉਹ ਜਿਹੜਾ ਇਹਨਾਂ ਏਜੰਸੀਆਂ ਨੂੰ ਕਿਹਾ ਵੀ ਵਰਤੋ, ਤਾਂ ਕਿ ਪਤਾ ਲੱਗ ਸਕੇ ਵੀ ਕਿਹੜੀ ਜਾਂ ਚਾਈਨਾ ਵਾਲੇ ਗਲਤ ਸੀ ਜਾਂ WHO ਵਾਲਿਆਂ ਨੇ ਆਪਣੀ ਸਹੀ ਜੌਬ ਜਿਹੜੀ ਕੀਤੀ ਆ ਕਿ ਨਹੀਂ ਕੀਤੀ। ਜੀ ਬਿਲਕੁਲ, ਇਹ ਹੁਣ ਦੇਖਣ ਵਾਲੀ ਗੱਲ ਹੋਊਗੀ ਵੀ ਕੀ ਰਾਸ਼ਟਰਪਤੀ ਟਰੰਪ, ਜੇ ਉਹਨਾਂ ਦੇ ਮਨ ਮੁਤਾਬਿਕ ਉਹ ਰਿਪੋਰਟ ਉਹਨਾਂ ਦੇ ਹਿਸਾਬ ਦੇ ਨਾਲ ਨਹੀਂ ਆਉਂਦੀ, ਕੀ ਇਹਨਾਂ ਦੀ ਮੰਨਣਗੇ ਜਾਂ ਨਹੀਂ, ਕਿਉਂਕਿ ਆਪਾਂ ਆਲਰੇਡੀ ਦੇਖਿਆ ਵੀ ਕਈ ਵਾਰੀ ਇਹ ਆਮੋ ਸਾਹਮਣੇ ਇਹ ਜਿਹੜੀਆਂ ਏਜੰਸੀਆਂ ਅਤੇ ਰਾਸ਼ਟਰਪਤੀ ਟਰੰਪ ਜਿਹੜੇ ਉਹ ਹੋ ਚੁੱਕੇ ਹੋਏ ਨੇ। ਉੱਧਰ ਜਿਹੜੀ ਹਰਜੋਤ ਸਿੰਘ ਜੀ ਕਹਿੰਦੇ ਵੀ ਜਿਹੜੀਆਂ ਸਿਟੀਜ਼ ਆ ਅਤੇ ਜਿਹੜੇ ਸੂਬੇ ਆ, ਸ਼ਹਿਰ ਅਤੇ ਜਿਹੜੇ ਸੂਬੇ ਆ, ਉਹਨਾਂ ਦੇ ਮਿਊਨਿਸਪਲ ਜਿਹੜੇ ਲੀਡਰਸ ਆ, ਜਿਹੜੇ ਸਿਵਿਕ ਲੀਡਰਸ ਹੁੰਦੇ ਆ, ਉਹਨਾਂ ਨੇ ਇੱਕ ਖਤਰੇ ਦਾ ਘੁੱਗੂ ਵਜਾਇਆ ਆ। ਬਹੁਤ ਸਾਰੇ ਥਾਵਾਂ ਦੇ ਉੱਤੇ ਕਹਿੰਦੇ ਵੀ ਜਿਹੜੇ ਮਿਲੀਅਨਸ, ਲੱਖਾਂ ਦੀ ਤਾਦਾਦ ਦੇ ਵਿੱਚ ਜਿਹੜੇ ਇਹਨਾਂ ਦੇ ਕਾਮੇ ਨੇ, ਇਹਨਾਂ ਥਾਵਾਂ ਦੇ ਉੱਤੇ ਕੰਮ ਕਰਨ ਵਾਲੇ, ਉਹ ਕਹਿੰਦੇ ਵੀ ਜੌਬ ਤੋਂ ਵਾਂਝੇ ਹੋ ਸਕਦੇ ਆ ਅਤੇ ਜਾਂ ਉਹਨਾਂ ਨੂੰ ਬਗੈਰ ਪੇ ਤੋਂ, ਬਗੈਰ ਤਨਖਾਹ ਤੋਂ ਜਿਹੜਾ ਆ ਉਹ ਕੰਮ ਕਰਨਾ ਪੈ ਸਕਦਾ ਆ। ਕਹਿੰਦੇ ਵੀ ਜੇ ਵਾਸ਼ਿੰਗਟਨ ਇਸ ਮਾਮਲੇ ਦੇ ਵਿੱਚ ਦਖਲ ਨਹੀਂ ਦਿੰਦਾ ਤਾਂ ਬਹੁਤ ਹੀ ਲੱਖਾਂ ਹੀ ਲੋਕਾਂ ਦੀ ਜਿਹੜੀ ਰੋਜੀ ਰੋਟੀ ਆ, ਤਨਖਾਹ ਆ ਅਤੇ ਜਿਹੜੀ ਨੌਕਰੀਆਂ ਆ ਉਹ ਖਤਰੇ 'ਚ ਪੈ ਸਕਦੀਆਂ ਨੇ। ਮਿਸ਼ੀਗਨ ਦੇ ਵਿੱਚ ਜਿਹੜੀ ਆ ਰਹੀ ਆ, ਕਹਿੰਦੇ ਵੀ ਹਾਈਵੇ ਦੇ ਉੱਤੇ ਜਿਹੜੇ ਅਨਸਟਾਫਡ ਹੈਗੇ ਨੇ, ਉਹ ਕਹਿੰਦੇ ਵੀ ਪੂਰੀ ਤਰ੍ਹਾਂ ਬਦਹਾਲ ਹੋਏ ਪਏ ਆ। ਸੈਂਟਾ ਬਾਰਬਰਾ ਦੇ ਵਿੱਚ ਜਿਹੜੇ ਲੋਕਲ ਲਾਇਬ੍ਰੇਰੀਅਨਸ ਆ, ਉਹ ਕੰਮ ਤੋਂ ਬਗੈਰ ਹੈਗੇ ਨੇ। ਡੇਟਨ ਆਹਾਇਓ ਦੇ ਵਿੱਚ ਜਿਹੜੇ ਉਹਨਾਂ ਨੇ ਹਰ ਇੱਕ ਏਜੰਸੀ ਦੇ ਵਿੱਚ ਕਈ ਲੋਕਾਂ ਨੂੰ ਜਿਹੜਾ ਫਰਲੋ ਜਿਹੜਾ ਆ ਉਹ ਕੀਤਾ ਆ। ਆਰਲਿੰਗਟਨ ਟੈਕਸਸ ਦੇ ਵਿੱਚ ਕਈ ਪੁਲਿਸ ਅਫਸਰ ਅਤੇ ਜਿਹੜੇ ਫਾਇਰ ਫਾਈਟਰ ਆ, ਉਹਨਾਂ ਦੇ ਉੱਤੇ ਵੀ ਜਿਹੜੇ ਕੱਟਸ ਆ ਉਹ ਲੱਗ ਸਕਦੇ ਆ। ਸੋ ਇਹਦਾ ਮਤਲਬ ਇਹ ਆ ਵੀ ਇਕੱਲੇ ਬਿਜ਼ਨਸਿਸ ਦਾ ਹੀ ਨਹੀਂ, ਇਹ ਜਿਹੜੀਆਂ ਸਰਕਾਰੀ ਸੰਸਥਾਨ ਹੈਗੇ ਆ, ਉਹਨਾਂ ਸੰਸਥਾਵਾਂ ਦੇ ਉੱਤੇ ਵੀ ਜਿਹੜੀ ਇਹ ਗਾਜ ਆ ਇਸ ਦੀ ਡਿੱਗ ਰਹੀ ਹੈਗੀ ਆ। ਇੱਕ ਮਹੀਨੇ ਦੇ ਵਿੱਚ ਇੱਕ ਹਿਸਾਬ ਦੇ ਨਾਲ ਇੱਦਾਂ ਲੱਗ ਰਿਹਾ ਹਰਜੋਤ ਸਿੰਘ ਜੀ, ਮਹੀਨੇ 2 ਮਹੀਨੇ ਦੇ ਵਿੱਚ ਹੀ ਸਾਰਾ ਕੁਝ ਹੀ ਜਿਹੜਾ ਉਹ ਹਿੱਲ ਗਿਆ ਹੈਗਾ, ਜੜ੍ਹਾਂ ਤੋਂ ਇੱਕ ਵਾਰੀ ਹਿੱਲ ਗਏ ਨੇ। ਸੋ ਆਈ ਥਿੰਕ ਹੁਣ ਇਸ ਟਾਈਮ ਜਿਹੜੀ ਬਾਈ ਪਾਰਟੀਜ਼ਨ ਸਪੋਰਟ ਦੀ ਪੋਲੀਟਿਕਸ ਦੀ ਜਿਹੜੀ ਆ ਉਹ ਸਭ ਤੋਂ ਵੱਧ ਜਿਹੜੀ ਜ਼ਰੂਰਤ ਆ। ਇੱਕ ਦੂਜੇ ਦੇ ਨਾਲ ਤੁਸੀਂ ਮਹਿਣੀ ਜਿਹੜੇ ਆ ਉਹ ਨਵੰਬਰ ਦੀਆਂ ਇਲੈਕਸ਼ਨਾਂ ਦੇ ਵਿੱਚ ਹੋ ਲਿਓ, ਪਰ ਹਾਲ ਦੀ ਘੜੀ ਜਿਹੜੇ ਅਮਰੀਕੀ ਲੋਕਾਂ ਨੂੰ ਤੁਹਾਡੇ
ਦੋਨਾਂ ਹੀ ਪਾਰਟੀਆਂ ਦੇ, ਜੇ ਕੋਈ ਇੰਡੀਪੈਂਡੈਂਟ ਆ, ਉਹਨਾਂ ਸਾਰਿਆਂ ਦੇ ਜਿਹੜੇ ਮਿਲ ਜੁਲ ਕੇ ਕੰਮ ਕਰਨ ਦੀ ਜ਼ਰੂਰਤ ਆ ਵੀ ਅਮਰੀਕਾ ਨੂੰ ਕਿਸ ਤਰੀਕੇ ਦੇ ਨਾਲ ਆਪਾਂ ਇਹ ਨਾਰਮਲ ਜਿਹੜਾ ਆ ਉਹ ਦੁਬਾਰਾ ਆ ਉਸ ਰਾਹ ਦੇ ਉੱਤੇ ਲੈ ਕੇ ਆਉਣਾ ਹੈਗਾ ਆ। ਜਿਸ ਤਰ੍ਹਾਂ ਮੈਂ ਪਹਿਲਾਂ ਸਾਂਝੀ ਕੀਤੀ ਸੀ ਖਬਰ ਪਈ, ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਉਹ ਇੰਟੈਲੀਜੈਂਸ ਏਜੰਸੀ ਨੂੰ ਉਹਨਾਂ ਨੇ ਕਹਿ ਦਿੱਤਾ ਵੀ ਇਨਵੈਸਟੀਗੇਟ ਕਰੋ ਚਾਈਨਾ ਤੇ WHO ਨੂੰ। ਤੇ ਅੱਜ ਇੱਕ ਸੀਨੀਅਰ ਚਾਈਨੀਜ਼ ਆਫੀਸ਼ੀਅਲ ਜਿਹੜਾ ਆ ਉਹਨਾਂ ਨੇ ਇਹ ਕਿਹਾ ਆ ਵੀ ਜਿਹੜਾ ਚਾਈਨਾ ਨੂੰ ਨਹੀਂ ਬਲੇਮ ਕਰਨਾ ਚਾਹੀਦਾ, ਇਹ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਬਲੇਮ ਕਰਨਾ ਚਾਹੀਦਾ ਆ। ਉਹਨਾਂ ਨੇ ਕਈ ਹਫ਼ਤੇ ਜਿਹੜੇ ਆ ਉਹ ਵੇਸਟ ਕੀਤੇ, ਖਰਾਬ ਕੀਤੇ, ਜਦੋਂ ਕਿ ਉਹਨਾਂ ਨੂੰ ਪਹਿਲਾਂ ਹੀ ਇਹ ਜਿਹੜਾ ਇਹ 'ਤੇ ਕੰਟਰੋਲ ਕਰਨਾ ਚਾਹੀਦਾ ਸੀ। ਕਹਿੰਦੇ ਵੀ ਜਨਵਰੀ 23 ਨੂੰ ਵੂਹਾਨ ਸ਼ਹਿਰ ਜਿਹੜਾ ਚਾਈਨਾ 'ਚ ਉਹ ਟੋਟਲੀ ਲੋਕਡਾਊਨ ਦੇ ਵਿੱਚ ਚਲਾ ਗਿਆ ਸੀ ਤੇ 13 ਮਾਰਚ ਨੂੰ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਨੈਸ਼ਨਲ ਐਮਰਜੈਂਸੀ ਜਿਹੜੀ ਡਿਕਲੇਅਰ ਕੀਤੀ ਸੀ, ਜਦੋਂ 1600 ਦੇ ਕਰੀਬ ਜਿਹੜੇ ਕੇਸਸ ਕਹਿੰਦੇ ਆ ਗਏ ਸੀ। ਸੋ ਕਹਿੰਦੇ ਵੀ 50 ਦਿਨ ਜਿਹੜੇ US ਗਵਰਨਮੈਂਟ ਕੀ ਕਰਦੀ ਸੀ, ਇਹਨਾਂ ਨੇ ਪਹਿਲਾਂ ਕਿਉਂ ਨਹੀਂ ਸ਼ਟਡਾਊਨ ਕੀਤਾ। ਸੋ ਇਹ ਜਿਹੜਾ ਆ ਇੱਕ ਚਾਈਨਾ ਦੇ ਸੀਨੀਅਰ ਆਫੀਸ਼ੀਅਲ ਜਿਹੜੇ ਆ ਉਹਨਾਂ ਨੇ US ਦੇ ਵਿੱਚ ਇੱਕ ਚਾਈਨੀਜ਼ TV ਸਟੇਸ਼ਨ ਜਿਹੜਾ ਆ ਮੈਂਡਰਿਨ ਲੈਂਗੁਏਜ ਦੇ ਵਿੱਚ ਉੱਥੇ ਦਾ ਵਾਈਸ ਫੋਰਨ ਮਿਨਿਸਟਰ ਲੀ ਯੂਚੈਂਗ ਜਿਹੜੇ ਆ ਉਹਨਾਂ ਨੇ ਆਪਣੀ ਇੰਟਰਵਿਊ ਦੇ ਵਿੱਚ ਕਿਹਾ ਹੈਗਾ। ਦੂਸਰੇ ਪਾਸੇ ਜਿਹੜੇ ਸਾਡੇ ਸੈਕਟਰੀ ਆਫ ਸਟੇਟ ਮਾਈਕ ਪੰਪੀਓ ਆ, ਉਹਨਾਂ ਨੇ ਫਿਰ ਕਿਹਾ ਹੈਗਾ ਵੀ ਜਿਹੜਾ ਚਾਈਨਾ ਹੈਜ਼ ਏ ਰਿਸਪੌਂਸਿਬਿਲਿਟੀ ਟੂ ਕੋਆਪਰੇਟ। ਕਹਿੰਦੇ ਵੀ ਚਾਈਨਾ ਦੀ ਰਿਸਪੌਂਸਿਬਿਲਿਟੀ ਹੈ, ਇਹਨਾਂ ਨੂੰ ਸਾਡੇ ਨਾਲ ਕੋਆਪਰੇਟ ਕਰਨਾ ਪਊਗਾ। ਉਹਨਾਂ ਨੇ ਕਿਹਾ ਵੀ ਜਿਹੜੀ ਡਿਸੀਜ਼ ਆ ਇਹ ਜਿਹੜੀ ਆ ਚਾਈਨਾ ਦੇ ਨੇ ਹੀ ਕ੍ਰੀਏਟ ਕੀਤੀ ਆ। ਚਾਈਨਾ ਨੂੰ ਕਹਿੰਦੇ ਵੀ ਬੀਜ਼ਿੰਗ ਵਿਲ ਪੇ ਪ੍ਰਾਈਸ ਫॉर ਇਟਸ ਐਕਸ਼ਨ। ਉਹਨਾਂ ਨੇ ਇਹ ਕਿਹਾ ਵੀ ਇਹਨਾਂ ਨੂੰ ਕੀਮਤ ਦੇਣੀ ਪਊਗੀ ਚਾਈਨਾ ਵਾਲਿਆਂ ਨੂੰ। ਸੋ ਕਾਫੀ ਮਾਹੌਲ ਜਿਹੜਾ ਆ ਦੋਨਾਂ ਮੁਲਕਾਂ ਦੇ ਵਿੱਚ ਸ਼ਬਦੀ ਜੰਗ ਜਿਹੜਾ ਗਰਮ ਹੁੰਦਾ ਜਾ ਰਿਹਾ ਆ। ਬਿਲਕੁਲ, ਇਹ ਹਰਜੋਤ ਸਿੰਘ ਜੀ, ਇਹ ਸ਼ਬਦੀ ਜੰਗ ਤੱਕ ਨਹੀਂ, ਇਹ ਟ੍ਰੇਡ ਵਾਰ ਤੇ ਹੋਰ ਕਈ ਚੀਜ਼ਾਂ ਦੇ ਵਿੱਚ ਜਿਹੜਾ ਕੂਟਨੀਤਿਕ ਤੌਰ ਦੇ ਉੱਤੇ ਆਪਾਂ ਨੂੰ ਦੇਖਣ ਨੂੰ ਮਿਲੂਗਾ। ਹੁਣ ਵੈਸੇ ਵਿਸ਼ਵ ਦੇ ਕੋਲ ਵੀ ਆਲਮੀ ਪੱਧਰ ਦੇ ਉੱਤੇ ਵੀ ਮੌਕਾ ਹੈਗਾ ਵੀ ਆਪਣਾ ਜਿਹੜੀ ਬਿਲਕੁਲ ਨਿਰਭਰਤਾ ਜਿਹੜੀ ਚਾਈਨਾ ਦੇ ਉੱਤੇ ਸਾਰੇ ਮੁਲਕਾਂ ਨੇ ਬਣਾ ਕੇ ਰੱਖੀ ਆ, ਉਸ ਨੂੰ ਕਿਤੇ ਨਾ ਕਿਤੇ ਉਸ ਨੂੰ ਵੰਡਿਆ ਜਾਵੇ, ਹੋਰ ਮੁਲਕਾਂ ਦੇ ਉੱਤੇ ਇੱਧਰ ਉੱਧਰ ਜਿਹੜਾ ਆ ਉਹਨਾਂ ਚੀਜ਼ਾਂ ਨੂੰ ਵੰਡਿਆ ਜਾਵੇ। ਪਰ ਗੱਲ ਇਹ ਆ ਨਾ ਵੀ ਹਰ ਇੱਕ ਕੰਪਨੀ, ਹਰ ਇੱਕ ਮੁਲਕ ਜਿਹੜੇ ਡਾਲਰ ਬਚਾਉਣਾ ਚਾਹੁੰਦੀ, ਆਪਣੇ ਜਿਹੜੀ ਮਨੀ ਆ ਉਹ ਬਚਾਉਣਾ ਚਾਹੁੰਦੀ ਆ, ਅਤੇ ਸਭ ਤੋਂ ਸਸਤੇ ਚੀਜ਼ਾਂ ਦਾ ਜਿਹੜਾ ਸਾਧਨ ਆ ਬਣਾਉਣ ਦਾ ਉਹ ਸਾਰਾ ਉਹਨਾਂ ਨੇ ਉਸ ਕਰਕੇ ਜਿਹੜਾ ਉਹ ਮੱਲਿਆ ਹੋਇਆ ਸੀ। ਪਰ ਹੁਣ ਬਹੁਤ ਸਾਰੀਆਂ ਕੰਪਨੀਜ਼ ਦੇ ਵੱਲੋਂ ਇੱਦਾਂ ਦੇ ਇਸ਼ਾਰੇ ਆ ਰਹੇ ਨੇ ਵੀ ਸ਼ਾਇਦ ਉਹ ਆਪਣੀ ਜਿਹੜੀ ਮੈਨੂਫੈਕਚਰਿੰਗ ਆ ਭਾਰਤ ਦੇ ਲਈ ਇੱਕ ਬਹੁਤ ਵੱਡੀ ਇੱਕ ਮਾਰਕੀਟ ਜਿਹੜੀ ਖੁੱਲ੍ਹਣ ਜਾ ਰਹੀ ਆ। ਇਹ ਜਿਹੜੀ ਚੀਜ਼ ਇਸ ਟਾਈਮ ਦੇਖੀ ਜਾ ਰਹੀ ਆ ਭਾਰਤ ਦੇ ਵਿੱਚ, ਚਾਹੇ ਮਾਈਨੋਰਟੀਜ਼ ਨੂੰ ਲੈ ਕੇ ਹੁਣ ਬਹੁਤ ਕੁਛ ਜਿਹੜਾ ਰੌਲਾ ਰੱਪਾ ਹੈ ਪੂਰਾ ਉਹ ਪੈਂਦਾ ਆ, ਪਰ ਇੱਕ ਆਰਥਿਕ ਤੌਰ ਦੇ ਉੱਤੇ ਉਹਨਾਂ ਦੇ ਲਈ ਜਿਹੜੇ ਖੁਸ਼ਹਾਲ ਦਿਨ ਜਿਹੜੇ ਉਹ ਆ ਸਕਦੇ ਆ ਜੇ ਮੈਨੂਫੈਕਚਰਿੰਗ ਉੱਧਰਲੇ ਪਾਸੇ ਚਾਲੂ ਹੋ ਜਾਂਦੀ ਆ। ਸੋ ਇਹ ਦੇਖਣ ਵਾਲੀ ਗੱਲ ਹੋਊਗੀ। ਚਾਈਨਾ ਨੇ ਆਸਟ੍ਰੇਲੀਆ ਦੇ ਨੂੰ ਵੀ ਜਿਹੜੀਆਂ ਅੱਖਾਂ ਆ ਉਹਨਾਂ ਨੇ ਦਿਖਾਈਆਂ, ਕਿਉਂਕਿ ਆਸਟ੍ਰੇਲੀਆ ਵਾਲੇ ਵੀ ਇਸ ਦੀ ਇਨਵੈਸਟੀਗੇਸ਼ਨ ਦੀ ਉਹਨਾਂ ਨੇ ਮੰਗ ਕੀਤੀ ਆ ਵੀ ਕੀ ਜਿਸ ਤਰੀਕੇ ਨਾਲ ਅਮਰੀਕਾ ਵਾਲੇ ਜਿਹੜੇ ਉਹ ਆਖ ਰਹੇ ਨੇ। ਸੋ ਇਹ ਦੇਖਣ ਵਾਲੀ ਗੱਲ ਰਹੂਗੀ ਵੀ ਚਾਈਨਾ ਕਿੰਨੇ ਕੁ ਫਰੰਟਸ ਦੇ ਉੱਤੇ ਜਿਹੜੀ ਉਹ ਲੜਾਈ ਕਰ ਸਕਦਾ ਆ। ਚਾਈਨਾ ਨੇ, ਹਰਜੋਤ ਸਿੰਘ ਜੀ ਮਾਫੀ ਚਾਹੁੰਦਾ ਮੈਂ ਵਿੱਚ ਗੱਲ ਕਰ ਰਿਹਾ ਵੀ ਚਾਈਨਾ ਨੇ ਵੱਖ-ਵੱਖ ਮੁਲਕਾਂ ਦੇ ਵਿੱਚ ਬਿਲੀਅਨਸ ਤੇ ਟ੍ਰਿਲੀਅਨ ਡਾਲਰ ਦੀ ਇਨਵੈਸਟਮੈਂਟ ਕਰਕੇ ਉਹਨਾਂ ਮੁਲਕਾਂ ਨੂੰ ਆਪਣੇ ਕਾਬੂ ਦੇ ਵਿੱਚ ਲੈਣ ਦੀ ਜਿਹੜੀ ਉਹ ਕੋਸ਼ਿਸ਼ ਕਰ ਰਿਹਾ ਹੈਗਾ ਆ। ਪਰ ਹੁਣ ਦੇਖਦੇ ਹਾਂ ਵੀ ਇਸ ਤੋਂ ਬਾਅਦ ਦੇ ਵਿੱਚ ਕੀ ਮੁਲਕ ਉਹ ਜਾਗਣਗੇ ਕਿ ਕੀ ਹੋਰ ਮੁਲਕ ਉਹਨਾਂ ਮੁਲਕਾਂ ਨੂੰ ਜਿਹੜਾ ਚਾਈਨਾ ਦੇ ਇਸ ਦਬਾਅ ਤੋਂ ਜਾਂ ਸ਼ਿਕੰਜੇ ਤੋਂ ਬਚਾਉਣ ਦੇ ਵਿੱਚ ਕੋਸ਼ਿਸ਼ਾਂ ਜਿਹੜੀਆਂ ਉਹ ਕਰਨਗੇ। ਇੱਕ ਜਿਹੜੇ ਕਹਿ ਲਓ ਵੀ ਅੰਤਰਰਾਸ਼ਟਰੀ ਜਿਹੜੀ ਕੂਟਨੀਤੀ ਦੇ ਤੌਰ ਦੇ ਉੱਤੇ ਦੇਖਣ ਵਾਲੀਆਂ ਗੱਲਾਂ ਰਹਿਣਗੀਆਂ। ਸੋ ਬਿਲਕੁਲ ਪੋਲੀਟੀਕਲੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਜਿਹੜਾ ਇੰਡੀਆ ਆ ਉਹ USA ਦੇ ਲਾਗੇ ਹੋ ਰਿਹਾ ਆ, ਅਤੇ ਤੁਸੀਂ ਆਸਟ੍ਰੇਲੀਆ ਦੀ ਗੱਲ ਕਰਦੇ ਸੀ। ਇੰਡੀਆ ਵਾਲਿਆਂ ਨੇ ਕੀ ਕੀਤਾ ਆ ਵੀ ਜਿਹੜੀ ਐਂਟੀਬੋਡੀ ਟੈਸਟਿੰਗ ਕਿਟਸ ਸੀਗੀਆਂ ਚਾਈਨਾ ਤੋਂ ਆਉਣੀਆਂ ਸੀਗੀਆਂ ਉਹ ਕੈਂਸਲ ਕਰ ਦਿੱਤਾ ਆਰਡਰ ਜੀ। ਸੋ ਉਹਦੇ ਕਰਕੇ ਜਿਹੜੇ ਚਾਈਨਾ ਦੇ ਆਫੀਸ਼ੀਅਲਸ ਹੈਗੇ ਆ ਉਹਨਾਂ ਨੇ ਇੰਡੀਆ ਨੂੰ ਕਾਫੀ ਜਿਹੜਾ ਕ੍ਰਿਟੀਸਾਈਜ਼ ਕੀਤਾ ਹੈਗਾ ਵੀ ਤੁਸੀਂ ਜਿਹੜੇ ਸਾਡੇ ਤੋਂ ਇਹ ਆਰਡਰ ਕੈਂਸਲ ਕੀਤੇ ਹੈਗੇ। ਭਾਈ ਤੁਹਾਡੇ ਕਿਸੇ ਹੋਰ ਮੁਲਕ ਦੇ ਵਿੱਚ ਚੱਲੇ ਹੈਗੇ ਆ ਟੈਸਟ, ਜਿੰਨੇ ਵੀ ਆ ਸਾਰੇ ਥਾਂ ਤੋਂ ਵਾਪਸ ਇੱਦਾਂ ਹੀ ਲੋਕਾਂ ਨੇ ਉਹ ਕੀਤੇ ਹੈਗੇ ਨੇ। ਉੱਧਰ ਜਿਹੜੇ ਹਰਜੋਤ ਸਿੰਘ ਜੀ ਚਾਈਨਾ ਨੇ ਇਹ ਹੁਣ ਇਸ਼ਾਰਾ ਦੁਨੀਆ ਦੇ ਵਿੱਚ ਕਰਨ ਦੀ ਕੋਸ਼ਿਸ਼ ਕਰ ਰਹੇ ਆ ਵੀ ਸਾਡੇ ਜਿਹੜਾ ਵਾਇਰਸ ਉਹ ਪੂਰੀ ਤਰ੍ਹਾਂ ਕੰਟੇਨਡ ਆ, ਅਤੇ ਉਹਨਾਂ ਨੇ ਮਈ ਦੇ ਅਖੀਰ ਦੇ ਵਿੱਚ 2 ਜਿਹੜੀਆਂ ਲੈਜਿਸਲੇਟਿਵ ਸੰਵਿਧਾਨਿਕ ਜਿਹੜੀਆਂ ਮੀਟਿੰਗਸ ਆ ਉਹ ਉੱਥੇ ਉਹਨਾਂ ਨੇ ਸੱਦੀਆਂ ਹੈਗੀਆਂ। ਦਾ 2 ਸੈਸ਼ਨ ਮੀਟਿੰਗਸ ਜਿਹੜੀਆਂ ਆ ਉਹ ਇਸ ਆਊਟਬ੍ਰੇਕ ਦੇ ਦੌਰਾਨ, ਇਸ ਮਹਾਂਮਾਰੀ ਦੇ ਦੌਰਾਨ ਉਹਨਾਂ ਨੇ ਪੋਸਟਪੋਨ ਅੱਗੇ ਜਿਹੜੀਆਂ ਪਾ ਦਿੱਤੀਆਂ ਸੀਗੀਆਂ, ਅਤੇ ਹੁਣ ਇਸ ਤਰੀਕੇ ਦੇ ਨਾਲ ਦੁਨੀਆ ਦੇ ਵਿੱਚ ਇਸ਼ਾਰਾ ਕਰਨ ਜਾ ਰਹੇ ਮੀਟਿੰਗਾਂ
ਕਰਕੇ ਵੀ ਅਸੀਂ ਜਿਹੜਾ ਵਾਇਰਸ ਆ ਉਸ ਨੂੰ ਪੂਰੀ ਤਰ੍ਹਾਂ ਕਾਬੂ ਦੇ ਵਿੱਚ ਪਾ ਲਿਆ ਜੀ, ਹੈਗਾ ਆ। ਬਿਲਕੁਲ ਪੂਰਾ ਝੂਠ ਬੋਲ ਰਿਹਾ। ਆਪਾਂ ਪਹਿਲਾਂ ਰਿਪੋਰਟ ਵੀ ਸਾਂਝੀਆਂ ਕੀਤੀਆਂ ਸੀ ਵੀ ਕਿਸ ਤਰ੍ਹਾਂ ਉਹ ਜਿਹੜੇ ਫਿਗਰਸ ਆ ਗਲਤ ਦੱਸ ਰਿਹਾ। ਪੂਰੀ ਦੁਨੀਆ ਨੂੰ ਵਕਤ ਪਾ ਦਿੱਤਾ ਹੈਗਾ ਚਾਈਨਾ ਵਾਲਿਆਂ ਨੇ। ਪੂਰੀ ਦੁਨੀਆ ਦੀ ਇਕਨੋਮੀ ਜਿਹੜੀ ਆ ਉਹ ਕ੍ਰੈਸ਼ ਹੋਈ ਹੈਗੀ ਆ। USA ਦੇ ਵਿੱਚ ਤਾਂ ਰਾਜਕਨਵੀਰ ਸਿੰਘ ਜੀ ਬਹੁਤ ਸਾਰੀਆਂ ਮੂਵਮੈਂਟਸ ਚੱਲ ਰਹੀਆਂ ਹੈਗੀਆਂ ਚਾਈਨਾ ਦੇ ਅਗੇਂਸਟ, ਜਿਹੜੇ ਕਾਫੀ ਜਿਹੜੇ ਆਨਲਾਈਨ ਪਟੀਸ਼ਨ ਵੀ ਚੱਲ ਰਹੀਆਂ ਹੈਗੀਆਂ ਵੀ ਸਾਨੂੰ ਚਾਈਨਾ ਦਾ ਜਿਹੜਾ ਸਮਾਨ ਆ ਉਹ ਬਾਈਕਾਟ ਕਰਨਾ ਚਾਹੀਦਾ ਹੈਗਾ ਆ। ਅਤੇ ਚਾਈਨਾ ਦੇ ਅਗੇਂਸਟ ਜਿਹੜੀ ਆ ਨਿੱਕੀ ਹੈਲੀ ਜਿਹੜੀ ਪਹਿਲਾਂ ਸੈਕਟਰੀ ਵੀ ਰਹੀ ਆ UN ਦੀ, ਉਹ ਕਾਫੀ ਵੱਡੀ ਮੂਵਮੈਂਟ ਇੱਕ ਮੈਂ ਆਰਟੀਕਲ ਪੜ੍ਹ ਰਿਹਾ ਸੀ ਉਹਦੇ 'ਚ ਚਲਾ ਰਹੀ ਹੈਗੀ ਆ ਵੀ ਆਪਾਂ ਇਹਨਾਂ ਨੂੰ ਐਕਸਪੋਜ਼ ਕਰਨਾ ਚਾਹੀਦਾ ਵੀ ਇਹਦੇ ਕਰਕੇ ਜਿਹੜਾ ਇੰਨਾ ਜ਼ਿਆਦਾ ਜਿਹੜਾ ਪੂਰੀ ਦੁਨੀਆ ਦਾ ਨੁਕਸਾਨ ਹੋਇਆ ਹੈਗਾ। ਜੀ ਬਿਲਕੁਲ, ਹੁਣ ਇਹ ਸਾਰੀ ਦੀ ਸਾਰੀ ਦੁਨੀਆ ਵਾਲੀ ਜਿਹੜੀ ਸੁੱਟ ਆ ਉਹ ਚਾਈਨਾ ਦੇ ਉੱਤੇ ਜਿਹੜੀ ਉਹ ਕਰ ਰਹੇ ਹੈਗੇ ਨੇ। ਬਿਲਕੁਲ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ, ਉੱਥੇ ਜਿਹੜਾ ਉਹ ਪਨਪਿਆ, ਪਰ ਇਹਦਾ ਮਤਲਬ ਇਹ ਨਹੀਂ ਆ ਵੀ ਬਾਕੀ ਮੁਲਕਾਂ ਦੇ ਕੋਲ ਹੋਰ ਮੌਕਾ ਨਹੀਂ ਸੀਗਾ ਵੀ ਜਿੱਦਾਂ ਆਪਣੇ ਵੀ ਇੱਥੇ ਜੇ ਪਹਿਲੋਂ ਸਖਤ ਕਦਮ ਜਾਂ ਉਹ ਚੀਜ਼ਾਂ ਜਿਹੜੀਆਂ ਮਾਰਚ ਦੀ ਥਾਂ 'ਤੇ ਫਰਵਰੀ 'ਚ ਕੀਤੀਆਂ ਹੁੰਦੀਆਂ ਤਾਂ ਇਹ ਚੀਜ਼ਾਂ ਜਿਹੜੀਆਂ ਹੋਰ ਹੋਣੀਆਂ ਸੀ। ਜਰਮਨੀ ਦੇ ਵਿੱਚ ਲੋਕ ਜਿਹੜੇ ਆ, ਕਿਉਂਕਿ ਹੁਣ ਉੱਥੇ ਉਹਨਾਂ ਨੇ ਬਿਲਕੁਲ ਚੰਗੀ ਤਰ੍ਹਾਂ ਕਾਫੀ ਕਾਬੂ ਕੀਤਾ ਆ। ਬਾਕੀ ਯੂਰਪ ਦੇ ਮੁਲਕਾਂ ਦੇ ਮੁਕਾਬਲੇ ਜਰਮਨੀ ਦੇ ਵਿੱਚ ਕੇਸ ਤਾਂ ਵੱਧ ਹੈਗੇ ਪਰ ਮੌਤਾਂ ਦੀ ਸੰਖਿਆ ਜਿਹੜੀ ਉਹ ਬਹੁਤ ਘੱਟ ਆ। ਉਹਨਾਂ ਨੇ ਜਿਹੜਾ ਲੋਕਡਾਊਨ ਅਤੇ ਹੋਰ ਸਾਰੀਆਂ ਚੀਜ਼ਾਂ ਸਮੇਂ ਰਹਿੰਦੇ ਹੋਏ ਅਤੇ ਸਹੀ ਤਰੀਕੇ ਦੇ ਨਾਲ ਕੀਤੀਆਂ ਅਤੇ ਲੋਕ ਕਹਿੰਦੇ ਆ ਵੀ ਤੁਸੀਂ ਤਾਂ ਸਾਨੂੰ ਐਵੇਂ ਜਿਹੜਾ ਉਹ ਤਾੜੀ ਰੱਖਿਆ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉੱਥੇ ਲੋਕ ਗੱਲ ਕਰ ਰਹੇ ਆ। ਸੋ ਇਹ ਗੱਲਾਂ ਸੁਣਨੀਆਂ ਜਿਹੜੀਆਂ ਉਹ ਮੈਂ ਨਾ ਵੀ ਬੈਟਰ ਆ ਰਾਦਰ ਦੈਨ ਵੀ ਆਪਾਂ ਜਿੱਦਾਂ ਦੇਖ ਰਹੇ ਅਮਰੀਕਾ ਦੇ ਵਿੱਚ 60,000 ਤੋਂ ਲਾਗੇ ਜਿਹੜੀਆਂ ਮੌਤਾਂ ਆ ਉਹ ਆਲਰੇਡੀ ਹੋ ਚੁੱਕੀਆਂ ਹੋਈਆਂ ਨੇ। ਸੋ ਉਹ ਚੀਜ਼ਾਂ ਜਿਹੜੀਆਂ ਹੋਣ ਦੀ ਬਜਾਏ ਸਰਕਾਰ ਨੂੰ ਇੱਦਾਂ ਦੀਆਂ ਗਾਲਾਂ ਕੱਢ ਲਓ ਯਾਰ ਤੁਸੀਂ ਐਵੇਂ ਹੀ ਸਾਨੂੰ ਜਿਹੜਾ ਅੰਦਰ ਬੰਦ ਕਰ ਰੱਖਿਆ, ਪਰ ਇਹ ਆ ਵੀ ਉਹ ਬਸ਼ਰਤੇ ਵੀ ਜਿਹੜਾ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਬਚਾਅ ਹੋਇਆ ਹੋਵੇ। ਸੋ ਇਹ ਵੀ ਇੱਕ ਹਰਜੋਤ ਸਿੰਘ ਜੀ ਸਾਰਿਆਂ ਦੀ ਪੀੜ੍ਹੀ ਥੱਲੇ ਸੋਟਾ ਵੀ ਆਪਾਂ ਤਿਆਰ ਕਿੰਨੇ ਕੁ ਹੈਗੇ ਆ ਇਹਨਾਂ ਸਾਰੀਆਂ ਚੀਜ਼ਾਂ ਦੇ ਲਈ ਵੀ ਜੇ ਕੋਈ ਇਸ ਤਰੀਕੇ ਦਾ ਬਾਇਓਲੋਜੀਕਲ ਚੀਜ਼ ਆਉਂਦੀ ਆ ਜਿਸ ਨੂੰ ਦੇਖਿਆ ਨਹੀਂ ਜਾ ਸਕਦਾ, ਜਿਸ ਨੂੰ ਲੋਕਾਂ ਦੇ ਮਨਾਂ ਦੇ ਵਿੱਚ ਅਜੇ ਵੀ ਉਸ ਦੇ ਪ੍ਰਤੀ ਕਈ ਤਰੀਕੇ ਦੇ ਵਹਿਮ ਹੈਗੇ ਆ ਵੀ ਉਸ ਦੇ ਨਾਲ ਨਜਿੱਠਣਾ ਕਿੱਦਾਂ ਹੈਗਾ ਆ। ਅਗਲੀ ਖਬਰ ਸਾਂਝੀ ਕਰਦੇ ਜਾਈਏ, ਖਾਸ ਕਰਕੇ ਜਿਹੜੇ ਸੀਨੀਅਰ ਸੈਂਟਰ ਹੋਮਸ ਹੈਗੇ ਆ ਅਮਰੀਕਾ ਨਹੀਂ ਪੂਰੀ ਦੁਨੀਆ ਦੇ ਵਿੱਚ ਜਿੱਥੇ ਜਿੱਥੇ ਵੀ ਸੀਨੀਅਰ ਸੈਂਟਰਸ ਹੋਮ ਸੀਗੇ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੇ ਵਿੱਚ ਲੋਕਾਂ ਦੀਆਂ ਜਿਹੜੀਆਂ ਮੌਤਾਂ ਹੋਈਆਂ ਹੈਗੀਆਂ ਆ। ਮੈਸਾਚੂਸੇਟਸ ਤੋਂ ਇੱਕ ਖਬਰ ਆ ਰਹੀ ਆ, ਮੈਸਾਚੂਸੇਟਸ ਦੇ ਵਿੱਚ ਇੱਕ ਵੈਟਰਨਸ ਦਾ ਜਿਹੜਾ ਹੋਮ ਸੀਗਾ ਹੋਮ ਕੇਅਰ ਸੈਂਟਰ, ਉੱਥੇ 70 ਜਾਣਿਆਂ ਦੀ ਜਿਹੜੀ ਮੌਤ ਹੋਈ ਹੈਗੀ ਆ। ਹੁਣ ਉਹਦੀ ਇਨਵੈਸਟੀਗੇਸ਼ਨ ਵੀ ਸ਼ੁਰੂ ਕੀਤੀ ਆ। ਤੁਸੀਂ ਦੇਖੋ ਵੀ ਇਹ ਸਾਰੇ ਜਿਹੜੇ ਵੈਟਰਨਸ ਫੌਜੀ ਸੀ ਵਿਚਾਰੇ ਲੜਦੇ ਰਹੇ ਆਪਣੇ ਮੁਲਕ ਦੇ ਲਈ ਅਤੇ ਉਹਨਾਂ ਨੂੰ ਜਿਹੜੇ ਆ ਬਚਾ ਨਹੀਂ ਸਕੇ। ਸੋ ਇਸੇ ਤਰ੍ਹਾਂ ਅਮਰੀਕਾ ਦੇ ਵਿੱਚ 15,000 ਦੇ ਕਰੀਬ ਸੀਨੀਅਰ ਸੈਂਟਰਸ ਹੈਗੇ ਆ। ਸਾਰਿਆਂ ਦੇ ਵਿੱਚ ਕਹਿੰਦੇ ਪਈ ਆਲਮੋਸਟ ਹਰ ਇੱਕ ਰਿਸ਼ਤੇਦਾਰ ਨੂੰ ਆਉਣਾ ਜਾਣਾ ਬੰਦ ਕੀਤਾ ਹੋਇਆ ਸੀ। ਸਭ ਤੋਂ ਪਹਿਲਾਂ ਸਿਆਟਲ 'ਚ ਸ਼ੁਰੂ ਹੋਇਆ ਸੀ, ਉਹ ਵੀ ਸੀਨੀਅਰ ਸੈਂਟਰ ਹੀ ਸੀ ਜਿੱਥੋਂ ਮੌਤਾਂ ਦੀ ਗਿਣਤੀ ਸ਼ੁਰੂ ਹੋਈ ਸੀ ਕਰੋਨਾ ਵਾਇਰਸ ਨੂੰ ਲੈ ਕੇ। ਅਤੇ ਬਹੁਤ ਸਾਰੀਆਂ ਜਿਹੜੀਆਂ ਆ ਅਫਵਾਹਾਂ ਵੀ ਉੱਡ ਰਹੀਆਂ ਹੈਗੀਆਂ ਪਈ ਕਿਤੇ ਇਹ ਤਾਂ ਨਹੀਂ ਵੀ ਜਿਹੜੇ ਸੀਨੀਅਰਸ ਆ ਉਹਨਾਂ ਨੂੰ ਜਾਣ ਬੁੱਝ ਕੇ ਠੀਕ ਨਹੀਂ ਕੀਤਾ ਜਾ ਰਿਹਾ। UK ਦੇ ਵਿੱਚ ਤਾਂ ਆਲਰੇਡੀ ਕਹਿੰਦੇ ਇਨਵੈਸਟੀਗੇਸ਼ਨ ਹੋਣੀ ਵੀ ਸ਼ੁਰੂ ਹੋ ਗਈ ਆ। UK ਦੇ ਵਿੱਚ ਰਾਜਕਨਵੀਰ ਸਿੰਘ ਜੀ ਜਿਹੜੇ ਸੀਨੀਅਰਸ ਆ ਉੱਥੇ ਉਹਨਾਂ ਦੀਆਂ ਪੈਨਸ਼ਨਸ ਕਾਫੀ ਹੈਗੀਆਂ ਆ, ਉਹਨਾਂ ਨੂੰ ਡਬਲ ਟ੍ਰਿਪਲ ਪੈਨਸ਼ਨਸ ਲੱਗਦੀਆਂ ਹੈਗੀਆਂ। ਇੱਕ ਤਾਂ ਗੌਰਮੈਂਟ ਦਿੰਦੀ ਆ, ਇੱਕ ਪਹਿਲਾਂ ਉਹ ਬਹੁਤ ਸਾਰੇ ਜਿਹੜੀਆਂ ਕੰਪਨੀਆਂ 'ਚ ਕੰਮ ਕਰਦੇ ਸੀ ਜਿਸ ਤਰ੍ਹਾਂ ਕੋਈ ਫੋਰਡ ਆ ਜਾਂ ਹੋਰ, ਉਹਨਾਂ ਨੂੰ ਕੰਪਨੀਆਂ ਦੀ ਜਿਹੜੀ ਯੂਨੀਅਨ ਦੀ ਪੈਨਸ਼ਨ ਹੁੰਦੀ ਸੀ। ਸੋ ਉੱਥੇ ਹੁਣ ਬਹੁਤ ਜ਼ਿਆਦਾ ਆਮ ਜਿਹੜੀ ਲੋਕਾਂ ਦੇ ਵਿੱਚ ਗੱਲ ਚੱਲ ਰਹੀ ਆ ਵੀ ਇਹ ਕਿਤੇ ਜਾਣ ਬੁੱਝ ਕੇ ਤਾਂ ਨਹੀਂ ਸਰਕਾਰਾਂ ਜਿਹੜੇ ਸੀਨੀਅਰਸ ਹੈਗੇ ਆ ਉਹਨਾਂ ਨੂੰ ਚੱਜ ਨਾਲ ਨਹੀਂ ਟਰੀਟ ਕਰ ਰਹੀਆਂ ਵੀ ਜਿਹੜੀ ਸਾਨੂੰ ਪੈਨਸ਼ਨਸ ਇਹਨਾਂ ਨੂੰ ਦੇਣੀ ਪੈ ਰਹੀ ਹੈਗੀ ਆ। ਸੋ ਇਹ ਗੱਲ USA ਦੇ ਵਿੱਚ ਵੀ ਕਾਫੀ ਫੈਲ ਰਹੀ ਹੈਗੀ ਆ। ਜਿਨ੍ਹਾਂ ਦੇ ਰਿਸ਼ਤੇਦਾਰ ਸੀਨੀਅਰ ਸੈਂਟਰਸ 'ਚ ਹੈਗੇ ਆ ਉਹ ਲੋਕ ਬਹੁਤ ਅਪਸੈਟ ਹੈਗੇ ਆ ਵੀ ਸਾਨੂੰ ਕਿਸ ਤਰ੍ਹਾਂ ਨਹੀਂ ਇਨਫੋਰਮ ਕੀਤਾ ਗਿਆ। ਆਪਾਂ ਦੱਸਿਆ ਸੀ ਨਿਊ ਜਰਸੀ ਦੇ ਵਿੱਚ ਪਿੱਛੇ ਜਿਹੇ ਇੱਕ ਸੀਨੀਅਰ ਸੈਂਟਰ 'ਚ ਕਿੰਨੀਆਂ ਬੋਡੀਜ਼ ਜਿਹੜੀਆਂ ਮਿਲੀਆਂ ਸੀਆਂ ਅਤੇ ਉਹ ਸੈਂਟਰ ਦੇ ਇੰਪਲਾਈ ਨੇ ਗੱਲ ਲੀਕ ਕੀਤੀ ਸੀ ਵੀ ਅਸੀਂ ਤਾਂ ਜੀ ਇਹ ਬੋਡੀਜ਼ ਇੱਕ ਰੂਮ ਦੇ ਵਿੱਚ ਰੱਖੀ ਜਾਂਦੇ ਹੈਗੇ ਆ। ਸੋ ਦੇਖੋ ਇੱਦਾਂ ਦੀ ਜਿਹੜੀ ਸਿਚੁਏਸ਼ਨ ਹੈ ਪਿਛਲੇ ਮਹੀਨਿਆਂ 'ਚ ਇਕੱਲੇ ਅਮਰੀਕਾ ਨਹੀਂ ਪੂਰੀ ਦੁਨੀਆ ਦੇ ਵਿੱਚ ਹੀ ਬਣੀ ਹੈਗੀ ਆ। ਜੀ ਬਿਲਕੁਲ। ਉੱਦਾਂ ਵੈਸੇ ਆਪਾਂ ਇਟਲੀ ਦੇ ਕਈ ਡਾਕਟਰਾਂ ਦੀਆਂ ਉਦੋਂ ਵੀ ਗੱਲਾਂ ਸੁਣੀਆਂ ਸੀਗੀਆਂ ਵੀ ਜੇ ਕੋਈ ਮੋਹਰੇ ਨੌਜਵਾਨ ਆ ਅਤੇ ਮੋਹਰੇ ਬਜ਼ੁਰਗ ਆ ਅਤੇ ਅਸੀਂ ਵੈਂਟੀਲੇਟਰ ਜਿਹੜਾ ਉਹ ਨੌਜਵਾਨ ਨੂੰ ਬਚਾਉਣ ਦੇ ਵੱਲ ਜਿਹੜਾ ਉਹ ਰੱਖਾਂਗੇ। ਪਰ ਇਹ ਹੁਣ ਬੜੀ ਚਿੰਤਾ ਦੀ ਗੱਲ ਹੈ ਜੇ ਉਹ ਇੱਦਾਂ ਸੋਚ ਰਹੇ ਜਿਹੜੇ ਉਹ ਹੋਣਗੇ ਵੀ ਬਜ਼ੁਰਗਾਂ ਨੂੰ ਜਿਹੜਾ ਉਹ ਨਾ ਜਿਹੜਾ ਉਹ ਕੀਤਾ ਜਾਵੇ। ਅਜੇ ਹਾਲ ਦੀ ਘੜੀ ਇਸ ਦੇ ਵਿੱਚ ਇਹ ਸਿਰਫ ਅਫਵਾਹਾਂ ਨੇ, ਕੌਨਸਪੀਰੇਸੀਜ਼ ਨੇ,
ਇਸ ਨੂੰ ਜਿਹੜਾ ਉਹ ਮੰਨਿਆ ਨਾ ਜਾਵੇ ਜਿੰਨੀ ਦੇਰ ਤੱਕ ਇਸ ਦੇ ਉੱਤੇ ਕੋਈ ਰਿਪੋਰਟ ਆ ਉਹ ਜੀ। ਨਹੀਂ ਆਉਂਦੀ ਪਰ ਤੁਸੀਂ ਦੇਖੋ ਨਾ, ਇੱਕ ਵੈਟਰਨ ਸੈਂਟਰ ਹੈਗਾ ਜਿੱਥੇ 70 ਜਣਿਆਂ ਦੀ ਮੌਤ ਹੋ ਗਈ ਇੱਕ ਸੈਂਟਰ ਦੇ ਵਿੱਚ, ਹਨਾ। ਸੋ ਫੌਜੀਆਂ ਦਾ ਸੈਂਟਰ, ਤੇ ਉੱਥੇ ਤਾਂ ਵੈਸੇ ਵੀ ਜਿਹੜੇ ਡਾਕਟਰਸ ਆ ਵਧੀਆ ਹੋਣੇ ਚਾਹੀਦੇ ਹੈਗੇ ਆ ਜਿੱਥੇ ਸੈਂਟਰ ਬਿਲਕੁਲ ਵੈਟਰਨ ਅਫੇਅਰਸ ਦੇ ਜੀ। ਤਾਂ ਜ਼ਰੂਰ ਡਾਕਟਰ ਹੁੰਦੇ ਆ, ਪਰ ਆਪਾਂ ਤਾਂ ਉਸ ਤੋਂ ਪਹਿਲਾਂ ਕਿੰਨੇ ਵਾਰੀ ਦੇਖਿਆ ਵੀ ਜਦੋਂ ਨਾਰਮਲ ਕੰਡੀਸ਼ਨਸ ਦੇ ਵਿੱਚ ਕਿੰਨੇ ਵੈਟਰਨ ਜਿਹੜੇ ਮਰ ਰਹੇ ਸੀਗੇ, ਉਦੋਂ ਤਾਂ ਨਹੀਂ ਸੀ ਉਹ ਦੇਖ ਰੇਖ ਜਿਹੜੀ ਉਹ ਚੰਗੀ ਤਰ੍ਹਾਂ ਕਰ ਰਹੇ। ਹੁਣ ਤਾਂ ਹਾਲਾਤ ਅੱਗੇ ਨਾਲ ਵੀ ਜਿਹੜੇ ਉਹ ਬੱਤਰ ਹੋਏ ਪਏ ਨੇ। ਸੋ ਇਹ ਤਾਂ ਇਹਨਾਂ ਤੋਂ ਅਜਿਹੀਆਂ ਉਮੀਦਾਂ ਜਿਹੜੀਆਂ ਰੱਖਣੀਆਂ ਇਹ ਵੀ ਐਵੇਂ ਹੀ ਜਿਹੜੀ ਸੋਚਣ ਵਾਲੀ ਗੱਲ ਆ। ਇੱਕ ਜਿਹੜਾ ਹਰਜੋਤ ਸਿੰਘ ਜੀ ਆਪਾਂ ਨੂੰ ਬਾਰ-ਬਾਰ ਬਹੁਤ ਸਾਰੇ ਜਿਹੜੇ ਸਰੋਤੇ ਆਪਾਂ ਨੂੰ ਕਾਲ ਵੀ ਕਰ ਰਹੇ ਆ, ਸਵਾਲ ਵੀ ਪੁੱਛ ਰਹੇ ਆ, ਈਮੇਲਸ ਵੀ ਆ ਰਹੀਆਂ ਨੇ ਵੀ ਜਿਹੜੇ ਅਜੇ ਵੀ ਇੰਡੀਆ ਦੇ ਵਿੱਚ ਸਟਕ ਹੈਗੇ ਨੇ ਵੀ ਉਹ ਕੀ ਕਰ ਸਕਦੇ ਨੇ, ਜਿਹੜੇ ਖਾਸ ਕਰਕੇ ਅਮਰੀਕਨ ਸਿਟੀਜ਼ਨ ਜਾਂ ਗ੍ਰੀਨ ਕਾਰਡ ਹੋਲਡਰ ਆ। ਦੇਖੋ ਜਿਹੜੇ ਤੇ ਹੈਗੇ ਆ ਗ੍ਰੀਨ ਕਾਰਡ ਹੋਲਡਰ, ਉਹ ਤੁਸੀਂ ਹੈਗੇ ਨਾਗਰਿਕ ਉਸੇ ਮੁਲਕ ਦੇ ਜਿੱਥੇ ਇਸ ਟਾਈਮ ਬੈਠੇ ਹੋਏ ਹੋ। ਜੇ ਇੰਡੀਆ ਦੇ ਹੈਗੇ ਆ, ਸੋ ਅਮਰੀਕਾ ਦੇ ਤੁਸੀਂ ਨਾਗਰਿਕ ਨਹੀਂ ਆ। ਅਮਰੀਕਾ ਨੇ ਸਭ ਤੋਂ ਪਹਿਲਾਂ ਜਿਹੜੇ ਆ ਉਹ ਆਪਣੇ ਜਿਹੜੇ ਸਿਟੀਜ਼ਨਸ ਹੈਗੇ ਆ ਉਹਨਾਂ ਨੂੰ ਉੱਥੋਂ ਕੱਢਣ ਦੀ ਕੋਸ਼ਿਸ਼ ਕਰਨੀ ਹੈ। ਤੁਹਾਡੀ ਉਹਨਾਂ ਦੇ ਮੁਕਾਬਲੇ ਪ੍ਰਾਇੋਰਟੀ ਜਿਹੜੀ ਉਹ ਥੱਲੇ ਹੈਗੀ ਆ। ਨੋ ਡਾਊਟ ਤੁਸੀਂ ਉਹ ਜਿਹੜੀਆਂ ਬਾਰ-ਬਾਰ ਜਿਹੜੀ ਉਹਨਾਂ ਨੇ ਫਾਰਮ ਦਿੱਤਾ ਉਹਨੂੰ ਭਰਿਆ ਵੀ ਹੋਊਗਾ, ਹੋ ਸਕਦਾ ਭਰ ਵੀ ਦਿੱਤਾ ਹੋਵੇ, ਪਰ ਜਿਹੜੀਆਂ ਈਮੇਲਸ ਆ ਪਹਿਲੋਂ ਉਹਨਾਂ ਨੇ ਉਹਨਾਂ ਸਿਟੀਜ਼ਨਸ ਨੂੰ ਹੀ ਜਿਹੜੀਆਂ ਉਹਨਾਂ ਨੇ ਕਰਨੀਆਂ। ਇਹ ਚੀਜ਼ ਹੁਣ ਹੌਲੀ-ਹੌਲੀ ਸਪਸ਼ਟ ਹੋ ਰਹੀ ਆ। ਪਹਿਲੋਂ ਉਹਨਾਂ ਨੇ ਆਖਿਆ ਸੀਗਾ ਹਾਂ ਜੇ ਕਿਸੇ ਦੀ ਮੈਡੀਕਲ ਕੰਡੀਸ਼ਨ ਵਾਲੀ ਚੀਜ਼ ਹੈਗੀ ਆ ਜਾਂ ਜਿਨ੍ਹਾਂ ਦੇ ਨਾਲ ਜਿਹੜੇ ਉਹ ਬੱਚੇ ਹੈਗੇ ਆ ਅਸੀਂ ਉਹਨਾਂ ਨੂੰ ਤਰਜੀਹ ਜਿਹੜੀ ਉਹ ਦੇ ਸਕਦੇ ਹਾਂ। ਪਰ ਮੈਨੂੰ ਲੱਗਦਾ ਜਿੱਦਾਂ ਦੇ ਹਾਲਾਤ ਬਣਦੇ ਜਾ ਰਹੇ ਆ, ਲੋਕਡਾਊਨ ਉੱਥੇ ਵੀ ਵੱਧਦਾ ਜਾ ਰਿਹਾ ਆ, ਇੱਧਰ ਵੀ ਜਿਹੜਾ ਸਭ ਕੁਝ ਪੂਰੀ ਤਰੀਕੇ ਦੇ ਨਾਲ ਕਾਬੂ ਜਿਹੜਾ ਅਜੇ ਤੱਕ ਨਹੀਂ ਆ ਰਿਹਾ, ਪਰ ਉਸ ਦੇ ਵੱਲ ਨੂੰ ਆਪਾਂ ਵੱਧ ਰਹੇ ਹਾਂ। ਸੋ ਅਮਰੀਕਾ ਦੇ ਸਟੇਟ ਡਿਪਾਰਟਮੈਂਟ ਆ ਉਹਨਾਂ ਨੇ ਹੁਣ ਤੱਕ 60,000 ਤੋਂ ਵੱਧ ਜਿਹੜੇ ਅਮਰੀਕੀ ਨਾਗਰਿਕ ਤੇ ਉਹਨਾਂ ਦੇ ਵਿੱਚ ਕਈ ਗ੍ਰੀਨ ਕਾਰਡ ਹੋਲਡਰ ਵੀ ਪਹਿਲਾਂ ਜਿਹੜੇ ਉਹ ਆ ਚੁੱਕੇ ਨੇ। ਸੋ ਉਹਨਾਂ ਨੇ ਟਰਾਈ ਜਿਹੜੀ ਉਹਨਾਂ ਦੀ ਹੈਗੀ ਹੈ ਵੀ ਉਹਨਾਂ ਨੂੰ ਆਪਾਂ ਲੈ ਕੇ ਆਈਏ। ਪਰ ਜਦੋਂ ਆਪਾਂ ਪ੍ਰਾਇੋਰਟੀ ਦੇਖਦੇ ਹਾਂ ਵੀ ਕਿਹਦਾ ਜਿਹੜਾ ਪਾਲਾ ਭਾਰੀ ਆ, ਉਹ ਸਿਟੀਜ਼ਨ ਦਾ ਪਾਲਾ ਭਾਰੀ ਆ ਗ੍ਰੀਨ ਕਾਰਡ ਦੇ ਮੁਕਾਬਲੇ। ਜਿਹੜੇ ਗ੍ਰੀਨ ਕਾਰਡ ਵਾਲੇ ਹੁਣ ਇਸ ਟਾਈਮ ਸਟਕ ਨੇ ਉਹਨਾਂ ਨੂੰ ਭਾਈ ਇੰਤਜ਼ਾਰ ਤੋਂ ਇਲਾਵਾ ਹੋਰ ਕੁਛ ਨਹੀਂ ਜਿਹੜਾ ਉਹ ਤੁਸੀਂ ਕਰ ਸਕਦੇ, ਅਨਲੈਸ ਜਿਹੜੀਆਂ ਆ ਉੱਥੇ ਫਲਾਈਟਾਂ ਚੱਲਣੀਆਂ ਸ਼ੁਰੂ ਹੋ ਜਾਣਗੀਆਂ, ਉਧਰੋਂ ਲਾਕਡਾਊਨ ਮੁੱਕੇ, ਇੱਧਰ ਜਿਹੜੇ ਆ ਉਹ ਓਕੇ ਕਰਨ। ਸੋ ਉਸ ਦੇ ਲਈ ਜਿਹੜਾ ਫਿਰ ਤੁਹਾਨੂੰ ਆਪਾਂ ਨੂੰ ਇੰਤਜ਼ਾਰ ਕਰਨਾ ਪੈਣਾ ਆ। ਬਹੁਤ ਸਾਰੇ ਲੋਕਾਂ ਦੀਆਂ ਜੌਬਾਂ ਵੀ ਇਹਦੇ ਕਰਕੇ ਖਤਰੇ 'ਚ ਹੋਣਗੀਆਂ, ਪਰ ਇਹ ਆ ਵੀ ਹੁਣ ਸਮੇਂ ਦੀ ਜਿਹੜੀ ਉਹ ਮਾਰ ਅਜਿਹੀ ਪਈ ਆ, ਉਸ ਦੇ ਵਿੱਚ ਕੋਈ ਵੀ ਜਿਹੜਾ ਉਹ ਬਚਿਆ ਨਹੀਂ ਹੈਗਾ। ਸੋ ਬਿਲਕੁਲ ਕੁਛ ਕੁ ਐਕਸੈਪਸ਼ਨਸ ਉਹ ਮੈਂ ਸੁਣਿਆ ਸੀ ਦਿੰਦੇ ਹੈਗੇ ਕਈ ਵਾਰੀ, ਹਸਬੈਂਡ ਵਾਈਫ ਜੇ ਗ੍ਰੀਨ ਕਾਰਡ ਹੈਗੇ ਆ, ਜਾਂ ਕੋਈ ਕਿਸੇ ਜਿਹੜਾ ਸਿੱਕ ਆ ਬੰਦਾ, ਜਾਂ ਜਿਹੜਾ ਦਵਾਈ ਲੈਂਦਾ ਸੀ ਉਹ ਕਹਿੰਦਾ ਵੀ ਮੇਰੀ ਦਵਾਈ ਖਤਮ ਹੋ ਗਈ ਹੈਗੀ। ਕਿਉਂਕਿ ਇੰਡੀਆ 'ਚ ਵੀ ਆਪਾਂ ਦੇਖਿਆ ਸੀ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਖਬਰਾਂ ਆ ਰਹੀਆਂ ਸੀਆਂ ਵੀ ਜਿਹੜੀਆਂ ਉੱਥੇ ਜਿਹੜੇ ਮੈਡੀਕਲ ਸੈਂਟਰਸ ਆ ਉੱਥੋਂ ਈਵਨ ਆਮ ਦਵਾਈ ਵੀ ਨਹੀਂ ਮਿਲ ਰਹੀ ਸੀ, ਜਿੱਦਾਂ ਡਾਇਬਟੀਜ਼ ਵਗੈਰਾ ਦੀ। ਸੋ ਇੱਕ ਜ਼ਰੂਰ ਬੇਨਤੀ ਆ, ਆਪਾਂ ਪੰਜਾਬੀ ਰੇਡੀਓ USA ਵੱਲੋਂ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਆ, ਅਸੀਂ ਰੌਲਾ ਬਹੁਤ ਪਾਇਆ ਪਰ ਕਈ ਵਾਰੀ ਬੰਦੇ ਜਿਹੜੇ ਸੀਰੀਅਸ ਨਹੀਂ ਲੈਂਦੇ ਹੈਗੇ, ਬਹੁਤ ਸਾਰੇ ਆਏ ਵੀ ਹੈਗੇ ਆ। ਪਹਿਲੇ ਦਿਨ ਤੋਂ ਹੀ ਅਸੀਂ ਰੌਲਾ ਪਾਉਣਾ ਸ਼ੁਰੂ ਕਰਤਾ ਸੀ ਵੀ ਭਾਈ ਇਮੀਡੀਏਟਲੀ ਸਟੈਪ ਪ੍ਰੋਗਰਾਮ ਦੇ ਅੰਡਰ ਰਜਿਸਟਰ ਹੋਵੋ। ਸੋ ਹਜ਼ਾਰਾਂ ਦੇ ਹਿਸਾਬ ਨਾਲ ਲੋਕ ਆਏ ਵੀ ਆ। ਸੋ ਸਭ ਤੋਂ ਗੁੱਡ ਪਾਰਟ ਇਹ ਸੀ, ਈਵਨ ਤੋਂ ਉਹਨਾਂ ਨੇ ਕਹਿੰਦੇ ਵੀ ਅਸੀਂ ਹੋ ਸਕਦਾ ਵੀ $2,000 ਤੱਕ ਟਿਕਟ ਲਵਾਂਗੇ, ਪੈਸੇ ਕਿਸੇ ਤੋਂ ਪੈਸੇ ਨਹੀਂ ਲਾਏ, ਉਹ ਕਹਿੰਦੇ ਸੀ ਬਾਅਦ ਚ ਬਿੱਲ ਕਰ ਦਾਂਗੇ, ਕੋਈ ਨਹੀਂ। ਇਹ ਵੀ ਗੱਲ ਚੱਲਦੀ ਸੀ ਵੀ ਸ਼ਾਇਦ ਜਿਹੜੇ ਸੀਨੀਅਰ ਸਿਟੀਜ਼ਨਸ ਆ ਉਹਨਾਂ ਨੂੰ ਅਸੀਂ ਮਾਫ ਵੀ ਕਰ ਦਾਂਗੇ। ਸੋ ਪਲੀਜ਼ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਹੈਗੇ, ਤੁਹਾਡੇ ਹੋਰ ਕੋਈ ਦੋਸਤ ਮਿੱਤਰ ਆ, ਕਈ ਪਤਾ ਨਹੀਂ ਕਿਹੜੀ ਦੁਨੀਆ 'ਚ ਲੋਕ ਰਹਿੰਦੇ ਆ, ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਹੈਗਾ। ਸਾਨੂੰ ਕੱਲ ਵੀ ਕਾਲ ਆਈ ਸੀ, ਅੱਛਾ ਜੀ ਮੈਨੂੰ ਤਾਂ ਪਤਾ ਹੀ ਨਹੀਂ ਵੀ ਇੱਦਾਂ ਵੀ ਆ ਸਕਦੇ ਆ। ਸੋ ਭਾਈ ਆਪਣੀ ਕਮਿਊਨਿਟੀ ਨਾਲ, ਆਪਣੇ ਦੋਸਤਾਂ ਮਿੱਤਰਾਂ ਨਾਲ, ਆਪਣੀ ਮਾਂ ਭਾਸ਼ਾ ਨਾਲ ਜੁੜੇ ਰਿਹਾ ਕਰੋ। ਸੋ ਆਪਾਂ ਪੰਜਾਬੀ ਰੇਡੀਓ USA ਇਕੱਲਾ ਰੇਡੀਓ ਸਟੇਸ਼ਨ ਨਹੀਂ ਹੈਗਾ, ਆਪਾਂ ਜਿਹੜੀ ਆਪਣੀ ਕਮਿਊਨਿਟੀ ਦਾ ਹਰ ਇਸ਼ੂ ਹੁੰਦਾ ਆ ਉਹ ਆਪਾਂ ਚੱਕਦੇ ਰਹਿੰਦੇ ਆ। ਜਿੱਥੇ ਆਪਣੀ ਕਮਿਊਨਿਟੀ ਦੀ ਕੋਈ ਫਾਇਦੇ ਦੀ ਗੱਲ ਹੁੰਦੀ ਆ ਉਹ ਆਪਾਂ ਦੱਸਦੇ ਰਹਿੰਦੇ ਆ। ਸੋ ਪਲੀਜ਼ ਚਾਹੇ ਤੁਸੀਂ ਗ੍ਰੀਨ ਕਾਰਡ ਹੋਲਡਰ ਆ, ਚਾਹੇ ਕੁਛ ਵੀ ਆ, ਰਜਿਸਟਰ ਜ਼ਰੂਰ ਕਰਾ ਲਓ। ਕਈ ਲੋਕ ਆਪਾਂ ਨੂੰ ਕਾਲਾਂ ਆਈਆਂ ਸੀ, ਉਹ ਇਸ ਕਰਕੇ ਹੀ ਬੈਠੇ ਆ ਵੀ ਨਹੀਂ ਯਾਰ ਨਹੀਂ ਤਾਂ $2,000 ਦੀ ਟਿਕਟ ਲੈਣੀ ਆ, ਗਾਹਾਂ ਨੂੰ ਟਿਕਟਾਂ ਸਸਤੀਆਂ ਹੋ ਜਾਣੀਆਂ। ਉਹ ਹੁਣ ਭੁੱਲ ਜਾਓ। ਆਪਾਂ ਜਿੰਨੀਆਂ ਵੀ ਏਅਰਲਾਈਨ ਇੰਡਸਟਰੀ ਦੀਆਂ ਖਬਰਾਂ ਪੜ੍ਹਦੇ ਆ, ਕਹਿੰਦੇ ਵੀ ਟਿਕਟਾਂ ਆਲਮੋਸਟ ਡਬਲ ਟੂ ਟ੍ਰਿਪਲ ਪ੍ਰਾਈਸ ਹੋਊਗੀਆਂ, ਕਿਉਂਕਿ ਉਨੇ ਜਹਾਜ਼ ਭਰ ਕੇ ਨਹੀਂ ਆਣੇ, ਕਿਉਂਕਿ ਉਹਨਾਂ ਨੇ ਸੋਸ਼ਲ ਡਿਸਟੈਂਸ ਰੱਖਣਾ ਪੈਣਾ ਆ। ਪਹਿਲੀ ਗੱਲ ਤਾਂ ਇਹ ਵੀ ਖਬਰਾਂ ਆ ਰਹੀਆਂ ਵੀ ਹੋ ਸਕਦਾ ਜੁਲਾਈ ਤੱਕ ਵੀ ਫਲਾਈਟਾਂ ਜਿਹੜੀਆਂ ਇੰਡੀਆ ਤੋਂ ਨਾ ਚੱਲਣ। ਸੋ ਪਲੀਜ਼ ਰਜਿਸਟਰ ਜ਼ਰੂਰ ਸਟੇਟ ਡਿਪਾਰਟਮੈਂਟ ਦੇ ਨਾਲ, ਉੱਥੇ ਆਪਣੀ ਜਿਹੜੀ ਆ ਅੰਬੈਸੀ
ਸਟੈਪ ਪ੍ਰੋਗਰਾਮ ਦੇ ਅੰਡਰ ਹੋ ਜਾਓ। ਸੋ ਹੋਪਫੁਲੀ ਮੇਬੀ ਜੇ ਇੰਡੀਆ ਵਾਲੇ ਇਧਰੋਂ ਜਹਾਜ਼ ਲਿਜਾਣੇ ਸ਼ੁਰੂ ਕਰ ਦੇਣ, ਇੰਡੀਆ ਨੇ ਤਾਂ ਮੈਂ ਸੁਣਿਆ ਨਹੀਂ ਕੋਈ ਇੱਥੋਂ ਦੀ ਵੀ ਜਹਾਜ਼ ਲੈ ਕੇ ਗਏ ਹੋਣ, ਉਹਨਾਂ ਨੇ ਵੀ ਇਨਫੋਰਮੇਸ਼ਨ ਇਕੱਠੀ ਕਰਨੀ ਸ਼ੁਰੂ ਕੀਤੀ ਆ ਉੱਥੇ ਜਿਹੜੇ ਮੈਜਿਸਟ੍ਰੇਟ ਜਿਹੜੇ ਉਹ ਪੱਧਰ ਦੇ ਉੱਤੇ, ਜਿਹੜੇ ਜ਼ਿਲ੍ਹੇ ਪੱਧਰ ਦੇ ਉੱਤੇ, ਅਤੇ ਇੱਥੇ ਜਿਹੜੇ ਇੰਡੀਅਨਸ ਇੱਥੇ ਸਟਕ ਹੈਗੇ ਨੇ, ਜਿਹੜੇ ਉਹ ਵਾਪਸ ਜਾਣਾ ਚਾਹੁੰਦੇ ਨੇ, ਉਹ ਇੱਥੇ ਦੀ ਜਿਹੜੀ ਇੰਡੀਅਨ ਅੰਬੈਸੀ ਆ ਉਹਨਾਂ ਦੇ ਨਾਲ ਸੰਪਰਕ ਕਰੋ, ਕਿਉਂਕਿ ਰਾਈਟ ਨਾਓ ਜਦੋਂ ਤੁਸੀਂ ਬੇਗਾਨੇ ਮੁਲਕ ਦੇ ਵਿੱਚ ਹੁੰਦੇ ਆ, ਤੁਹਾਡੇ ਲਈ ਮੁਲਕ ਜਿਹੜਾ ਆ ਤੁਹਾਡਾ ਮੁਲਕ ਆ, ਉਸ ਬੇਗਾਨੇ ਮੁਲਕ ਦੇ ਵਿੱਚ ਉਹ ਅੰਬੈਸੀ ਹੋਈ ਹੁੰਦੀ ਆ। ਸੋ ਉੱਥੇ ਦੀ ਜਿਹੜੀ ਤੁਹਾਡੀ ਮੁਲਕ ਦੀ ਅੰਬੈਸੀ ਆ ਉਸ ਦੇ ਨਾਲ ਕਰੋ। ਸੋ ਇਹ ਹੁਣ ਦੇਖੋ ਨੋ ਡਾਊਟ ਡਾਲਰ ਤਾਂ ਜਿਹੜੇ ਇਸ ਦੇ ਵਿੱਚ ਵੱਧ ਜਿਹੜੇ ਉਹ ਲੱਗ ਰਹੇ ਆ, ਇਸ ਦੇ ਵਿੱਚ ਹੁਣ ਹਾਲ ਦੀ ਘੜੀ ਇਹ ਵੀ ਆ ਜਾਓ, ਬਾਅਦ ਦੇ ਵਿੱਚ ਇਸ ਦੇ ਉੱਤੇ ਹੁਣ ਵਿਚਾਰ ਚਰਚਾ ਨਾਲ ਦੇ ਨਾਲ ਹੋਣੀ ਚਾਹੀਦੀ ਆ। ਤੁਸੀਂ ਦੇਖੋ ਅੱਜ ਕੱਲ੍ਹ ਜ਼ਮਾਨਾ ਹੈਗਾ ਸੋਸ਼ਲ ਮੀਡੀਆ ਦਾ, ਨਾਲ ਦੇ ਨਾਲ ਤੁਸੀਂ ਜਿੰਨੇ ਜਾਣੇ ਜੇ ਤੁਹਾਡੇ ਉੱਥੇ ਸਿਟੀਜ਼ਨ ਗ੍ਰੀਨ ਕਾਰਡ ਸਾਰੇ ਜਾਣੇ ਇਰਦ ਗਿਰਦ ਹੈਗੇ ਆ, ਸਾਰੇ ਜਾਣੇ ਇਕੱਠੇ ਹੋ ਕੇ ਇੱਕ ਵੀਡੀਓ ਜੀ ਬਣਾਓ, ਅਤੇ ਉਹ ਵੀਡੀਓ ਜਿਹੜੀ ਆ ਉਸ ਦੇ ਵਿੱਚ ਅੰਬੈਸੀ ਆ, ਜਿਸ ਇਲਾਕੇ ਦੇ ਤੁਸੀਂ ਹੈਗੇ ਆ ਉੱਥੋਂ ਦੇ ਆਪਣੇ ਜਿਹੜਾ ਸੈਨੇਟਰ ਆ, ਉੱਥੋਂ ਦਾ ਰਿਪਰੈਜ਼ੈਂਟੇਟਿਵ ਆ, ਉਹਨਾਂ ਨੂੰ ਸਾਡੀ ਆਹ ਕੰਡੀਸ਼ਨ ਆ। ਜੇ ਕੋਈ ਇਹਨੂੰ ਆਰਥਿਕ ਤੌਰ ਵਾਲੀ ਗੱਲ ਆ ਉਹ ਵੀ ਉਹਦੇ ਵਿੱਚ ਲਿਖ ਦਿਓ, ਕਹਿ ਲਓ, ਬੋਲਣ ਦੇ ਵਿੱਚ ਥੋੜ੍ਹੀ ਕੁਛ ਜਾਂਦਾ ਹੈ ਆਪਣਾ। ਸੋ ਆਵਾਜ਼ ਤੁਹਾਨੂੰ ਜਿਹੜੀ ਉਹ ਜ਼ਰੂਰ ਜਿਹੜੀ ਆ ਤੁਹਾਨੂੰ ਜਿਹੜੀ ਉਠਾਉਣੀ ਚਾਹੀਦੀ ਆ, ਚੱਕਣੀ ਚਾਹੀਦੀ ਆ। ਪਰ ਦੇਖੋ ਹੁਣ ਸਮੇਂ ਦੀ ਮਾਰ ਅਜਿਹੀ ਪਈ ਆ ਜਿਸ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਹੁਣ ਸਬਰ ਤੋਂ ਇਲਾਵਾ, ਇੰਤਜ਼ਾਰ ਤੋਂ ਇਲਾਵਾ ਹੋਰ ਕੁਝ ਜਿਹੜਾ ਆਪਾਂ ਨਹੀਂ ਕਰ ਸਕਦੇ। ਨੋ ਡਾਊਟ ਆਪਾਂ ਨੂੰ ਆਵਾਜ਼ ਜਿਹੜੀ ਉਹ ਉਠਾਉਂਦੇ ਰਹਿਣਾ ਚਾਹੀਦਾ ਆ। ਆਪਾਂ ਤੁਹਾਡੇ ਲਈ ਇਹ ਜਿਹੜਾ ਸਾਧਨ ਹੈਗੇ ਆ, ਤੁਸੀਂ ਆਪਣੀ ਗੱਲ ਜਿਹੜੀ ਇੱਥੇ ਸਾਰੇ ਜਾਣੇ ਕਰਦੇ ਆ, ਸੋ ਟਰਾਈ ਕਰੋ। ਹੁਣ ਇਹ ਆ ਵੀ ਇੰਤਜ਼ਾਰ ਹੀ ਹੈਗਾ ਆ। ਕੈਨੇਡਾ ਦੇ ਵਿੱਚ ਸ਼ੁਰੂਆਤੀ ਦੌਰ ਦੇ ਵਿੱਚ ਬਹੁਤ ਬੁਰੇ ਹਾਲਾਤ ਸੀ, ਪਰ ਬਾਅਦ ਦੇ ਵਿੱਚ ਉਹਨਾਂ ਨੇ ਫਲਾਈਟਾਂ ਦਾ ਚੰਗਾ ਬਾਅਦ ਦੇ ਵਿੱਚ ਹੌਲੀ ਹੌਲੀ ਪ੍ਰਬੰਧ ਕਰਨਾ ਸ਼ੁਰੂ ਕੀਤਾ ਆ। ਅਮਰੀਕਾ ਦੇ ਦੁਆਰਾ ਜਿਹੜਾ ਇਹ ਹੈਗਾ ਵੀ ਫਲਾਈਟਾਂ ਜਿਹੜੀਆਂ ਉਹ ਆ ਤਾਂ ਰਹੀਆਂ ਸੀਗੀਆਂ, ਪਰ ਸਹਿਜੇ ਆ ਉਹਨੇ ਪੱਧਰ ਦੇ ਉੱਤੇ, ਉਹਨੇ ਪੈਮਾਨੇ ਦੇ ਉੱਤੇ ਜਿਹੜੀਆਂ ਉਹ ਸ਼ਾਇਦ ਨਹੀਂ ਹੈਗੀਆਂ। ਪਰ ਫਿਰ ਵੀ ਤੁਹਾਨੂੰ ਜਿਹੜੀ ਉੱਥੇ ਦੀ ਇੰਡੀਆ ਦੇ ਵਿੱਚ ਅਮਰੀਕਨ ਅੰਬੈਸੀ ਹੈ ਉਹਦੇ ਨਾਲ, ਅਤੇ ਜਿਹੜਾ ਸਟੇਟ ਡਿਪਾਰਟਮੈਂਟ ਆ ਉਸ ਦੇ ਸਟੈਪ ਪ੍ਰੋਗਰਾਮ ਦੇ ਵਿੱਚ ਜ਼ਰੂਰ ਅਨਰੋਲ ਕਰਕੇ ਰਹਿਣਾ ਚਾਹੀਦਾ। ਨੋ ਡਾਊਟ ਅਜਿਹੇ ਮੌਕਿਆਂ ਦੇ ਵਿੱਚ ਆਪਾਂ ਬੇਚੈਨ ਕਾਲੇ ਜਿਹੜੇ ਉਹ ਪੈਂਦੇ ਆ, ਪਰ ਕਈ ਵਾਰੀ ਲਿਮਿਟੇਸ਼ਨਸ ਸਿਸਟਮ ਦੀਆਂ ਵੀ ਅਜਿਹੀਆਂ ਹੀ ਜਿਹੜੀਆਂ ਉਹ ਬਣ ਜਾਂਦੀਆਂ ਨੇ ਵੀ ਉਸ ਦੇ ਵਿੱਚ ਆਪਾਂ ਨੂੰ ਇੰਤਜ਼ਾਰ ਕਰਨ ਤੋਂ ਇਲਾਵਾ ਹੋਰ ਕੁਛ ਜਿਹੜਾ ਉਹ ਨਹੀਂ ਕਰ ਸਕਦੇ। ਅਤੇ ਬਾਕੀ ਜਿਹੜੇ ਆਖੇ ਆ, ਤੁਸੀਂ ਆਪਣੇ ਫੇਸਬੁੱਕ ਦੇ ਉੱਤੇ, ਟਵਿੱਟਰ ਦੇ ਉੱਤੇ ਤੁਹਾਡੇ ਆਪਣੇ ਇਲਾਕੇ ਦੇ ਰਿਪਰੈਜ਼ੈਂਟੇਟਿਵ, ਅਸੈਂਬਲੀਮੈਨ, ਸੈਨੇਟਰ, ਉਹਨਾਂ ਸਾਰਿਆਂ ਨੂੰ ਉਸ ਦੇ ਵਿੱਚ ਟੈਗ ਕਰੋ, ਉਹਨਾਂ ਨੂੰ ਉਸ ਦੇ ਵਿੱਚ ਆਖੋ ਵੀ ਆਹ ਸਾਡੀ ਇਸ ਟਾਈਮ ਸਥਿਤੀ ਹੋਈ ਪਈ ਆ, ਸਾਨੂੰ ਮਹੀਨਾ ਹੋ ਗਿਆ ਉਸ ਦੇ ਵਿੱਚ ਐਨਰੋਲ ਕੀਤੇ ਆ, ਉਸ ਤੋਂ ਬਾਅਦ ਸਾਨੂੰ ਕੋਈ ਇਨਫੋਰਮੇਸ਼ਨ ਜਿਹੜੀ ਉਹ ਨਹੀਂ ਆ ਰਹੀ, ਜਾਂ ਜੋ ਵੀ ਨਹੀਂ ਆ ਰਹੀ ਉਹ ਤੁਹਾਨੂੰ ਆਵਾਜ਼ ਜਿਹੜੀ ਨਾਲ ਦੇ ਨਾਲ ਆਪਣੇ ਪੱਧਰ ਦੇ ਉੱਤੇ ਜ਼ਰੂਰ ਚੱਕਣੀ ਚਾਹੀਦੀ ਹੈਗੀ ਆ। ਸੋ ਬਿਲਕੁਲ ਆਪਾਂ ਹੁਣ ਇੱਕ ਬ੍ਰੇਕ ਲੈਂਦੇ ਹਾਂ, ਅਤੇ ਬ੍ਰੇਕ ਤੋਂ ਬਾਅਦ ਫਿਰ ਤੁਹਾਡੇ ਨਾਲ ਜਿਹੜੀਆਂ ਹੋਰ ਖਬਰਾਂ ਆ ਉਹ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਅਤੇ ਜੇ ਕਿਸੇ ਕਾਲਰ ਨੇ ਕਾਲ ਵੀ ਕਰਨੀ ਆ ਤਾਂ ਤੁਸੀਂ ਕਾਲ ਕਰ ਸਕਦੇ ਹੋ। ਸਾਡੇ ਸਟੂਡੀਓ ਦਾ ਟੈਲੀਫੋਨ ਨੰਬਰ ਹੈਗਾ 408 272 5200 408 272 5200। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਗੁਰੀ ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ। ਚੱਲ ਫਿਰ ਕਿਤੋਂ ਬਾਹਰੋਂ ਖਾਣਾ ਖਾ ਆਉਨੇ ਆ। ਮੇਰਾ ਅੱਜ ਚਾਟ ਖਾਣ ਨੂੰ ਦਿਲ ਕਰਦਾ ਹੈ, ਨਾਲੇ ਛੋਲੇ ਭਟੂਰੇ। ਦੱਸ ਫਿਰ ਕਿੱਥੇ ਖਾਣਾ ਖਾਣ ਜਾਣਾ? ਆਪਾਂ ਚੱਲਦੇ ਆ ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ ਤੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ, ਜਿੱਥੇ ਕਿ ਤੁਸੀਂ ਵੈਜ ਨਾਨ ਵੈਜ ਖਾਣਾ ਵੀ ਖਾ ਸਕਦੇ ਹੋ, ਛੋਲੇ ਭਟੂਰੇ ਵੀ ਖਾ ਸਕਦੇ ਹੋ, ਤੇ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਚਾਟ, ਅਤੇ ਵਿਆਹ ਸ਼ਾਦੀ ਵਾਸਤੇ ਭਾਜੀ ਵੀ ਬਣਾਉਂਦੇ ਹਨ। 50 ਬੰਦਿਆਂ ਦੇ ਬੈਠ ਕੇ ਖਾਣ ਦੀ ਜਗ੍ਹਾ ਵੀ ਹੈ, ਅਤੇ ਫੂਡ ਨੂੰ ਟੂ ਗੋ ਵੀ ਕਰ ਸਕਦੇ ਹੋ। ਤੇ ਆਉਂਦੇ ਆਪਾਂ ਮੰਮੀ ਹੁਣਾਂ ਵਾਸਤੇ ਮਠਿਆਈਆਂ ਵੀ ਲੈ ਆਵਾਂਗੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ 7452 ਫੁੱਟਹਿਲਸ ਬੁਲੇਵਾਰਡ ਰੋਜ਼ਵਿਲ। ਇਹਨਾਂ ਦੀ ਦੂਜੀ ਲੋਕੇਸ਼ਨ 1013 ਰੈਲੇਡ ਸਟਰੀਟ ਫਾਲਸਮ ਵਿੱਚ ਹੈ, ਜਿੱਥੋਂ ਤੁਸੀਂ ਬਫੇ ਵੀ ਲੈ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ 2482284580 248 228 4580। ਇਸ ਮੌਕੇ ਇਹਨਾਂ ਨੂੰ ਵੇਟਰ, ਹੈਲਪਰ ਅਤੇ ਮਠਿਆਈ ਬਣਾਉਣ ਵਾਲੇ ਦੀ ਜ਼ਰੂਰਤ ਹੈ। ਕਾਲ 2482284580। ਭਗਵਾਨ ਨੇ ਅੱਜ ਮੈਂ ਬਹੁਤ ਖੁਸ਼ ਹਾਂ, ਮੇਰੀ ਹੋਈ ਆ ਪ੍ਰਮੋਸ਼ਨ, ਤੇ ਅੱਜ ਆਪਾਂ ਚੱਲਾਂਗੇ ਬਹੁਤ ਹੀ ਸਵਾਦ ਤੇ ਵਧੀਆ ਜਿਹਾ ਪੀਜ਼ਾ ਖਾਣ ਦਾ ਓਰੀਜਨਲ ਸ਼ਿਕਾਗੋਜ਼ ਪੀਜ਼ਾ ਐਂਡ ਕਰੀ ਐਲਗਰੋ ਵਾਲਿਆਂ ਦੇ, ਜਿੱਥੇ ਜਾ ਕੇ ਖਾਵਾਂਗੇ ਵੈਜ ਨਾਨ ਵੈਜ ਪੀਜ਼ਾ, ਨਾਲੇ ਤੇਰੇ ਪਸੰਦ ਦੇ ਪਨੀਰ ਪਕੌੜੇ, ਟਿੱਕੀਆਂ ਤੇ ਛੋਲੇ ਭਟੂਰੇ ਵੀ ਮਿਲਦੇ ਆ।
The original Chicago's Pizza and Curry, 9308 Elk Grove Boulevard, Suite 100 Elk Grove। ਪੀਜ਼ਾ ਬੈਠ ਕੇ ਵੀ ਖਾ ਸਕਦੇ ਹੋ ਅਤੇ ਟੇਕ ਆਊਟ ਵੀ ਕਰਵਾ ਸਕਦੇ ਹੋ ਅਤੇ ਇਹ ਪੀਜ਼ਾਸ ਡਿਲੀਵਰ ਵੀ ਕਰਦੇ ਹਨ, ਜਿੱਥੋਂ ਲੈ ਸਕਦੇ ਹੋ ਹਰ ਇੱਕ ਤਰ੍ਹਾਂ ਦਾ ਚਿਕਨ ਪੀਜ਼ਾ, ਦੇਸੀ ਸਟਾਈਲ ਮੀਟ ਪੀਜ਼ਾ, ਪਨੀਰ ਪੀਜ਼ਾ, ਵੈਜੀ ਪੀਜ਼ਾ ਤੇ ਨਾਨ ਪੀਜ਼ਾ। ਇਸ ਤੋਂ ਇਲਾਵਾ ਬ੍ਰੈਡ ਸਟਿਕਸ, ਵਿੰਗਸ, ਸੈਲਡ ਅਤੇ ਪਾਸਤਾ ਵੀ ਖਾ ਸਕਦੇ ਹੋ ਅਤੇ ਇਹ ਖੁੱਲੇ ਰਹਿੰਦੇ ਹਨ ਸੱਤੋ ਦਿਨ ਸਵੇਰੇ 11 ਵਜੇ ਤੋਂ ਰਾਤੀ 10 ਵਜੇ ਤੱਕ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 916 478 44 44 916478 4444 ਅਤੇ ਇਹ ਸਾਰੇ ਇਵੈਂਟਸ ਦੇ ਲਈ ਕੇਟਰਿੰਗ ਵੀ ਕਰਦੇ ਹਨ। The original Chicago's Pizza and Curry, Elk Grove। ਇੰਡੀਅਨ ਸੇਵਰ ਹੋਲਸੇਲ ਪ੍ਰਿੰਟਿੰਗ ਵਾਲਿਆਂ ਤੋਂ ਬਣਵਾ ਸਕਦੇ ਹੋ 1000 ਬਿਜ਼ਨਸ ਕਾਰਡ ਸਿਰਫ ਹੀ $45 ਵਿੱਚ। ਆਊਟਡੋਰ ਬੈਨਰ $699 ਪਰ ਸਕੁਅਰ ਫੀਟ। ਬੈਨਰ ਵਿਦ ਸਟੈਂਡ ਸਿਰਫ $135 ਵਿੱਚ। 10 ਬਾਈ 10 ਦਾ ਇਵੈਂਟ ਟੈਂਟ ਵਿਦ ਹਾਰਡਵੇਅਰ ਐਂਡ ਫੈਬਰਿਕ ਤੁਹਾਡੇ ਲੋਗੋ ਅਤੇ ਐਡ ਦੇ ਨਾਲ ਸਿਰਫ ਹੀ $1399 ਵਿੱਚ। ਫਲਾਇਰ, ਬ੍ਰੋਸ਼ਰ, ਪੋਸਟ ਕਾਰਡ, ਪੋਸਟਰ, ਪ੍ਰੈਜ਼ੈਂਟੇਸ਼ਨ ਫੋਲਡਰ, ਹੈਂਗ ਟੈਗਸ, ਐਨਵੈਲੋਪਸ, ਰੋਲ ਲੇਬਲ, ਸਟicker ਅਤੇ ਇਹ ਐਵਰੀ ਡੋਰ ਡਾਇਰੈਕਟ ਮੇਲ ਦੀ ਸਰਵਿਸ ਵੀ ਦਿੰਦੇ ਹਨ। 9165255476 916 525 54 ਇਮੀਗ੍ਰੇਸ਼ਨ, ਫੈਮਿਲੀ ਲਾਅ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ ਜੀ ਨਾਲ। ਪਰਸਨਲ ਇੰਜਰੀ ਜਿਵੇਂ ਕਿ ਕਾਰ ਐਕਸੀਡੈਂਟ, ਸਲਿਪ ਅਤੇ ਫਾਲ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ ਲਾ ਫਰਮ, 3017 ਡੌਗਲਸ ਬੁਲੇਵਾਰਡ, ਸੂਈਟ 104, ਰੋਜ਼ਵਿਲ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9163061665 916 306 1665 ਮਨਜ਼ੂਰ ਲਾ ਫਰਮ। ਕੀ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੈ ਜੇ ਕੰਮ ਕਰਦਿਆਂ ਹਾਰਟ ਅਟੈਕ, ਸਟ੍ਰੋਕ, ਭਿਆਨਕ ਸੱਟ ਚੋਟ, ਮੇਜਰ ਆਰਗਨ ਟ੍ਰਾਂਸਪਲਾਂਟ ਜਾਂ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਹੋ ਜਾਵੇ ਤਾਂ ਘਰ-ਬਾਰ ਦੇ ਖਰਚੇ ਲਈ ਆਮਦਨ ਕਿੱਥੋਂ ਆਵੇਗੀ? MAF ਫਾਈਨੈਂਸ਼ੀਅਲ ਐਂਡ ਇੰਸ਼ੋਰੈਂਸ ਸਰਵਿਸਿਜ਼ ਕੋਲ ਇਸ ਦਾ ਜਵਾਬ ਹੈ। ਇਹਨਾਂ ਕੋਲ ਮਾਡਰਨ ਇੰਸ਼ੋਰੈਂਸ ਪਲਾਨ ਹਨ ਜੋ ਤੁਹਾਡੇ ਅਤੇ ਤੁਹਾਡੇ ਪਰਿਵਾਰ ਦੀ ਆਮਦਨ ਦਾ ਸਾਧਨ ਬਣ ਸਕਦੇ ਹਨ। MAF ਦੇ ਪ੍ਰੋਫੈਸ਼ਨਲ ਤੋਂ ਟੈਕਸ ਫ੍ਰੀ ਰਿਟਾਇਰਮੈਂਟ ਇਨਕਮ ਕਿਵੇਂ ਲੈਣੀ ਹੈ ਇਸ ਬਾਰੇ ਪਤਾ ਕਰ ਸਕਦੇ ਹੋ। ਜੇ ਤੁਸੀਂ ਹਾਈ ਨੈਟਵਰਥ ਪਰਿਵਾਰ ਹੋ ਅਤੇ ਐਸਟੇਟ ਟੈਕਸ ਲਈ ਪ੍ਰੀਮੀਅਮ ਫਾਈਨੈਂਸ ਪਾਲਿਸੀ ਤੁਹਾਡੇ ਲਈ ਕਿਵੇਂ ਲਾਹੇਵੰਦ ਹੋ ਸਕਦੀ ਹੈ ਉਹ ਵੀ ਪਤਾ ਕਰ ਸਕਦੇ ਹੋ। ਅੱਜ ਹੀ ਕਾਲ ਕਰੋ MAF 9167406400 916 740 6400। MAF also provides a platform for experienced financial professionals with top pay, company revenue and virtual agent training program. Visit MAFlife.com. MAF, California Department of Insurance License number 0M92002। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ। ਤੇ ਆਪਣੇ ਨਾਲ ਜਿਹੜੇ ਕੁਝ ਕਾਲਰ ਜੁੜੇ ਨੇ ਆਪੋ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦੇ ਨੇ ਤੇ ਆਪਣੇ ਨਾਲ ਇੱਕ ਅਜਿਹੇ ਕਾਲਰ ਜੁੜੇ ਨੇ ਜਿਹੜੇ ਹੁਣੇ ਰੀਸੈਂਟਲੀ ਸੋਮਵਾਰ ਨੂੰ ਹੀ ਜਿਹੜੇ ਆ ਉਹ ਲੈਂਡ ਹੋਏ ਨੇ, ਜਿਹੜੇ ਪੰਜਾਬ ਤੋਂ ਆਏ ਨੇ। ਸੋ ਕਿੱਦਾਂ ਦਾ ਰਿਹਾ ਉਹਨਾਂ ਦੀ ਪ੍ਰਕਿਰਿਆ, ਕਿੱਦਾਂ ਦੀ ਰਹੀ, ਕੀ ਪ੍ਰੋਸੈਸ ਜਿਹੜਾ ਉਹਨਾਂ ਨੇ ਫੋਲੋ ਕੀਤਾ, ਸੋ ਆਓ ਉਹਨਾਂ ਦੇ ਕੋਲੋਂ ਆਪਾਂ ਉਹ ਜਾਣਦੇ ਹਾਂ। ਸੋ ਹੋ ਸਕਦਾ ਵੀ ਇਹਨਾਂ ਦੀ ਗੱਲ ਸੁਣ ਕੇ ਜਿਹੜੇ ਹੋਰ ਲੋਕਾਂ ਨੂੰ ਜਿਹੜੀ ਉਹ ਜਾਣਕਾਰੀ ਮਿਲੇ। ਸੋ ਸਾਰੇ ਜਣੇ ਕਿਰਪਾ ਕਰਕੇ ਜਿਹੜਾ ਉਹ ਧਿਆਨ ਦੇ ਨਾਲ ਸੁਣਿਓ ਉਹਨਾਂ ਨੇ ਕੀ ਕੀਤਾ, ਕਿੱਥੇ ਕਾਲਸ ਕੀਤੀਆਂ। ਪਵਨਦੀਪ ਕੌਰ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸੋ ਪਵਨਦੀਪ ਜ਼ਰੂਰ ਇਹ ਸਾਰਾ ਕੁਝ ਦੱਸਿਓ ਵੀ ਕਿੱਦਾਂ ਇਹ ਸਾਰਾ ਪ੍ਰੋਸੈਸ ਹੋਇਆ ਤੇ ਇਹ ਪਹਿਲਾਂ ਦੱਸ ਦਿਓ ਵੀ ਗ੍ਰੀਨ ਕਾਰਡ ਹੋਲਡਰ ਹੀ ਸੀਗੇ, ਸਿਟੀਜ਼ਨ ਸੀਗੇ ਜਾਂ ਸਾਰੇ ਸਿਟੀਜ਼ਨ ਸੀ ਜਾਂ ਮਿਕਸ ਬੈਗ ਸੀਗਾ, ਕਿਸ ਤਰ੍ਹਾਂ ਸੀਗੇ ਸਾਰੇ ਜਾਣੇ? ਹਾਂਜੀ, ਅਸੀਂ ਮਿਕਸ ਸੀਗੇ, 6 ਜਣੇ ਆ ਸਾਡੀ ਫੈਮਿਲੀ ਦੇ ਵਿੱਚ ਤੇ 5 ਵਿੱਚੋਂ 5 ਜਣੇ ਅਸੀਂ ਸਿਟੀਜ਼ਨ ਆ ਤੇ ਇੱਕ ਗ੍ਰੀਨ ਕਾਰਡ ਹੋਲਡਰ ਆ। ਠੀਕ ਹੈ ਜੀ। ਤੇ ਅਸੀਂ ਜਦੋਂ ਰਜਿਸਟਰ ਕੀਤਾ ਤੇ ਉਦੋਂ ਵਿੱਚ ਇੱਕ ਕੁਐਸਚਨ ਇਦਾਂ ਤਾਂ ਨਹੀਂ ਆਉਂਦਾ, ਸਾਰੀ ਇਨਫੋਰਮੇਸ਼ਨ ਉਹਨਾਂ ਨੇ ਲਈ। ਇਹ ਆ ਕਿ ਉਹਨਾਂ ਦੀ ਵੈਬਸਾਈਟ ਤੇ ਰਜਿਸਟਰ ਜ਼ਰੂਰ ਕਰਨਾ ਆ। ਸਟੈਪ ਪ੍ਰੋਗਰਾਮ ਜਿਹੜਾ, ਹਾਂਜੀ, ਜਿਹੜਾ ਸਟੈਪ ਪ੍ਰੋਗਰਾਮ ਉਹ ਜ਼ਿਆਦਾ ਇੰਪੋਰਟੈਂਟ ਨਹੀਂ ਹੋ, ਪਰ ਦੂਸਰਾ ਹੈਗਾ ਆ ਇੱਕ ਫਾਰਮ ਜਿਹੜਾ ਐਮਬੈਸੀ ਦਾ ਫਾਰਮ ਆ। ਠੀਕ ਹੈ, ਹਾਂਜੀ, ਉਹ ਵਾਲਾ ਜ਼ਿਆਦਾ ਇੰਪੋਰਟੈਂਟ ਆ। ਜਿਹੜਾ ਸਟੈਪ ਪ੍ਰੋਗਰਾਮ ਹੈ ਉਹਦੀ ਅਸੀਂ ਕਾਫੀ ਵਾਰੀ ਟਰਾਈ ਕੀਤੀ ਪਰ ਉਹ ਵੈਬਸਾਈਟ ਦੇ ਥਰੂ ਨਹੀਂ ਜਾ ਸਕੇ। ਅਸੀਂ ਉਹਨਾਂ ਨੂੰ ਮੈਂ ਕਾਲ ਕਰਕੇ ਵੀ ਐਮਬੈਸੀ 'ਚ ਫਾਈਂਡ ਆਊਟ ਕੀਤਾ ਸੀਗਾ
ਤੇ ਉਹਨਾਂ ਨੇ ਵੀ ਮੁਰੇ ਇਹ ਕਿਹਾ ਸੀ ਕਿ ਟਰਾਈ ਕਰ ਲਓ, ਜੇ ਨਹੀਂ ਹੁੰਦਾ ਦੂਸਰਾ ਫਾਰਮ ਜ਼ਿਆਦਾ ਇੰਪੋਰਟੈਂਟ ਆ। ਓਕੇ ਜੀ ਹਾਂਜੀ, ਤੇ ਉਹ ਅਸੀਂ ਮਾਰਚ ਤੋਂ ਸਟਾਰਟ ਕਰ ਦਿੱਤਾ ਸੀਗਾ ਤੇ 3 ਵਾਰੀ ਫਿਲ ਆਊਟ ਕੀਤਾ। ਜ਼ਿਆਦਾ ਬਾਰ-ਬਾਰ ਕੰਮ 'ਚ ਕੋਈ ਹੈਲਪ ਤਾਂ ਨਹੀਂ ਹੁੰਦੀ ਹੈਗੀ, ਪਰ ਇੱਕ ਵਾਰੀ ਵਿੱਚ ਉਹਨਾਂ ਦੀ ਜਿੱਦਾਂ ਵੈਬਸਾਈਟ ਤੇ ਇਨਫੋਰਮੇਸ਼ਨ ਆਈ ਸੀ ਕਿ ਤੁਸੀਂ ਦੁਬਾਰਾ ਫਿਲ ਆਊਟ ਕਰ ਦਿਓ। ਠੀਕ ਹੈ। ਤੇ ਹਾਂਜੀ, ਤੇ ਉਹ ਸੀ ਫਿਰ ਜਦੋਂ ਕੀਤਾ ਤੇ April 23 ਨੂੰ April 23 ਨੂੰ ਸਾਨੂੰ ਇੱਕ ਈਮੇਲ ਆਈ ਸੀਗੀ ਜਿਹਦੇ ਵਿੱਚ ਉਹਨਾਂ ਨੇ ਇੱਕ ਹੋਰ ਫਾਰਮ ਵਿੱਚ ਭੇਜਿਆ ਸੀਗਾ ਤੇ ਉੱਤੇ ਲਿਖ ਦਿੱਤਾ ਸੀਗਾ ਕਿ April 25 ਤੱਕ ਤੁਹਾਨੂੰ ਰਿਪਲਾਈ ਆ ਜਾਊਗੀ ਕਿ ਜੇ ਤੁਸੀਂ ਜਿਹੜੀ 27 ਅਪ੍ਰੈਲ ਨੂੰ ਫਲਾਈਟ ਜਾਰੀ ਜੀ ਉਹਦੇ ਵਿੱਚ ਤੁਹਾਡਾ ਨੰਬਰ ਆਉਣਾ ਆ ਕਿ ਨਹੀਂ ਹੈਗਾ। ਠੀਕ ਹੈ। ਹਾਂਜੀ, ਤੇ ਅਸੀਂ ਉਹ ਵਾਲਾ ਫਾਰਮਸ ਜਦੋਂ ਕੱਲੇ ਮੈਂਬਰ ਲਈ ਇੱਕ ਫਾਰਮ ਭਰਨਾ ਪੈਂਦਾ ਆ ਉਹ ਬਾਰ-ਬਾਰ, ਤੇ ਵਿੱਚ ਤਾਂ ਉਸ ਫਾਰਮ ਦੇ ਵਿੱਚ ਇਨਫੋਰਮੇਸ਼ਨ ਉਹ ਉਸ ਕਾਰ ਦੀ ਵੀ ਲੈਂਦੇ ਆ ਜਿਹੜੀ ਤੁਸੀਂ ਆਪਣੇ ਪਿੰਡ ਤੋਂ ਲੈ ਕੇ ਜਾਂ ਆਪਣੀ ਸਿਟੀ ਤੋਂ ਲੈ ਕੇ ਲੁਧਿਆਣੇ ਤੱਕ ਜਿਹੜੀ ਕਾਰ 'ਚ ਜਾਣਾ ਆ ਉਸ ਡਰਾਈਵਰ ਦੀ, ਉਹਨਾਂ ਦਾ ਲਾਇਸੈਂਸ ਨੰਬਰ, ਉਹਨਾਂ ਦਾ ਫੋਨ ਨੰਬਰ, ਉਹਨਾਂ ਦਾ ਨਾਮ, ਇਹ 3 ਚੀਜ਼ਾਂ ਉਸ ਫਾਰਮ ਤੇ ਵੀ ਜਾਂਦੀਆਂ ਆ। ਕਿਉਂਕਿ ਫਿਰ ਉਹ ਈਮੇਲ ਦੇ ਵਿੱਚ ਇੱਕ ਪਰਮਨੈਂਟ ਇੱਕ ਪੇਜ ਭੇਜਦੇ ਆ ਜਿਹੜਾ ਡਰਾਈਵਰ ਨੇ ਆਪਣੀ ਕਾਰ ਦੇ ਉੱਤੇ ਲਗਾ ਕੇ ਉਹ ਲੁਧਿਆਣੇ ਤੱਕ ਪਹੁੰਚ ਸਕਦੇ ਆ। ਠੀਕ ਹੈ। ਹਾਂਜੀ, ਕਰਫਿਊ ਦੇ ਵਿੱਚੋਂ ਜਿਹੜੇ ਉਹ ਜਾਣ ਦੇ ਲਈ ਉਹਨਾਂ ਨੂੰ ਪਰਮਿਸ਼ਨ ਸਲਿੱਪ ਇੱਕ ਹਿਸਾਬ ਦੇ ਨਾਲ ਉਹ ਹੁੰਦੀ ਹੈ। ਹਾਂਜੀ ਜੀ। ਤੇ ਇੱਕ ਮੈਂ ਹੋਰ ਕਹਿਣਾ ਸੀਗਾ ਕਿ ਕੋਈ ਵੀ ਦਿੱਲੀ ਆਪਣੀ ਕਾਰ ਲੈ ਕੇ ਜਾਣ ਦੀ ਟਰਾਈ ਬਿਲਕੁਲ ਨਾ ਕਰੇ। ਜੀ ਹਾਂਜੀ, ਸਭ ਤੋਂ ਬੈਸਟ ਆ ਕਿ ਲੁਧਿਆਣੇ ਤੱਕ ਹੀ ਜਾਣ, ਬਿਕਾਜ਼ ਉੱਥੇ ਐਮਬੈਸੀ ਵਾਲੇ ਆਪ ਮੂਹਰੇ ਹੋ ਕੇ ਸਾਰੀ ਹੈਲਪ ਕਰਦੇ ਆ। ਠੀਕ ਹੈ। ਸਾਡੀ ਹਾਂਜੀ, ਫਿਰ ਸਾਨੂੰ April 25 ਨੂੰ ਦੁਪਹਿਰ ਤੱਕ ਆਲਮੋਸਟ 12:30 1 ਵਜੇ ਤੱਕ ਈਮੇਲ ਆ ਗਈ ਸੀਗੀ। ਜੀ ਹਾਂਜੀ, ਤੇ ਫਿਰ ਉਹਦੇ ਵਿੱਚ ਇਹੀ ਸੀਗਾ ਕਿ April 26 ਅਪ੍ਰੈਲ ਤੱਕ ਲੁਧਿਆਣੇ ਤੁਸੀਂ 1:30 ਤੋਂ 2:30 ਦੇ ਵਿੱਚ ਪਹੁੰਚ ਜਾਣਾ ਆ। ਉੱਥੋਂ ਫਿਰ ਤੁਸੀਂ ਜੇ ਬੱਸ ਦੇ ਵਿੱਚ ਹੋਵੋਗੇ ਤਾਂ ਹੀ ਤੁਹਾਡੀਆਂ ਫਲਾਈਟ ਦੀਆਂ ਸੀਟਸ ਕਨਫਰਮਡ ਹੋਣਗੀਆਂ। ਜੀ ਉੱਥੋਂ ਸਾਰਾ ਚੈੱਕ ਇਨ ਕਰਕੇ ਫਿਰ ਹੀ ਉੱਥੋਂ ਬੱਸ ਦੇ ਵਿੱਚ ਭੇਜਦੇ ਆ। ਠੀਕ ਹੈ। ਕਿਉਂਕਿ 에ਅਰਪੋਰਟ ਤੇ ਆ ਕੇ ਕੋਈ ਨਹੀਂ ਪੁੱਛਦਾ ਹੈਗਾ ਕਿ ਤੁਹਾਡੀ ਸੀਟ ਹੈਗੀ ਆ ਜਾਂ ਨਹੀਂ, ਉਹ ਇਮੀਗ੍ਰੇਸ਼ਨ ਵਾਲੇ ਉੱਥੇ ਹੀ ਸਾਰਾ ਕਲੀਅਰ ਕਰਦੇ ਆ। ਠੀਕ ਹੈ। ਤੇ ਇਹ ਵੀ ਜ਼ਰੂਰ ਦੱਸਿਓ ਵੀ ਪਰ ਪਰਸਨ ਉਹਨਾਂ ਨੇ ਇੱਕ ਬੈਗ ਹੀ ਅਲਾਉ ਕੀਤਾ? ਹਾਂਜੀ, ਇੱਕ ਕੈਰੀ ਔਨ ਤੇ ਇੱਕ ਚੈੱਕ ਇਨ ਬੈਗ। ਤੇ ਕੀ ਕਿਸੇ ਨੇ ਕੋਈ ਡਾਲਰ ਦੀ ਮੰਗ ਤਾਂ ਨਹੀਂ ਕੀਤੀ ਵੀ ਹਾਂ ਵੀ ਤੁਹਾਨੂੰ ਤੁਸੀਂ ਪਹਿਲੋਂ ਦੇਣੇ ਆ ਜਾਂ ਕਿੱਦਾਂ ਆ? ਇਦਾਂ ਦੀ ਕੋਈ ਗੱਲ ਨਹੀਂ ਸੀਗੀ? ਨਹੀਂ ਜੀ, ਇਦਾਂ ਦਾ ਕੁਝ ਨਹੀਂ ਸੀਗਾ। ਜਿਹੜੀ ਫਿਰ ਉਹਨਾਂ ਨੇ ਸਾਨੂੰ ਈਮੇਲ ਭੇਜੀ ਆ ਜਿਹੜੀ ਕਨਫਰਮੇਸ਼ਨ ਸੀਗੀ, ਉਹਦੇ ਵਿੱਚ ਵੀ ਇੱਕ ਫਾਰਮ ਆਉਂਦਾ ਆ ਜਿਹੜਾ ਜੇ ਤਾਂ ਬੈਟਰ ਆ ਜੇ ਤੁਸੀਂ ਪ੍ਰਿੰਟ ਕਰਵਾ ਕੇ ਉਹ ਫਿਲ ਕਰਕੇ ਕੋਲ ਲੈ ਕੇ ਹੀ ਜਾਵੋ, ਕਿਉਂਕਿ ਆਪਣੇ ਕਈ ਬਜ਼ੁਰਗ ਹੁੰਦੇ ਆ ਉਹ ਨਹੀਂ ਫਿਲ ਆਊਟ ਕਰ ਸਕਦੇ ਹੈਗੇ। ਸੋ ਆਪਣੀ ਜਾਂ ਤਾਂ ਕਈਆਂ ਨੇ ਵਿੱਚ ਇੱਦਾਂ ਕੀਤਾ ਸੀ ਕਿ ਉਹਨਾਂ ਦੇ ਜਿਹੜੇ ਅਮਰੀਕਾ ਦੇ ਵਿੱਚ ਫੈਮਿਲੀ ਮੈਂਬਰਸ ਆ ਉਹਨਾਂ ਨੇ ਹੀ ਉਹ ਫਿਲਡ ਕਰਕੇ ਉਹਨਾਂ ਨੂੰ ਭੇਜ ਦਿੱਤਾ ਸੀਗਾ। ਉਹ ਵਾਲਾ ਫਾਰਮ ਆ ਜਿਹੜਾ ਆਪਣਾ ਸਾਈਨ ਕਰਦੇ ਆ ਆਪਣੀ ਫਾਈਨੈਂਸਿੰਗ ਲਈ ਟਿਕਟ ਦੀ ਕਾਸਟ ਦਾ। ਹਾਂਜੀ, ਸੋ ਕੋਈ ਫਾਰਮ ਦਾ ਕੋਈ ਸਪੈਸ਼ਲ ਨਾਮ ਹੈਗਾ ਆ ਤੇ ਉਹ ਈਮੇਲ ਦੇ ਵਿੱਚ ਹੀ ਨਾਲ ਕਰਦੇ ਆ? ਆਈ ਥਿੰਕ DS5228 ਆ ਸ਼ਾਇਦ। ਹਾਂਜੀ, ਇਹੀ ਫਾਰਮ ਆ। ਜੀ ਹਾਂਜੀ ਜੀ। ਤੇ ਉਹ ਕਨਫਰਮੇਸ਼ਨ ਦੇ ਵਿੱਚ ਉਹਨਾਂ ਨੇ ਪੂਰਾ ਲਿਖਿਆ ਵੀ ਆ ਕਲੀਅਰਲੀ ਕਿ ਇੱਕ ਹੀ ਬੈਗ ਤੁਸੀਂ ਲੈ ਕੇ ਆਉਣਾ ਆ ਨਾਲ। ਤੇ ਜਦੋਂ ਇਹ ਪਲੇਨ ਦੇ ਵਿੱਚ ਤੁਹਾਨੂੰ ਲੈ ਕੇ ਆਏ ਤੇ ਉਹ ਤੋਂ ਪਹਿਲਾਂ ਉਹਨੇ ਕੋਈ ਟੈਸਟ ਵਗੈਰਾ ਵੀ ਕੀਤਾ ਜਾਂ ਟੈਂਪਰੇਚਰ ਚੈੱਕ ਕੀਤਾ ਜਾਂ ਕੁਝ? ਜਦੋਂ ਅਸੀਂ 에ਅਰਪੋਰਟ ਤੇ ਪਹੁੰਚੇ ਆ, ਇੱਕ ਮੈਂ ਹੋਰ ਦੱਸਵਾਂ, ਜਿਹੜੇ ਵੀ ਮੈਂਬਰ ਜਾਣ ਆਪਣਾ ਖਾਣ ਪੀਣ ਦਾ ਸਾਰਾ ਸਮਾਨ ਕੋਲ ਲੈ ਕੇ ਜਾਣ ਕਿਉਂਕਿ 에ਅਰਪੋਰਟ ਦੇ ਕੁਝ ਵੀ ਨਹੀਂ ਖੁੱਲਾ ਹੈਗਾ। ਐਂਡ ਰਾਸਤੇ ਦੇ ਵਿੱਚ ਬੱਸ ਇੱਕ ਜਗ੍ਹਾ ਰੁਕਦੀ ਆ 10 ਮਿੰਟ ਦੇ ਲਈ। ਉੱਥੇ ਸਿਰਫ ਉਹ ਤੁਹਾਨੂੰ ਚਾਹ ਆਫਰ ਕਰਦੇ ਆ, ਉਹ ਵੀ ਵਿਦਆਊਟ ਐਨੀ ਕਾਸਟ ਆ। ਤੇ ਉਹ ਬੱਸ ਕਿਤੇ ਨਹੀਂ ਹੋਰ ਰੁਕਦੀ। ਜਿਹੜੇ ਬੱਸਸ ਆ ਬਹੁਤ ਵਧੀਆ ਬੱਸਸ ਆ ਉਹਨਾਂ ਨੇ ਲਗਾਈਆਂ ਆ ਇੱਥੇ ਜੀ, ਤੇ ਉਹ ਬੱਸਸ ਨੂੰ ਵੀ ਰਾਹ ਦੇ ਵਿੱਚ ਕਿਤੇ ਨਹੀਂ ਰੋਕਦੇ ਹੈਗੇ। ਸੋ ਸਵਾਰੀ ਉਹਨਾਂ ਨੇ ਇੱਕੋ ਥਾਂ ਤੋਂ ਹੀ ਚੱਕੀਆਂ, ਜਿੱਦਾਂ ਲੁਧਿਆਣੇ ਤੋਂ ਹੀ ਸਾਰਿਆਂ ਨੇ ਜਿਹੜੀਆਂ ਸਵਾਰੀਆਂ ਉਹਨਾਂ ਨੇ ਚੱਕੀਆਂ ਸੀਗੀਆਂ। ਠੀਕ ਆ। ਹਾਂਜੀ, ਤੇ ਲੁਧਿਆਣੇ ਦੇ ਵਿੱਚ ਵੀ ਮੈਂ ਉਹ ਵੀ ਦੱਸਣਾ ਸੀ, ਅਸੀਂ ਕਿਉਂਕਿ ਜਿਹੜੇ ਸਾਡੇ ਗ੍ਰੀਨ ਕਾਰਡ ਹੋਲਡਰ ਸੀਗੇ ਉਹਨਾਂ ਦੀ ਕਨਫਰਮੇਸ਼ਨ ਨਹੀਂ ਆਈ ਸੀਗੀ। ਅੱਛਾ, ਫਿਰ ਸਾਡੀ ਸਿਟੀਜ਼ਨ ਦੀ ਸੀਗੀ। ਸੋ ਮੈਂ ਉਹਨਾਂ ਨੂੰ ਕਾਲ ਕਰਨੀਆਂ ਸ਼ੁਰੂ ਕਰ ਦਿੱਤੀਆਂ ਫਿਰ, ਤੇ ਉਹਨਾਂ ਨੇ ਸਾਰੀ ਇਨਫੋਰਮੇਸ਼ਨ ਲੈ ਲਈ ਤੇ ਮੁੜ ਕੇ ਉਹਨਾਂ ਨੇ ਐਡਵਾਈਸ ਇੱਕ ਦਿੱਤੀ ਸੀਗੀ ਕਿ ਤੁਸੀਂ ਨਾਲ ਹੀ ਲੈ ਜਾਓ ਮੈਂਬਰ ਨੂੰ ਤੇ ਲੁਧਿਆਣੇ ਟਰਾਈ ਕਰ ਸਕਦੇ ਆ ਤੁਸੀਂ ਉੱਥੇ ਹੀ ਜਦੋਂ ਬੱਸ ਤੇ ਜਾਣਾ ਆ। ਹਾਂਜੀ ਹਾਂਜੀ। ਸੋ ਉੱਥੇ ਉਹਨਾਂ ਨੇ ਅਲਾਉ ਕਰਤਾ? ਅਲਾਉ ਪਹਿਲਾਂ ਨਹੀਂ ਭਾਜੀ ਕੀਤਾ। ਉਹਨਾਂ ਨੇ ਇਹ ਕਿਹਾ ਕਿ ਤੁਹਾਨੂੰ ਲਾਸਟ ਤੱਕ ਵੇਟ ਕਰਨੀ ਪੈਣੀ ਆ। ਜੇ ਤਾਂ ਕੋਈ ਜਿਹੜੇ ਸਿਟੀਜ਼ਨ ਆ ਉਹਨਾਂ ਚੋਂ ਕੋਈ ਜਾਂ ਜਿਹਨਾਂ ਦੀ ਕਨਫਰਮਡ ਆ ਉਹ ਨਹੀਂ ਸ਼ੋ ਅਪ ਕਰਦੇ, ਕੋਈ ਸੀਟ ਖਾਲੀ ਹੋਊਗੀ,
ਫੇਰ ਹੀ ਤੁਹਾਨੂੰ ਸੀਟ ਮਿਲੂਗੀ, ਨਹੀਂ ਤਾਂ ਨਹੀਂ ਮਿਲੂਗੀ। ਸੋ ਬੇਸਿਕਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਗੱਲ ਕਰ ਰਹੇ ਸੀਗੇ ਵੀ ਹੁਣ ਇਹਨਾਂ ਨੇ ਪ੍ਰਾਇੋਰਟੀ ਸਿਰਫ ਤੇ ਸਿਰਫ ਸਿਟੀਜ਼ਨ ਨੂੰ ਜਿਹੜੀ ਆ ਉਹ ਦਿੱਤੀ ਹੋਈ ਆ ਜੀ। ਹਾਂਜੀ, ਸੋ ਬਿਲਕੁਲ ਜਦੋਂ ਫਿਰ ਪਲੇਨ ਚ ਆਏ ਤੇ ਖਾਣਾ ਪਾਣੀ ਸਾਰਾ ਕੁਝ ਠੀਕ, ਉਰੇ ਆ ਕੇ ਵੀ ਸਾਰਾ ਕੁਝ ਕੋਈ ਜ਼ਿਆਦਾ ਤਾਂ ਨਹੀਂ ਕਿਹਾ ਵੀ ਤੁਹਾਨੂੰ 14 ਦਿਨ ਰਹਿਣਾ ਪੈਣਾ ਆਈਸੋਲੇਸ਼ਨ ਨਹੀਂ ਫਿਰ? ਜੀ, ਨਹੀਂ ਜੀ, ਫਲਾਈਟ ਦੇ ਵਿੱਚ ਵੀ ਫੂਡ ਵਗੈਰਾ ਸਾਰਾ ਕੁਝ ਸੀ। ਐਂਡ ਬਾਕੀ ਮੈਂ 에ਅਰਪੋਰਟ ਤੇ ਦੱਸ ਦਿੰਦੀ ਹਾਂ, ਜਦੋਂ ਉੱਥੇ ਪਹੁੰਚਦੇ ਆ ਉੱਥੇ ਉਹਨਾਂ ਨੇ 2 ਹੈਲਥ ਫਾਰਮਸ ਦਿੰਦੇ ਆ ਫਿਲ ਆਊਟ ਕਰਨ ਨੂੰ। ਠੀਕ ਹੈ। ਤੇ ਉਹ ਵਾਲੇ ਵੀ ਫਿਲ ਆਊਟ ਕਰਕੇ ਹੀ ਤੁਹਾਨੂੰ ਚੈੱਕ ਇਨ ਕਰਨ ਦੇ ਬਾਹਰ ਹੀ ਆ ਆਪਣੇ ਅਮਰੀਕਨ ਇਮੀਗ੍ਰੇਸ਼ਨ ਵਾਲੇ ਹੀ ਆ ਉੱਥੇ ਬਾਹਰ। ਠੀਕ ਉਹਨਾਂ ਦੇ ਹੈ। ਕੋਲ ਹੀ ਜਾ ਕੇ ਸਾਰੇ ਫਾਰਮ ਐਂਡ ਆਪਣੇ ਪਾਸਪੋਰਟਸ ਦੇਣੇ ਆ, ਜਿਹੜਾ ਫਾਈਨੈਂਸ਼ੀਅਲ ਫਾਰਮਸ ਵੀ ਆਪਾਂ ਦੇਣਾ ਆ ਉਹ ਵੀ ਉੱਥੇ ਲੈ ਲੈਂਦੇ ਆ ਸਾਈਨ ਕਰਵਾ ਕੇ। ਹਾਂਜੀ, ਫਿਰ ਚੈੱਕ ਇਨ ਕਰਕੇ ਤੇ ਫਿਰ ਟੈਂਪਰੇਚਰ ਚੈੱਕ ਕਰਦੇ ਆ ਕਿ ਤੁਹਾਨੂੰ ਬੁਖਾਰ ਤਾਂ ਨਹੀਂ ਹੈਗਾ ਜੀ। ਤੇ ਉਹ ਕੋਈ airport ਕੋਈ ਤੇ ਇਦਾਂ ਦਾ enter ਕੋਈ ਇਦਾਂ ਦਾ ਸੀਗਾ ਉੱਥੇ ਉਹਨਾਂ ਨੇ ਜਿਹੜਾ ਕੋਈ ਦੇਖਿਆ ਵੀ ਜਿਸ ਕਿਸੇ ਨੂੰ ਕੋਈ ਸਿੰਪਟਮ ਜਾਂ ਲੱਛਣ ਉਦਾਂ ਦੇ ਸੀਗੇ ਤੇ ਉਹਨਾਂ ਨੂੰ ਕਿਹਾ ਹੋਵੇ ਵੀ ਤੁਸੀਂ ਨਹੀਂ ਜਾ ਸਕਦੇ ਜਾਂ ਕੋਈ ਇਦਾਂ ਦੀ ਚੀਜ਼ ਦੇਖਣ ਨੂੰ ਮਿਲੀ ਉੱਥੇ? ਨਹੀਂ ਜੀ, ਨਹੀਂ ਜੀ। ਜੀ, ਕਿਸੇ ਨੂੰ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਸੀਗੀ। ਜੀ ਸੋ ਚਲੋ ਹੋਪਫੁਲੀ ਸੋ ਬੇਸਿਕਲੀ ਉਹ ਵੀ ਉਹ ਇਹ ਕਹਿੰਦੇ ਨੇ ਵੀ ਜਿਹੜੇ ਆਉਣ ਵੀ ਉਹ ਤੰਦਰੁਸਤੀ ਜਿਹੜੇ ਬੇਸਿਕਲੀ ਹੋਣ, ਹਾਂਜੀ, ਕਿਉਂਕਿ ਕਿਉਂਕਿ ਉਹ ਜਿਹੜਾ ਹੈਲਥ ਫਾਰਮ ਦਿੰਦੇ ਉੱਤੇ ਸਪੈਸੀਫਿਕਲੀ ਉਹਨਾਂ ਨੇ ਕੁਐਸਚਨ ਪੁੱਛੇ ਹੈਗੇ ਆ ਵੀ ਕੀ ਤੁਹਾਨੂੰ ਫਿਰ- ਕੋਈ ਲੱਛਣ ਕੋਈ ਬਿਮਾਰੀ ਹੈਗੀ ਆ। ਹਾਂਜੀ ਹੂੰ, ਹਾਂਜੀ ਜੀ ਫਿਰ ਜੀ। ਉਹੀ ਫਾਰਮਸ ਲੈ ਕੇ ਫਿਰ ਬਾਕੀ ਤਾਂ ਇਮੀਗ੍ਰੇਸ਼ਨ ਕਲੀਅਰੈਂਸ ਸਾਰਾ ਕੁਝ ਹੋ ਕੇ ਫਿਰ ਜਦੋਂ ਅੰਦਰ ਵੀ ਉਹਨਾਂ ਨੇ 에ਅਰਪੋਰਟ ਦਾ ਸਿਰਫ ਉਨਾ ਹੀ ਪਾਰਟ ਓਪਨ ਕੀਤਾ ਆ ਜਿੱਥੋਂ ਤੁਹਾਡੀ ਫਲਾਈਟ ਦੇ ਟੇਕ ਆਫ ਕਰਨੀ ਆ। ਬਾਕੀ ਸਾਰਾ 에ਅਰਪੋਰਟ ਮੋਸਟਲੀ ਕਲੋਜ਼ ਡਾਊਨ ਹੀ ਆ ਤੇ ਅੰਦਰ ਫੂਡ ਵਗੈਰਾ ਲਿਜਾਣ ਨੂੰ ਕੋਈ ਪ੍ਰੋਬਲਮ ਨਹੀਂ ਸਾਨੂੰ ਆਈ ਹੈਗੀ, ਠੀਕ ਹੈ। ਕਿਉਂਕਿ ਅੰਦਰ ਕੁਝ ਨਹੀਂ ਖੁੱਲਾ ਹੈਗਾ। ਸੋ ਬੈਟਰ ਆ ਕਿ ਸਾਰੇ ਆਪਣਾ ਖਾਣ ਪੀਣ ਦਾ ਸਮਾਨ ਨਾਲ ਲੈ ਕੇ ਜਾਣ। ਤੇ ਜਦੋਂ ਚੈੱਕ-ਇਨ ਤੇ ਵੀ ਜੀ ਤੇ ਜਦੋਂ ਤੁਸੀਂ ਉਹਨਾਂ ਨੇ ਤੁਹਾਨੂੰ ਫਲਾਈਟ ਦੇ ਵਿੱਚ ਬਿਠਾਇਆ, ਇੱਕ ਸੀਟ ਛੱਡ ਕੇ ਬਿਠਾਇਆ ਸੀ, ਦੂਰ ਨਹੀਂ। ਬਿਠਾਇਆ ਸੀਗਾ ਜਾਂ ਲਾਗੇ ਸੀਗੀਆਂ, ਨਹੀਂ। ਪੂਰੀ ਭਰੀ ਸੀਗੀ? ਸਾਰੇ ਪੂਰੀ ਫਲਾਈਟ ਫੁੱਲ ਸੀਗੀ, ਕੋਈ ਠੀਕ ਵਿੱਚ ਹੈ। ਸੀਟ ਤੇ ਗੈਪ ਨਹੀਂ ਸੀਗਾ। ਜ਼ਿਆਦਾ ਸਾਰਿਆਂ ਨੇ ਆਪਣੇ ਮਾਸਕ ਪਾਏ ਸੀਗੇ। ਠੀਕ ਹੈ। ਸੋ ਮਾਸਕ ਉਹ ਹਾਂਜੀ। ਪ੍ਰੋਵਾਈਡ ਕਰਦੇ ਨੇ ਜਾਂ ਉਹ ਘਰੋਂ ਲੈ ਕੇ ਨਹੀਂ। ਜਾਣੇ ਪੈਂਦੇ ਨੇ? ਜ਼ਿਆਦਾ ਸਾਰਿਆਂ ਕੋਲ ਵੀ ਸੀਗੇ, ਪਰ ਜੇ ਨਾ ਵੀ ਹੋਣ ਤੇ ਬਾਹਰ ਹੀ ਤੁਹਾਨੂੰ ਦੇ ਦੇ ਦਿੰਦੇ ਆ ਦਿੰਦੇ mask ਸੀਗੇ। ਵੀ। ਠੀਕ ਹੈ, ਹਾਂਜੀ, ਠੀਕ ਹੈ, ਚਲੋ। ਹਾਂਜੀ। ਤੇ ਪਵਨਦੀਪ ਬਹੁਤ ਤੁਹਾਡਾ ਥੈਂਕ ਯੂ, ਬਹੁਤ ਧੰਨਵਾਦ। ਤੇ ਕੋਈ ਇੱਕ ਗੱਲ ਇੱਕ ਹਾਂਜੀ ਇੱਕ ਚੀਜ਼ ਮੈਂ ਜ਼ਰੂਰ ਪੁੱਛਣਾ ਚਾਹੁੰਦਾ ਵੀ ਜਿਹੜੀ ਉਹ US ਐਮਬੈਸੀ ਦੀ ਫਾਰਮ ਆ ਉਹ ਕਿੱਥੇ ਜਿਹੜਾ ਉਹ ਲੱਭਦਾ ਆ, ਕਿਉਂਕਿ ਲੱਭਣ ਦੇ ਵਿੱਚ ਕਈ ਵਾਰੀ ਬਹੁਤ ਮੁਸ਼ਕਲ ਆਉਂਦੀ ਉਹ ਭਰਨ ਦੇ ਲਈ, ਉਹ ਕਿੱਥੋਂ ਜਿਹੜਾ ਉਹ ਮਿਲ ਸਕਦਾ ਆ ਜੇ ਕਿਸੇ ਨੇ ਆਨਲਾਈਨ ਉਹ ਫਿਲ ਕਰਨਾ ਹੈ ਤਾਂ? ਜੇ ਤੁਸੀਂ ਕਹੋ ਤਾਂ ਤੁਹਾਡੇ ਹੁਣੇ ਲਾਈਵ ਚੱਲ ਰਿਹਾ ਉੱਤੇ ਵੈਬਸਾਈਟ। ਹਾਂਜੀ ਪਲੀਜ਼ ਪਾ ਦਿਓ। ਥੈਂਕ ਯੂ ਤੁਹਾਡਾ, ਥੈਂਕ ਯੂ ਬਹੁਤ। ਐਂਡ ਇੱਕ ਹੋਰ ਤੇ ਜਿਹੜਾ ਮੈਂ ਸੌਰੀ ਕਿਹਾ ਸੀ ਕਿ 에ਅਰਪੋਰਟ ਤੇ ਦੇ ਦਿੰਦੇ ਆ ਉਹ ਸੌਰੀ ਲੁਧਿਆਣੇ ਜਾ ਕੇ ਜੇ ਮੈਂਬਰ ਇੱਕ ਕੋਈ ਮਿਸਿੰਗ ਆ ਉਹਦੇ ਵਿੱਚ ਸੀਟ ਦੀ ਕੋਈ ਗਾਰੰਟੀ ਨਹੀਂ ਹੋ ਕਿ ਜਿਹੜਾ ਤੁਹਾਡਾ ਨਾਲ ਦਾ ਗ੍ਰੀਨ ਕਾਰਡ ਹੋਲਡਰ ਆ ਉਹਨਾਂ ਨੂੰ ਸੀਟ ਮਿਲੂਗੀ। ਉਹ ਸਿਰਫ ਤਾਂ ਹੀ ਮਿਲਦੀ ਆ ਜੇ ਕੋਈ ਸ਼ੋ ਅਪ ਨਾ ਕਰੇ ਐਂਡ ਸੀਟਸ ਅਵੇਲੇਬਲ ਹੋਣ, ਫਿਰ ਹੀ ਉਹ ਤੁਹਾਨੂੰ ਲੈ ਕੇ ਆਉਂਦੇ ਆ। ਐਂਡ ਦੂਸਰਾ ਉਹ ਸਿਟੀਜ਼ਨਸ ਨੂੰ ਪ੍ਰਾਇੋਰਟੀ ਦਿੰਦੇ ਆ। ਜੇ ਕੋਈ ਸਿਟੀਜ਼ਨ ਦੀ ਵੀ ਪ੍ਰੋਬਲਮ ਆਈ ਆ, ਉਹਨਾਂ ਨੂੰ ਕਨਫਰਮੇਸ਼ਨ ਨਹੀਂ ਆਈ ਹੈਗੀ ਜਾਂ ਫੈਮਿਲੀ ਦੇ ਮੈਂਬਰ 2 ਸਿਟੀਜ਼ਨ ਜਾਂ ਐਂਡ ਵਿੱਚੋਂ ਇੱਕ ਨੂੰ ਕਨਫਰਮੇਸ਼ਨ ਆਈ ਆ ਦੂਸਰੇ ਨਹੀਂ ਆਈ, ਉਹਨਾਂ ਨੇ ਸਿਟੀਜ਼ਨ ਨੂੰ ਹੀ ਪ੍ਰਾਇੋਰਟੀ ਦੇਣੀ ਆ ਪਹਿਲਾਂ। ਹਾਂਜੀ, ਧੰਨਵਾਦ ਗ੍ਰੀਨ ਕਾਰਡਸ ਨੂੰ ਸਿਰਫ ਐਂਡ ਮੋਸਟਲੀ ਮੈਂ ਉਹਨਾਂ ਨੂੰ ਪੁੱਛਿਆ ਵੀ ਸੀਗਾ ਕਿ ਹਮੇਸ਼ਾ ਇਦਾਂ ਹੋਇਆ ਕਿ ਕਿਸੇ ਨੂੰ ਤੁਸੀਂ ਵਾਪਸ ਮੋੜਿਆ ਹੋਵੇ? ਸੋ ਫਾਰ ਇਦਾਂ ਨਹੀਂ ਹੋਇਆ ਕਿਉਂਕਿ ਕਈ ਜਾਣੇ ਨਹੀਂ ਸ਼ੋ ਅਪ ਕਰਦੇ ਹੈਗੇ। ਜੀ ਹਾਂਜੀ। ਸੋ ਐਡਜਸਟ ਕਈ ਵਾਰੀ ਹੋ ਜਾਂਦੇ ਨੇ ਤੇ ਜੇ ਬਾਈ ਚਾਂਸ ਸਾਰੇ ਆ ਜਾਣ ਤੇ ਜਿਹੜਾ ਕੋਈ ਐਕਸਟਰਾ ਬੰਦਾ ਗਿਆ ਜਿਹਦੀ ਕਨਫਰਮੇਸ਼ਨ ਨਹੀਂ ਹੈ ਉਹ ਰਹਿ ਜਾਊਗਾ, ਫਿਰ ਇਹਦਾ ਮਤਲਬ ਹੈ। ਹਾਂਜੀ ਹਾਂਜੀ। ਐਂਡ ਦੂਸਰਾ ਇਦਾਂ ਵੀ ਨਾ ਹੋਵੇ ਨਾ ਕੋਈ ਜਿਨ੍ਹਾਂ ਨੇ ਰਜਿਸਟਰ ਨਾ ਕੀਤਾ ਹੋਵੇ ਉਹ ਜਾ ਕੇ ਚਾਂਸ ਲੈ ਲੈਣ, ਸੋ ਆਈ ਡੋਨਟ ਥਿੰਕ ਉਹਨਾਂ ਨੂੰ ਉਹ ਜਾਣ ਦੇਣਗੇ। ਬਿਲਕੁਲ ਰਜਿਸਟਰ ਜ਼ਰੂਰੀ ਹੈ ਜੀ। ਤੇ ਪਵਨਦੀਪ ਬਹੁਤ ਥੈਂਕ ਯੂ, ਬੜੀ ਮਿਹਰਬਾਨੀ। ਤੇ ਉਹ ਜ਼ਰੂਰ ਫਾਰਮ ਜਿਹੜੇ ਉਹ ਲਿੰਕ ਆ ਤੁਸੀਂ ਜ਼ਰੂਰ ਸਾਡੇ ਫੇਸਬੁੱਕ ਲਾਈਵ ਤੇ ਉਹ ਸ਼ੇਅਰ ਕਰ ਦਿਓ। ਥੈਂਕ ਯੂ, ਬੜੀ ਮਿਹਰਬਾਨੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਸੋ ਉਮੀਦ ਕਰਦੇ ਹਾਂ ਬਹੁਤ ਸਾਰੇ ਲੋਕਾਂ ਦੇ ਜਿਹੜੇ ਸਵਾਲਾਂ ਦੇ ਜਵਾਬ ਇਸ ਗੱਲਬਾਤ ਦੇ ਦੌਰਾਨ ਜਿਹੜੇ ਉਹ ਮਿਲੇ ਹੋਣਗੇ। ਦੇਖੋ ਇਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ, ਇਹਨਾਂ ਨੇ ਖੁਦ ਪ੍ਰੋਗਰਾਮ ਸੁਣਦੇ ਹੋਏ ਇਹ ਜਿਹੜੀ ਜਾਣਕਾਰੀ ਆ ਸਾਰਿਆਂ ਦੇ ਨਾਲ ਜਿਹੜੀ ਉਹ ਸਾਂਝੀ ਕੀਤੀ ਹੈ। ਸੋ ਜ਼ਰੂਰ ਰਜਿਸਟਰ ਸਟੈਪ ਪ੍ਰੋਗਰਾਮ ਦੇ ਵਿੱਚ ਵੀ ਕਰਕੇ ਰੱਖੋ ਤੇ ਜਿਹੜਾ ਤੁਹਾਡੀ ਉੱਥੇ ਲੋਕਲ ਐਮਬੈਸੀ ਆ ਉਸ 'ਤੇ ਵੀ ਜਿਹੜਾ ਫਾਰਮ ਹੈਗਾ ਆ ਉਸ ਦੇ ਵਿੱਚ ਤੁਸੀਂ ਉਹ ਕਰਕੇ ਰੱਖੋ। ਤੇ ਕਈ ਜਿਹੜੇ NRI ਸਟੂਡੈਂਟਸ ਪੁੱਛ ਰਹੇ ਨੇ ਵੀ ਜਿਹੜੇ ਇੰਡੀਆ ਨੂੰ ਗਏ ਸੀਗੇ ਉਹਨਾਂ ਨੇ ਆਪਣੀ ਸਟੱਡੀ ਕੰਪਲੀਟ ਕਰਨ ਦੇ ਲਈ ਜੁਲਾਈ ਦੇ ਵਿੱਚ ਜਿਹੜਾ ਉਹ ਆਉਣਾ ਆ। ਆਈ ਹੈਵ ਨੋ ਆਈਡੀਆ ਜੀ ਹੁਣ ਉਸ ਦੇ ਵਿੱਚ ਜਿਹੜਾ ਉਹ ਕੀ ਇਹ ਬੈਸਟ ਇਹੀ ਆ ਵੀ ਐਮਬੈਸੀ ਦੇ ਨਾਲ ਜਿਹੜਾ ਤੁਹਾਨੂੰ ਚੈੱਕ ਕਰਨਾ ਪੈਣਾ। ਮੈਂ ਦੇਖ ਰਿਹਾ ਸੀ ਉਹਨਾਂ ਦੀ US ਦੀ ਜਿਹੜੀ ਐਮਬੈਸੀ ਇੰਡੀਆ ਦੇ ਵਿੱਚ ਉਹਨਾਂ ਨੇ ਹੁਣ ਤੱਕ 5100 ਤੋਂ ਵੱਧ ਜਿਹੜੇ ਅਮਰੀਕੀ ਜਿਹੜੇ ਨਾਗਰਿਕ ਇੰਡੀਆ 'ਚ ਫਸੇ ਸੀ ਉਹਨਾਂ ਨੂੰ ਇੱਥੇ ਅਮਰੀਕਾ ਦੇ ਵਿੱਚ ਵਾਪਸ ਪਹੁੰਚਾਇਆ ਆ। ਸੋ ਆਲਰੇਡੀ ਉਹਨਾਂ ਦੀਆਂ ਜਿਹੜੀਆਂ ਕੋਸ਼ਿਸ਼ਾਂ ਆ ਇਸ ਦੇ ਵਿੱਚ ਜਿਹੜੀਆਂ ਉਹ ਲੱਗੀਆਂ ਹੋਈਆਂ ਵੀ ਹੋਰ ਵੀ ਵੱਧ ਤੋਂ ਵੱਧ ਜਿਹੜੇ ਐਮਬੈਸੀ ਆ
ਵਾਲੇ ਜਿਹੜੇ ਅਮਰੀਕਨ ਸਿਟੀਜ਼ਨਸ ਆ ਉਹਨਾਂ ਨੂੰ ਲੈ ਕੇ ਆਉਣ। ਸੋ ਇਹਨਾਂ ਨੇ ਕਲੀਅਰਲੀ ਦੱਸਿਆ ਆ ਵੀ ਪ੍ਰਾਇੋਰਟੀ ਉਹਨਾਂ ਦੀ US ਸਿਟੀਜ਼ਨ ਦੀ ਜਿਹੜੀ ਉਹ ਹੈਗੀ ਆ। ਜੇ ਤੁਹਾਡੇ ਪਰਿਵਾਰਕ ਮੈਂਬਰ ਦੇ ਵਿੱਚ ਕੋਈ ਗ੍ਰੀਨ ਕਾਰਡ ਹੋਲਡਰ ਹੈਗਾ ਆ, ਉਹ ਉਸ ਬੱਸ ਸਟੈਂਡ ਤੱਕ ਬੇਸਿਕਲੀ ਉਹ ਜਾਵੇ ਅਤੇ ਉਹ ਰਜਿਸਟਰ ਜਿਹੜਾ ਉਹਨੇ ਜ਼ਰੂਰ ਕੀਤਾ ਹੋਵੇ। ਅਤੇ ਇਹ ਜਿਹੜੀ ਉਹ ਜ਼ਰੂਰ ਧਿਆਨ ਰੱਖਣ ਦੀ ਜ਼ਰੂਰਤ ਆ ਵੀ ਜੇ ਥਾਂ ਖਾਲੀ ਹੋਈ, ਕੋਈ ਨਹੀਂ ਆਇਆ ਅਤੇ ਸਿਟੀਜ਼ਨ ਹੋਰ ਜਿਹੜਾ ਉਹ ਨਹੀਂ ਹੈਗਾ ਉੱਥੇ, ਅਤੇ ਫਿਰ ਜਿਹੜਾ ਉਹ ਮੇ ਬੀ ਉਹ ਗ੍ਰੀਨ ਕਾਰਡ ਵਾਲੇ ਨੂੰ ਜਾਣ ਦੇਣ। ਅਦਰਵਾਈਜ਼ ਜਿਹੜਾ ਉਹਨਾਂ ਨੂੰ ਮੋੜ ਵੀ ਸਕਦੇ ਆ, ਪਰ ਉਹਨਾਂ ਨੇ ਕਿਹਾ ਜਿੱਦਾਂ ਕਿਸੇ ਨੂੰ ਉੱਦਾਂ ਉਹਨਾਂ ਨੇ ਮੋੜਿਆ ਨਹੀਂ ਆ, ਕਿਉਂਕਿ ਕਈ ਜਾਣੇ ਆ ਉਹ ਸ਼ੋ ਅਪ ਨਹੀਂ ਹੁੰਦੇ। ਸਮਾਂ ਵੀ ਆਪਣਾ ਸਮਾਪਤੀ ਵੱਲ ਨੂੰ, ਕੁਛ ਜਲਦੀ ਕਾਲ ਜਿਹੜੀਆਂ ਆਪਾਂ ਲੈ ਲੈਂਦੇ ਆ। ਹਰਮੰਦਰ ਜੀ ਸਤਿ ਸ਼੍ਰੀ ਅਕਾਲ ਜੀ। ਹਰਮੰਦਰ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਦੋਨਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ। ਬਾਈ ਜੀ ਮੈਂ ਜਾਣਕਾਰੀ ਲੈਣੀ ਸੀ। ਮੈਂ ਨਾ 1099 ਤੇ ਕੰਮ ਕਰਦਾ, ਮੈਂ ਟਰੱਕ ਡਰਾਈਵਰ ਸੀ, ਤੇ ਮੈਂ 27 ਮਾਰਚ ਨੂੰ ਫਾਈਲ ਕੀਤੀ ਸੀਗੀ ਅਨਪਲਾਈਮੈਂਟ ਜੀ। ਕਿਹੜੀ ਸਟੇਟ 'ਚ ਰਹਿੰਦੇ ਤੁਸੀਂ? ਮੈਂ ਕੈਲੀਫੋਰਨੀਆ ਰਹਿਣਾ ਜੀ। ਪਰ ਭਾਜੀ ਉਹਨਾਂ ਦੇ ਹੁਣ ਟੈਲੀਫੋਨ ਨੰਬਰ ਖੁੱਲ੍ਹੇ ਹੈਗੇ ਆ, ਉੱਥੇ ਤੁਸੀਂ ਕਾਲ ਕਰ ਸਕਦੇ ਆ। ਭਾਜੀ ਮੈਂ ਕੀਤੀ ਸੀ ਕਾਲ, ਉਹ ਕਾਲ ਚੱਕਦੇ ਨਹੀਂ ਗੇ। ਮੈਂ ਕੱਲ ਰਾਤ ਤੱਕ ਟਰਾਈ ਕਰਦਾ ਰਿਹਾ, ਅੱਜ ਵੀ ਟਰਾਈ ਕੀਤੀ। ਨਹੀਂ, ਰਾਤ ਨੂੰ ਨਹੀਂ ਓਪਨ ਹੋਣੇ, ਉਹ ਸਵੇਰ ਨੂੰ ਓਪਨ ਹੋਣੇ ਆ। ਆਈ ਥਿੰਕ ਹਾਂਜੀ 8 ਤੋਂ 8 ਵਜੇ ਤੱਕ ਉਹਨਾਂ ਦੀ ਨਾ ਵੈਬਸਾਈਟ ਦੇ ਉੱਤੇ ਇਨਫੋਰਮੇਸ਼ਨ ਜਿਹੜੀ ਹੈਗੀ ਉਹਦਾ ਕੀ ਤੁਸੀਂ ਪੁੱਛਣਾ ਕੀ ਚਾਹੁੰਦੇ ਸੀ ਵੀ ਅਪਲਾਈ ਕੀਤਾ ਤੇ ਕੁਝ ਹੋਇਆ ਨਹੀਂ ਆ? ਉਹਨਾਂ ਕੁਝ ਆਇਆ ਨਹੀਂ। ਕੀ ਮੈਂ ਦੁਬਾਰਾ ਅਪਲਾਈ ਕਰ ਸਕਦਾ? ਕਿਉਂਕਿ ਪਹਿਲਾਂ 1099 ਵਾਲਿਆਂ ਨੂੰ ਦਿੱਤਾ ਨਹੀਂ ਸੀ, ਹੁਣ ਕੱਲ ਤੋਂ 28 ਤੋਂ ਕੀਤਾ ਉਹਨਾਂ ਨੇ। ਮੈਂ ਤੁਸੀਂ ਕਰ ਸਕਦੇ। ਮੈਂ ਇੱਕ ਜਗ੍ਹਾ ਪੜ੍ਹ ਰਿਹਾ ਸੀ, ਉਹਨੇ ਕਿਹਾ ਸੀ ਵੀ ਦੁਬਾਰਾ ਵੀ ਅਪਲਾਈ ਕਰ ਸਕਦੇ। ਉਹ ਜਿਹੜਾ PUA ਦੇ ਤਹਿਤ ਤੁਸੀਂ ਦੁਬਾਰਾ ਕਰ ਲਿਓ ਜੀ ਅਪਲਾਈ ਉੱਥੇ। ਹਾਂਜੀ ਠੀਕ ਹੈ ਜੀ, ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਜੀ। ਜੀ ਅਗਲੇ ਕਾਲਰ ਨੇ ਸਨੀ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੈਂ ਪੁੱਛਣਾ ਸੀਗਾ ਜੀ ਕਿ ਜਿਹੜੇ ਤੁਸੀਂ ਕੱਲ ਦੱਸਿਆ ਸੀ ਕਿ ਚਾਈਲਡ ਕੇਅਰ ਵਗੈਰਾ ਖੁੱਲ੍ਹਣ ਲੱਗੇ ਆ, ਇਹ ਗੌਰਮੈਂਟ ਖੁੱਲ੍ਹਣ ਜਾ ਰਹੀ ਆ, ਤੇ ਕੋਈ ਠੀਕ ਹੈਗਾ? ਕਿਉਂਕਿ ਉੱਥੇ ਸੋਸ਼ਲ ਡਿਸਟੈਂਸ ਨਹੀਂ ਹੋਣਾ, ਕਿਉਂਕਿ ਟੀਚਰ ਨੂੰ ਵੀ ਪ੍ਰੋਬਲਮ ਹੋ ਸਕਦੀ ਹੈ, ਜਾਂ ਕੋਈ ਬੱਚਿਆਂ ਵਿੱਚ ਕੋਈ ਭੇਜਣਗੇ ਜਾਂ ਉਹਨਾਂ ਤੇ ਉਹ ਲਿਮਿਟ ਕਰ ਰਹੇ ਜੀ, ਇੰਨੇ ਨਹੀਂ ਵੀ ਜਿੱਦਾਂ ਕੁਝ ਸਟੂਡੈਂਟ ਜਿਹੜੇ ਹੋਣਗੇ, ਜੇ ਮੰਨ ਲਓ ਵੀ ਪਹਿਲਾਂ 10 ਹੁੰਦੇ ਸੀ ਹੁਣ ਮੇਬੀ 5 ਹੋਊਗੇ, ਸੋ ਉਹਦੇ ਤੇ ਉਹ ਕੰਡੀਸ਼ਨਾਂ ਲਾ ਰਹੇ, ਇਦਾਂ ਨਹੀਂ ਵੀ ਉਹੀ ਜਿੱਦਾਂ ਪਹਿਲਾਂ ਚੱਲਦੇ ਸੀ। ਅਜੇ ਦੇਖੋ ਸਾਰੀਆਂ ਖੋਲੇ ਨਹੀਂ ਆ, ਉਸ ਪ੍ਰੋਸੈਸ ਦੇ ਵਿੱਚ ਹੈਗੇ ਨੇ। ਸੋ ਬਿਲਕੁਲ ਤੁਹਾਨੂੰ ਜੇ ਇਸ ਚੀਜ਼ ਤੇ ਗਲਤ ਆ ਤਾਂ ਤੁਹਾਨੂੰ ਜ਼ਰੂਰ ਆਪਣੇ ਜਿਹੜੇ ਲੋਕਲ ਰਿਪਰੈਜ਼ੈਂਟੇਟਿਵ ਹੈਗੇ ਉਹਨਾਂ ਨੂੰ ਜਿਹੜਾ ਉਹ ਤੁਹਾਨੂੰ ਦੱਸਣਾ ਚਾਹੀਦਾ ਵੀ ਮੈਨੂੰ ਜਿਹੜੇ ਇਸ ਚੀਜ਼ ਤੋਂ ਇਦਾਂ ਲੱਗਦਾ ਵੀ ਖਤਰਾ ਹੈਗਾ। ਉਹਦੇ ਤੇ ਰਾਜਕਨ ਵੀ ਸੀ, ਈਵਨ ਜਿੱਦਾਂ ਕੰਪਨੀਆਂ ਨੇ ਵੀ, ਸਕੂਲਾਂ ਨੇ, ਸਾਰੇ ਹੁਣ ਉਹਨਾਂ ਨੇ ਥਰਮਾਮੀਟਰ ਵੀ ਰੱਖਣੇ ਪੈਣੇ ਕੰਪਲਸਰੀ, ਉਹ ਚੈੱਕ ਕਰਨੇ ਪੈਣੇ ਐਵਰੀ ਡੇ, ਜਿਹੜਾ ਉਹ ਕਰਨਾ ਪੈਣਾ। ਨੋ ਡਾਊਟ ਜੀ ਇਸ ਚੀਜ਼ ਨੂੰ ਲੈ ਕੇ ਜਿਹੜਾ ਡਰ ਲੱਗਾ ਆ। ਸੋ ਜੇ ਤੁਹਾਨੂੰ ਹੈਗਾ ਵੀ ਹਾਂ ਤੁਸੀਂ ਨਹੀਂ ਘੱਲਣਾ ਚਾਹੁੰਦੇ ਆਪਣੇ ਬੱਚੇ ਨੂੰ, ਨਾ ਜਿਹੜਾ ਉਸ ਦੇ ਵਿੱਚ ਜਿਹੜਾ ਉਹ ਘੱਲਿਓ। ਸਕੂਲਾਂ ਨੂੰ ਲੈ ਕੇ ਹੌਲੀ ਹੌਲੀ ਉਹਨਾਂ ਨੇ ਜੁਲਾਈ ਤੱਕ ਨਾਲੇ ਆਖਿਆ ਸੀਗਾ। ਆਈ ਥਿੰਕ ਅਜੇ ਆਪਾਂ ਜਿਹੜਾ ਅਪ੍ਰੈਲ ਦੇ ਐਂਡ ਦੇ ਵਿੱਚ ਆ, ਜੇ 2-3 ਮਹੀਨੇ ਵਿੱਚ ਹੈਗੇ। ਸੋ ਹੋਪਫੁਲੀ ਉਦੋਂ ਤੱਕ ਜਿਹੜੇ ਸਕੂਲ ਆ ਜਦੋਂ ਖੁੱਲ੍ਹਣਗੇ ਤਾਂ ਆਪਾਂ ਇਸ ਦੇ ਉੱਤੇ ਕਾਬੂ ਬੈਟਰ ਤਰੀਕੇ ਦੇ ਨਾਲ ਪਾਇਆ ਹੋਊਗਾ। ਜੋਗਾ ਸਿੰਘ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਜੋਗਾ ਸਿੰਘ ਬੋਲਦਾ ਹਾਂ ਜੁੱਬਾ ਸਿਟੀ ਤੋਂ। ਹਾਂਜੀ ਭੈਣ ਜੀ ਦੱਸ ਕੇ ਗਏ ਆ ਪ੍ਰਵੀਨ, ਪਰ ਮੈਂ ਵੀ ਆਇਆ ਹੈਗਾ ਆ। ਇਹ ਤਾਂ ਪਤਾ ਨਹੀਂ ਦੱਸਦੇ 23 ਮਾਰਚ ਦਾ, ਮੈਂ 2 ਅਪ੍ਰੈਲ ਨੂੰ ਰਜਿਸਟਰ ਕੀਤਾ ਸੀਗਾ। ਅੱਛਾ ਜੀ। ਤੇ ਮੈਂ 9 ਅਪ੍ਰੈਲ ਨੂੰ ਇੱਥੇ ਆ ਗਿਆ। ਠੀਕ ਆ ਜੀ, ਧੰਨਵਾਦ। ਤੇ ਮੈਂ ਤੁਹਾਨੂੰ ਦੱਸਣਾ ਜਿੱਦਾਂ ਦੀ ਆਪਣੇ, ਕਿਉਂਕਿ ਪਤਾ ਨਹੀਂ ਇਹਨਾਂ ਦਾ ਗ੍ਰੀਨ ਕਾਰਡ ਦੇ ਕਰਕੇ ਕੋਈ ਚੱਕਰ ਹੋਊਗਾ, ਜਿਹੜਾ ਸਿਟੀਜ਼ਨ ਆ ਉਹ ਸਾਰੇ ਪੇਪਰ ਉਦੋਂ ਭਰ ਹੁੰਦੇ ਸੀਗੇ ਉਸ ਟਾਈਮ। ਸਟੈਪ ਪ੍ਰੋਗਰਾਮ ਦਾ ਵੀ ਤੇ ਉਹ ਆਈ ਨੇ ਜਾਂ ਉਹਨਾਂ ਦੇ ਇੱਕ ਜਣਾ ਸੀ ਨਾ, 6 ਚੋਂ ਇੱਕ ਜਣਾ ਗ੍ਰੀਨ ਕਾਰਡ ਹੋਲਡਰ ਸੀ, ਤਾਂ ਕਰਕੇ ਸਾਡੇ ਨਾਲ ਜਿੱਦਾਂ ਉਦੋਂ ਲੋਕਾਂ ਨੇ ਕਿਹਾ ਵੀ ਇਹੀ ਲਾਸਟ ਫਲਾਈਟ ਆ। ਅਸੀਂ ਅੰਮ੍ਰਿਤਸਰ ਤੋਂ 5 ਬੱਸਾਂ ਲੈ ਕੇ ਆਏ ਸੀ ਐਮਬੈਸੀ ਵਾਲੇ ਜੀ, ਤੇ ਲੋਕੀ ਆਪਣੇ ਆਪ ਉਦਾਂ ਹੀ ਦਿੱਲੀ ਬਹੁਤ ਗੱਡੀਆਂ ਪਹੁੰਚ ਗਈਆਂ, ਉਹ ਸਾਰੇ ਦੇ ਸਾਰੇ ਨਹੀਂ ਮੋੜੇ ਪਏ ਉੱਥੇ ਜੀ। ਬਿਲਕੁਲ ਬਿਲਕੁਲ। ਹਾਂਜੀ ਧੰਨਵਾਦ ਜੀ। ਥੈਂਕ ਯੂ ਜੀ। ਥੈਂਕ ਯੂ ਜੀ। ਸੋ ਕਈ ਜਣੇ ਕਹਿ ਰਹੇ ਆ ਵੀ ਜਿਹੜੇ ਉਹਨਾਂ ਦੇ ਕੋਈ ਪਰਿਵਾਰਕ ਮੈਂਬਰ ਗ੍ਰੀਨ ਕਾਰਡ ਹੋਲਡਰ ਆ ਉਹ ਓਵਰਸਟੇ ਕਰ ਰਹੇ ਨੇ। ਜਿੱਦਾਂ ਆਪਣੇ ਇਮੀਗ੍ਰੇਸ਼ਨ ਲਾਇਰ ਅਟਰਨੀ ਜਗਬੀਰ ਤੜਕਿਆਣਾ, ਉਹਨਾਂ ਨੇ ਵੀ ਕਈ ਵਾਰੀ ਆਪਾਂ ਨੂੰ ਦੱਸਿਆ ਸੀਗਾ, ਆਪਾਂ ਫਿਰ ਦੁਹਰਾ ਦਿੰਦੇ ਆ ਵੀ ਉਹਨਾਂ ਨੂੰ ਪਤਾ ਆ ਇਸ ਟਾਈਮ ਵੀ ਉਹ ਇਹ ਹਾਲਾਤਾਂ ਦੇ ਮੱਦੇ ਨਜ਼ਰ ਉਹਨਾਂ ਨੂੰ ਇਹ ਪਤਾ ਆ ਵੀ ਕਿਉਂ ਜਿਹੜਾ ਕੋਈ ਓਵਰਸਟੇ ਉਹਨੂੰ ਕਰਨਾ ਪਿਆ ਆ, ਕੀ ਜਿਹੜੇ ਹਾਲਾਤ ਸੀਗੇ। ਮੇਕ ਸ਼ੋਰ ਕਰੋ ਵੀ ਜਿਹੜੀ ਤੁਹਾਡੀ ਰੈਗੂਲਰ ਜਿਹੜੀ ਤੁਸੀਂ ਪਹਿਲਾਂ ਕੀਤੀ ਹੋਈ ਸੀ ਫਲਾਈਟ ਵਾਪਸੀ ਦੀ, ਉਹਦੀ ਟਿਕਟ ਜਿਹੜੀ ਉਹ ਜ਼ਰੂਰ ਨਾਲ ਲੈ ਕੇ ਜਾਇਓ ਦਿਖਾਉਣ ਦੇ ਲਈ। ਦੇਖੋ ਮੈਂ ਇੰਨੀ ਤਰੀਕ ਨੂੰ ਆਉਣਾ ਸੀ, ਪਰ ਲੋਕਡਾਊਨ ਦੇ ਕਰਕੇ ਅਸੀਂ ਵਾਪਸ ਜਿਹੜੇ ਉਹ ਨਹੀਂ ਆ ਸਕੇ। ਇਸ ਦੇ ਵਿੱਚ ਸਾਡਾ ਜਿਹੜਾ ਆ ਉਹ ਕਸੂਰ ਨਹੀਂ ਸੀਗਾ, ਅਸੀਂ ਜਾਣਬੁੱਝ ਕੇ ਜਿਹੜਾ ਓਵਰਸਟੇ ਨਹੀਂ ਕੀਤਾ। ਸੋ ਹੋਪਫੁਲੀ ਉਸ ਚੀਜ਼ ਦੀ ਜਿਹੜੀ ਤੁਹਾਨੂੰ ਕੋਈ ਹਰਜਾਨਾ ਜਾਂ ਉਸ ਚੀਜ਼ ਦੀ ਕੋਈ ਪ੍ਰੋਬਲਮ ਆ ਉਹ ਨਹੀਂ ਆਵੇਗੀ। ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਨੇ ਕੁਲਦੀਪ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹੈਲੋ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ, ਮੈਂ ਕੁਲਦੀਪ ਸਿੰਘ ਬੋਲਦਾ ਜੀ ਇੱਥੋਂ ਟੈਕਸਸ ਤੋਂ। ਹਾਂਜੀ। ਤੇ ਭਾਜੀ ਮੈਂ ਇਹ ਦੱਸਣਾ ਸੀ, ਉਹ ਮੈਂ 1099 ਕੰਮ ਕਰਦਾ ਸੀ ਤੇ ਮੈਨੂੰ ਤੇ ਅੱਜ ਆ ਗਿਆ ਪੈਸੇ ਕਿ ਮੈਂ ਅਪਲਾਈ ਕੀਤਾ ਸੀ। ਮੈਂ ਊਬਰ ਨਾਲ ਕੰਮ ਕਰਦਾ ਸੀਗਾ 4-5 ਸਾਲ ਤੋਂ। ਚਲੋ ਜੀ, ਵਧਾਈਆਂ ਬਹੁਤ ਫਿਰ। ਚੰਗਾ ਹੋ ਗਿਆ ਜੀ। ਤੁਹਾਡੀ ਹਲਾਸ਼ਰੀ ਨਾਲ ਤੁਸੀਂ ਦੋਨੋਂ ਬੜੀ ਮਿਹਨਤ ਕਰਦੇ, ਸਾਰੀ ਟੀਮ ਹੀ ਕਰਦੀ ਤੁਹਾਡੀ। ਥੈਂਕ ਯੂ ਬਹੁਤ ਜੀ, ਬਹੁਤ ਸ਼ੁਕਰੀਆ ਜੀ, ਥੈਂਕ ਥੈਂਕ ਯੂ। ਯੂ ਜੀ, ਥੈਂਕ ਯੂ ਜੀ। ਜੀ ਅਗਲੇ ਕਾਲਰ ਨੇ ਜਸਵੰਤ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮੈਂ ਜਸਵੰਤ ਬੋਲਦੀ ਹਾਂ ਸੈਲੈਂਡਰੋ ਤੋਂ। ਮੈਂ ਆਹ ਕੁਐਸਚਨ ਕਰਨਾ ਸੀ, ਜਿਹੜੀਆਂ ਵੈਕੂਏਟ ਫਲਾਈਟਾਂ ਜਾਂਦੀਆਂ ਤੇ ਸਾਡੇ ਰਿਸ਼ਤੇਦਾਰ ਓਹਾਇਓ ਤੋਂ ਗਏ ਹੋਏ ਨੇ, ਉਹ ਸਟਕ ਨੇ, ਉਹਨਾਂ ਨੇ 3 ਵਾਰ ਅਪਲਾਈ ਕੀਤਾ, ਉਹਨਾਂ ਨੂੰ ਕੋਈ ਇਨਫੋਰਮੇਸ਼ਨ ਉਹ ਨਹੀਂ ਦੇ ਰਹੇ। ਤੇ ਉਹ ਗ੍ਰੀਨ ਕਾਰਡ ਹੋਲਡਰ ਨੇ ਕਿ ਸਿਟੀਜ਼ਨ ਨੇ? ਨਹੀਂ, ਸਿਟੀਜ਼ਨ ਨੇ। ਉਹਨਾਂ ਦੇ ਬੱਚੇ ਤਾਂ ਇੱਥੋਂ ਦੇ ਬੋਰਨ ਆ, ਛੋਟੇ ਬੱਚੇ ਨੇ ਨਾਲ 2 ਉਹਨਾਂ ਦੇ, ਤੇ 3 ਜਣੇ 5 ਜਣੇ ਮੈਂਬਰ ਨੇ। ਪੰਜੇ ਦੇ ਪੰਜੇ ਸਿਟੀਜ਼ਨ ਨੇ। 5 ਦੇ 5 ਸਿਟੀਜ਼ਨ। ਉਹਨਾਂ ਨੂੰ ਕਹੋ ਵੀ ਜਿਹੜੀ ਆਪਣੀ ਈਮੇਲ ਉਹਨਾਂ ਨੇ ਉਹਦੇ ਵਿੱਚ ਭਰੀ ਆ, ਮੇਕ ਸ਼ੋਰ ਕਰੋ ਕਈ ਵਾਰੀ ਸਪੈਮ ਦੇ ਫੋਲਡਰ ਚ ਨਾ ਜਿਹੜੀ ਉਹਨਾਂ ਦੀ ਈਮੇਲ ਚਲੇ ਗਈ ਹੋਵੇ। ਇਹ ਜਿਹੜਾ ਉਹਨਾਂ ਨੂੰ ਕਹੋ ਵੀ ਆਪਣੀ ਈਮੇਲ ਵਗੈਰਾ ਜਿਹੜੀ ਉਹ ਚੈੱਕ ਕਰਨ। ਅੱਛਾ। ਹਾਂਜੀ, ਕਿਉਂਕਿ ਉਹਨਾਂ ਨੇ ਈਮੇਲ ਦੇ ਉੱਤੇ ਉਹਦਾ ਐਡਰੈਸ ਭਰਦੇ ਆ, ਇਸ ਕਰਕੇ ਤਾਂ ਨਹੀਂ ਉਹਨਾਂ ਨੂੰ। ਨਹੀਂ, ਓਹਾਇਓ ਅਮਰੀਕਾ 'ਚ ਹੀ ਹੈ ਜੀ, ਇਦਾਂ ਦੀ ਨਹੀਂ ਗੱਲ। ਹਾਂਜੀ, ਸੋ ਇਹ ਔਰ ਅਮਰੀਕਾ ਦੀ ਚਾਹੇ ਕੋਈ ਸਰਕਾਰ ਦਾ ਆਫਿਸ ਆ, ਚਾਹੇ ਕਿਤੇ ਵੀ ਦੁਨੀਆ 'ਚ, ਉਹ ਜਵਾਬ ਉਹਨਾਂ ਨੂੰ ਦੇਣਾ ਪੈਂਦਾ। ਉਹ ਪੱਕਾ ਤੁਸੀਂ ਹੋ ਸਕਦਾ ਸਪੈਮ ਫੋਲਡਰ 'ਚ ਨਾ ਹੋਵੇ, ਉਹਨਾਂ ਕੋਲ ਮੇਕ ਸ਼ੋਰ ਕਰ ਲੈਣ, ਚੈੱਕ ਕਰ ਲੈਣ ਉੱਥੇ। ਜੀ ਜੀ, ਥੈਂਕ ਯੂ ਜੀ। ਅਗਲੇ ਕਾਲਰ ਨੇ ਪਰਮਿੰਦਰ ਜੀ। ਸਤਿ ਸ਼੍ਰੀ ਅਕਾਲ ਜੀ, ਪਰਮਿੰਦਰ ਜੀ। ਹੈਲੋ, ਹਾਂਜੀ ਭਾਜੀ, ਮੈਂ ਪਰਮਿੰਦਰ ਬੋਲ ਰਹੀ ਹਾਂ ਵੁਡਲੈਂਡ ਤੋਂ ਜੀ। ਹਾਂਜੀ, ਕੱਲ ਤੋਂ ਭਾਜੀ ਮੈਂ ਅਨਇੰਪਲੋਇਮੈਂਟ ਆਫਿਸ 'ਚ ਵੀ ਟਰਾਈ ਕਰ ਰਹੀ, ਪਰ ਕੋਈ ਫੋਨ ਨਹੀਂ ਲੈ ਰਿਹਾ। ਮੈਂ ਪੁੱਛਣਾ ਸੀ ਕਿ ਮੈਂ ਬਿਜ਼ਨਸ ਓਨ ਕਰਦੀ ਹਾਂ, ਪੀਜ਼ਾ ਬਿਜ਼ਨਸ। ਸੋ ਮੈਂ ਅਨਇੰਪਲੋਇਮੈਂਟ ਫਾਈਲ ਕੀਤੀ, ਪਰ ਮੇਰੇ ਜਿਹੜੇ ਬੈਨੀਫਿਟਸ ਨੇ ਉਹ ਪੈਂਡਿੰਗ 'ਚ ਸ਼ੋ ਹੋਈ ਜਾ ਰਹੇ। ਕਦੋਂ ਤੁਸੀਂ ਅਪਲਾਈ ਕੀਤੀ ਸੀ? ਮੈਂ ਭਾਜੀ ਕੀਤੀ 5 ਅਪ੍ਰੈਲ ਨੂੰ। ਹਾਂਜੀ, ਸੋ ਭੈਣ ਜੀ 3 ਤੋਂ 4 ਵੀਕ ਲੈ ਰਹੇ ਆ, ਉਹ ਬਹੁਤ ਬਿਜ਼ੀ ਆ। ਹਾਂਜੀ, ਇੱਕ ਤਾਂ ਉਹ ਸੀਗਾ ਉਸ ਟਾਈਮ ਦੇ ਉੱਤੇ ਐਜ਼ ਅ ਬਿਜ਼ਨਸ ਓਨਰ, ਮੇਬੀ ਉਦੋਂ ਉਹਨਾਂ ਨੇ ਅਲਾਉ ਕੀਤਾ ਸੀ ਕਿ ਨਹੀਂ, ਪਰ ਉਹ 28 ਅਪ੍ਰੈਲ ਤੋਂ ਜਿਹੜਾ ਬਿਜ਼ਨਸ ਓਨਰ ਦੇ ਲਈ ਉਹਨਾਂ ਨੇ ਅਨਇੰਪਲੋਇਮੈਂਟ ਸ਼ੁਰੂ ਕੀਤਾ। ਸੋ ਮੇਬੀ ਹੁਣ ਤੁਹਾਡਾ ਜਿਹੜਾ ਕੇਸ ਜਿਹੜਾ ਪੈਂਡਿੰਗ ਆ, ਉਹ ਉਸ ਦੇ ਉੱਤੇ ਫੈਸਲਾ ਜਲਦੀ ਤੁਹਾਨੂੰ ਉਹ ਦੱਸ ਦੇਣਗੇ। ਮਤਲਬ ਮੈਨੂੰ ਦੁਬਾਰਾ ਕਰਨ ਦੀ ਲੋੜ ਨਹੀਂ। ਜੇ ਆਲਰੇਡੀ ਤੁਹਾਡਾ ਕੇਸ ਖੁੱਲਿਆ ਹੋਇਆ ਤੇ ਮੇਬੀ ਵੇਟ ਕਰ ਲਓ 2-4 ਤੁਹਾਨੂੰ ਈਮੇਲ ਵਗੈਰਾ ਕੋਈ ਆਈ ਉਹਨਾਂ ਦੀ ਕਨਫਰਮੇਸ਼ਨ? ਪੈਂਡਿੰਗ ਜਿੱਦਾਂ ਉਹਨਾਂ ਨੇ ਦੱਸਿਆ ਵੀ ਸੀਗੀ। ਸੋ ਸਰਟੀਫਿਕੇਸ਼ਨ ਦੀ ਆਈ ਸੀ ਭਾਜੀ ਕਿ ਸਰਟੀਫਾਈ ਕਰੋਗੇ, ਫਿਰ ਪੈਂਡਿੰਗ ਆ ਗਿਆ। ਬਸ ਫਿਰ ਠੀਕ ਆ, ਵੇ ਕੋਈ ਨਹੀਂ, ਉਹ 3 ਤੋਂ 4 ਵੀਕ ਲੈ ਰਹੇ ਆ ਕਿਉਂਕਿ ਬਹੁਤ ਬਿਜ਼ੀ ਆ। ਜਲਦੀ ਹੋ ਜਾਊਗਾ ਜੀ। ਜੇ ਨਹੀਂ ਹੁੰਦਾ ਹਫਤੇ ਦੇ ਵਿੱਚ, ਫਿਰ ਦੁਬਾਰਾ ਅਪਲਾਈ ਕਰ ਦਿਓ ਜੀ, ਬਸ ਇਹੀ ਆਪਾਂ ਕਹਿ ਸਕਦੇ ਹਾਂ ਜੀ। ਅਗਲੇ ਕਾਲਰ ਨੇ ਸੁਰਜੀਤ ਕੌਰ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਵੀਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਮੇਰੇ ਕੋਲ ਕੁਐਸਚਨ ਹੈ ਕਿ ਮੈਂ ਆਪਣੇ ਮਮ ਡੈਡ ਨੂੰ ਮਤਲਬ ਅਪਲਾਈ ਕੀਤਾ ਸੀ ਉਹਨਾਂ ਨੂੰ। ਹਾਂਜੀ, ਤੇ ਉਹਨਾਂ ਦਾ ਮਤਲਬ ਵੀਜ਼ਾ ਜਿਹੜਾ ਨਾ 23 ਨੂੰ ਫਿਨਿਸ਼ ਹੋ ਚੁੱਕਾ ਵੀ, ਇਮੀਗ੍ਰੈਂਟ ਵੀਜ਼ਾ। ਹੁਣ ਦੱਸੋ ਅਸੀਂ ਕੀ ਕਰੀਏ ਉਹਨਾਂ ਬਾਰੇ? ਭੈਣ ਜੀ ਤੁਸੀਂ ਸ਼ੋਅ ਸੁਣਿਆ ਕਰੋ, ਸ਼ਨਿਸ਼ਰਵਾਰ ਅਸੀਂ ਐਕਸਪਲੇਨ ਕੀਤਾ ਸੀ। ਉਹ ਦੁਬਾਰਾ ਵੀਜ਼ੇ ਦੇ ਲਈ ਉਹਨਾਂ ਨੂੰ ਅਪਲਾਈ ਕਰਨਾ ਪੈਣਾ, ਦੁਬਾਰਾ ਵੀਜ਼ਾ ਉਹਨਾਂ ਨੂੰ ਲੈਣਾ ਪੈਣਾ, ਇਹੀ ਉਹਦੇ ਵਿੱਚ ਕਰਨਾ ਪੈਣਾ ਹੈ ਜੀ, ਹੋਰ ਉਸ ਦੇ ਵਿੱਚ ਕੋਈ ਚਾਰਾ ਨਹੀਂ। ਤੇ ਵੀਜ਼ਾ ਮਤਲਬ ਅਪਲਾਈ ਬੰਬੇ ਮਤਲਬ ਕਰਨਾ ਪੈਣਾ ਵੀਰ, ਜਾਂ ਫਿਰ ਇਹ ਆਪਣੇ ਜਿਹੜੇ ਇਮੀਗ੍ਰੇਸ਼ਨ ਅਟਾਰਨੀ ਜਿਹੜੇ ਹੈਗੇ ਨੇ ਨਾ, ਪਲੀਜ਼ ਜਿਹੜੇ ਉਹਦੇ ਨਾਲ ਤੁਸੀਂ ਸੰਪਰਕ ਜਿਹੜਾ ਉਹ ਕਰ ਲਿਓ, ਜਾਂ ਸੈਟਰਡੇ ਨੂੰ ਉਹਨਾਂ ਨੇ ਆਉਣਾ, ਉਹਨਾਂ ਦਾ ਨੰਬਰ ਵੀ ਉਸ ਦੇ ਉੱਤੇ ਜਿਹੜਾ ਉਹ ਆਪਾਂ ਦੱਸਿਆ ਹੋਇਆ, ਲਿਖਿਆ ਹੁੰਦਾ ਆ। ਤੁਸੀਂ ਉਹਨਾਂ ਨੂੰ ਜਿਹੜਾ ਕਾਲ ਕਰ ਲਿਓ, ਜਗਵੀਰ ਤਰਕਿਆਣਾ ਉਹਨਾਂ ਨੂੰ 4157157780 ਦੇ ਉੱਤੇ। ਉਦੋਂ ਵੀ ਉਹਨਾਂ ਨੇ ਕਲੀਅਰਲੀ ਜਿਹੜਾ ਦੱਸਿਆ ਸੀਗਾ, ਜਿਨ੍ਹਾਂ ਦੇ ਇਮੀਗ੍ਰੈਂਟ ਵੀਜ਼ੇ ਆ ਜਿਹੜੇ ਇਮੀਗ੍ਰੇਸ਼ਨ ਦੇ ਬੈਨ ਲੱਗਣ ਤੋਂ ਪਹਿਲਾਂ ਲੱਗੇ ਆ, ਉਹ ਵੈਲਿਡ ਰਹਿਣਗੇ, ਪਰ ਜੇ ਕਿਸੇ ਦਾ ਐਕਸਪਾਇਰ ਹੋ ਜਾਂਦਾ, ਉਹਨਾਂ ਨੂੰ ਮੁੜ ਕੇ ਦੁਬਾਰਾ ਵੀਜ਼ਾ ਜਿਹੜਾ ਉਹ ਉਸ ਦੇ ਲਈ ਅਪਲਾਈ ਕਰਨਾ ਪੈਣਾ ਹੈਗਾ ਆ। ਸੋ ਉਸ ਦੇ ਲਈ ਜਿਹੜੀ ਇੰਨੀ ਕੁ ਤਾਂ ਹੁਣ ਮੁਸ਼ੱਕਤ ਜਿਹੜੀ ਉਹ ਸਾਰਿਆਂ ਨੂੰ ਕਰਨੀ ਹੀ ਪੈਣੀ ਆ। ਸੋ ਇੱਥੇ ਹੀ ਜਿਹੜਾ ਅੱਜ ਦੇ ਪ੍ਰੋਗਰਾਮ ਆ ਉਸ ਦੀ ਆਪਾਂ ਜਿਹੜੀ ਉਹ ਸਮਾਪਤੀ ਤੋਂ ਪਹਿਲਾਂ ਰਾਜਕਨਵੀਰ ਸਿੰਘ ਜੀ ਇੱਕ ਜ਼ਰੂਰ ਮੈਂ ਸਾਂਝਾ ਕਰਨਾ ਹੈ ਕਿ ਅੱਜ ਦਾ ਦਿਨ ਸਿੱਖ ਕੌਮ ਲਈ ਬੜਾ ਇੱਕ ਅਹਿਮ ਦਿਨ। 29 ਅਪ੍ਰੈਲ 1986 ਨੂੰ ਸਿੱਖ ਕੌਮ ਨੇ ਇੱਕ ਫੈਸਲਾ ਲਿਆ ਸੀ। ਸੋ ਉਹ ਫੈਸਲੇ ਦੇ ਉੱਤੇ ਸਿੱਖ ਕੌਮ ਹਜੇ ਵੀ ਲੜ ਰਹੀ ਹੈਗੀ ਆ। ਉਸ ਤੋਂ ਬਾਅਦ ਜਿਹੜੀ ਉੱਥੇ ਦੀ ਜ਼ਾਲਮ ਸਰਕਾਰ ਸੀ, ਉਹਨਾਂ ਨੇ ਪੂਰੀ ਦੁਨੀਆ 'ਚ ਸਿੱਖਾਂ ਨੂੰ ਬਦਨਾਮ ਕਰਨ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਸਿੱਖ ਕੌਮ ਚੜ੍ਹਦੀ ਕਲਾ 'ਚ ਅੱਜ ਤੁਸੀਂ ਦੇਖ ਸਕਦੇ ਆ ਵੀ ਪੂਰੀ ਦੁਨੀਆ ਦੇ ਵਿੱਚ ਹਰ ਇੱਕ ਮੁਲਕ ਦੇ ਵਿੱਚ ਜਿਹੜੀ ਸਿੱਖਾਂ ਦੀ ਸਿਫਤ ਹੋ ਰਹੀ ਆ, ਦੁੱਖ ਦੀ ਘੜੀ ਦੇ ਵਿੱਚ ਪੂਰਾ ਸਾਥ ਦੇ ਰਹੇ ਆ। ਸੋ ਆਪਾਂ ਉਹਨਾਂ ਸ਼ਹੀਦਾਂ ਨੂੰ ਵੀ ਯਾਦ ਕਰਨਾ ਹੈ ਤੇ ਅਰਦਾਸ ਕਰਨੀ ਹੈਗੀ ਪੂਰੀ ਦੁਨੀਆ ਦੇ ਵਿੱਚ ਕਰੋਨਾ ਵਾਇਰਸ ਤੋਂ ਛੁਟਕਾਰਾ ਮਿਲੇ ਤੇ ਸਾਰੇ ਹੀ ਲੋਕ, ਜਿਹੜੀ ਸਾਰੀ ਹੀ ਦੁਨੀਆ ਆ, ਚੜ੍ਹਦੀ ਕਲਾ ਦੇ ਵਿੱਚ ਰਹੇ। ਜੀ ਬਿਲਕੁਲ। ਕਈ ਜਿਹੜੇ ਹੋਰ ਮੁਲਕਾਂ ਦੇ ਵਿੱਚ ਫਸੇ ਨੇ ਨਾ, ਇਕੱਲੇ ਇੰਡੀਆ 'ਚ ਨਹੀਂ, ਜਿਹੜੇ ਹੋਰ ਅਮਰੀਕੀ ਨਾਗਰਿਕ ਕਈ ਹੋਰ ਮੁਲਕਾਂ 'ਚ ਫਸੇ ਨੇ, ਉੱਥੇ ਜਿਹੜੀ ਅਮਰੀਕਨ ਅੰਬੈਸੀ ਜਿਹੜੀ ਹੈਗੀ ਆ ਉਸ ਮੁਲਕ ਦੇ ਵਿੱਚ, ਉਹਦੇ ਨਾਲ ਸੰਪਰਕ ਕਰੋ। ਹੋ ਸਕਦਾ ਉਹਨਾਂ ਦਾ ਵੱਖਰਾ ਜਿਹੜਾ ਉੱਥੇ ਦਾ ਫਾਰਮ ਹੋਊਗਾ, ਉੱਥੇ ਵਿੱਚ ਜਿਹੜਾ ਉਹਨਾਂ ਨੂੰ ਜਿਹੜਾ ਉਹ ਭਰਨਾ ਤੁਹਾਨੂੰ ਪਊਗਾ। ਸੋ ਪਲੀਜ਼ ਸਾਰੇ ਜਾਣੇ ਜਿਹੜੇ ਉਹ ਵੱਧ ਤੋਂ ਵੱਧ ਇਸ ਚੀਜ਼ ਦੇ ਪ੍ਰਤੀ ਜਿਹੜਾ ਉਹ ਧਿਆਨ ਦਿਓ। ਜਿਹੜੇ ਫਸੇ ਨੇ ਸਮੇਂ ਸਿਰ ਵਾਪਸ ਜਿਹੜਾ ਪਹੁੰਚਣ ਦੀਆਂ ਤੁਸੀਂ ਜਿਹੜੀਆਂ ਉਹ ਕੋਸ਼ਿਸ਼ਾਂ ਆ ਉਹ ਕਰੋ।
ਤਾਂ ਜੋ ਸਾਰੇ ਜਣੇ ਪਰਿਵਾਰ ਆ ਜਿਹੜੇ ਵਿਛੜੇ ਪਏ ਨੇ ਉਹਨਾਂ ਦਾ ਮਿਲਾਪ ਜਿਹੜਾ ਉਹ ਹੋ ਸਕੇ। ਤੇ ਹੁਣ ਇੱਥੇ ਆਪਾਂ ਇਜਾਜ਼ਤ ਲੈਂਦੇ ਹਾਂ। ਮੇਰੇ ਰਾਜਕਨਵੀਰ ਸਿੰਘ ਤੇ ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਸੱਚੀ ਮੈਨੂੰ ਤਾਂ ਬਹੁਤ ਫਿਕਰ ਲੱਗੀ ਹੋਈ ਆ। ਪਹਿਲਾਂ ਘਰ ਮਸਾ ਪਸੰਦ ਆਇਆ ਤੇ ਹੁਣ ਮੈਟਰਸ ਤੇ ਫਰਨੀਚਰ ਲੈਣ ਵਾਸਤੇ ਪਤਾ ਨਹੀਂ ਕਿਹੜੇ-ਕਿਹੜੇ ਸਟੋਰ 'ਚ ਜਾਣਾ ਪੈਣਾ।